ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰ ਸਕੋਗੇ 4082725200 408 ਤੇ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 41590503। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਘਰਾਂ ਦੀ ਕਾਰਾਂ ਦੀ ਲਾਈਫ ਬਿਜ਼ਨਸ ਹੈਲਥ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ ਫਰਜ਼ਨੋ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਗੱਲ ਕਰਦੇ ਹਾਂ ਸਰਕਾਰ ਦੀ। ਸੈਂਟਰ ਸਰਕਾਰ ਨੇ ਹੰਗਾਮੇ ਦੇ ਦੌਰਾਨ ਹੀ ਕੁਝ ਕੁ ਬਿੱਲ ਪਾਸ ਕਰਵਾ ਲਏ। ਐਕਚੁਅਲੀ ਇਹ ਇੱਕ ਨਵਾਂ ਟ੍ਰੈਂਡ ਤੁਸੀਂ ਕਹਿ ਲਓ ਕਿ ਪਿਛਲੇ ਕੁਝ ਸਮੇਂ ਤੋਂ ਜਿਹੜਾ ਜੀ ਚੱਲਦਾ ਕਿ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਰੌਲਾ ਪਾਉਂਦੀਆਂ ਨੇ ਜਾਂ ਵਾਕਆਊਟ ਕਰ ਜਾਂਦੀਆਂ ਨੇ। ਐਤਕੀ ਥੋੜਾ ਜਿਹਾ ਇਹ ਆ ਕਿ ਜਿਹੜੇ ਕਿਸਾਨਾਂ ਨੇ ਜਾਰੀ ਕੀਤਾ ਸੀਗਾ ਵੋਟਰ ਵਿਪ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀਗੀ ਕਿ ਵਾਕਆਊਟ ਨਹੀਂ ਕਰਨਾ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ, ਅੰਦਰ ਰਹਿ ਕੇ ਤੁਸੀਂ ਵਿਰੋਧ ਕਰੋ। ਉਹਦੇ ਨਾਲ ਵਿਰੋਧੀ ਧਿਰਾਂ ਵਾਕਆਊਟ ਤਾਂ ਨਹੀਂ ਕਰ ਰਹੀਆਂ। ਇਹ ਬੜਾ ਵੱਡਾ ਉਹਦਾ ਇੰਪੈਕਟ ਜਿਹੜਾ ਉਹ ਕਿਸਾਨ ਅੰਦੋਲਨ ਦਾ ਦਿਸ ਰਿਹਾ, ਪਰ ਕੀਤਾ ਉਹੀ ਜਾ ਰਿਹਾ ਕਿ ਰੌਲਾ ਰੱਪਾ ਜਿਹੜਾ ਉਹ ਪਾ ਕੇ ਤੇ ਉਹਦੇ ਰੌਲੇ ਰੱਪੇ ਦੇ ਵਿੱਚ ਬਿਨਾਂ ਬਹਿਸ ਤੋਂ ਜਿਹੜੇ ਬਿੱਲ ਹੈ ਉਹ ਪਾਸ ਕੀਤੇ ਜਾ ਰਹੇ ਆ। ਜਿਵੇਂ ਖੇਤੀ ਬਿੱਲ ਉਦੋਂ ਰੌਲੇ ਰੱਪੇ 'ਚ ਪਾਸ ਕਰ ਲਏ ਗਏ ਸੀਗੇ। 3 ਬਿੱਲ ਜਿਹੜੇ ਦੀ ਉਹ ਲੋਕ ਸਭਾ ਦੇ ਵਿੱਚ ਪਾਸ ਕਰਵਾਏ ਗਏ, 2 ਬਿੱਲ ਪੇਸ਼ ਕੀਤੇ ਗਏ, ਔਰ ਜਿਹੜਾ ਸੀਗਾ ਵਿਰੋਧੀ ਧਿਰਾਂ ਦੇ ਰੌਲੇ ਰੱਪੇ ਦੇ ਵਿੱਚ 2 ਬਿੱਲ ਜਿਹੜੇ ਸੀ ਉਹ ਪਾਸ ਵੀ ਹੋ ਗਏ। 4 ਵਾਰੀ ਮੁਲਤਵੀ ਹੋਣ ਤੋਂ ਬਾਅਦ ਜਦੋਂ 2 ਵਾਰੀ ਮੁੜ ਕੇ ਜੁੜੀ ਤੇ ਰੌਲਾ ਰੱਪਾ ਫੇਰ ਪੈ ਗਿਆ, ਫਿਰ ਦਿਨ ਭਰ ਦੇ ਵਾਸਤੇ ਉਠਾਤੀ। ਅੱਜ ਥੋੜਾ ਜਿਹਾ ਡਿਫਰੈਂਟ ਜਿਹੜਾ ਜੀ ਉਹ ਰਹੂਗਾ ਸੰਸਦ ਦੇ ਵਿੱਚ। ਉਹ ਇਸ ਕਰਕੇ ਰਹੂਗਾ ਕਿ OBC ਬਿੱਲ ਜਿਹੜਾ ਉਹ ਆਉਣਾ, ਅੱਜ ਉਹਨੂੰ ਪਾਸ ਕਰਵਾ ਕੇ ਕਾਨੂੰਨ ਜਿਹੜਾ ਉਹ ਬਣਾਉਣਾ। ਜਿਹੜਾ OBC ਹੈਗਾ ਇਹਦਾ ਕੋਈ ਵਿਰੋਧੀ ਧਿਰ ਨਹੀਂ ਕਰ ਸਕਦੀ, ਕਿਉਂਕਿ ਵੋਟਾਂ ਦੇ ਵਾਸਤੇ ਉਹਦੀ ਮਜਬੂਰੀ ਆ। ਜੇ ਉਹ ਕਰਦੀ ਹੈ ਤੇ OBC ਦੇ ਵਿੱਚ ਅੱਧੀ ਆਬਾਦੀ ਤਕਰੀਬਨ ਉਹਦੇ ਚ ਆਉਂਦੀ ਆ। ਉਹਦੇ ਉੱਤੇ ਇੰਪੈਕਟ ਜਿਹੜਾ ਇਹਦਾ ਪੈਣਾ ਸਿੱਧਮ ਸਿੱਧਾ। ਜਿਹੜਾ ਕਾਨੂੰਨ ਬਣੂਗਾ ਨਵਾਂ, ਉਹ ਸਰਕਾਰਾਂ ਨੂੰ, ਰਾਜ ਸਰਕਾਰਾਂ ਨੂੰ ਇਹ ਹੱਕ ਦਊਗਾ ਕਿ ਉਹ ਇਹਦੀ ਜਿਹੜੀ ਗਿਣਤੀ ਆ OBC ਦੀ ਉਹ ਆਪਣੇ ਰਾਜ ਦੇ ਮੁਤਾਬਕ ਕਰਵਾ ਸਕਣ ਤੇ ਉਹ ਉੱਥੇ ਉਹਨਾਂ ਨੂੰ ਰਿਜ਼ਰਵੇਸ਼ਨ ਜਿਹੜੀ ਆ ਉਹ ਦੇ ਸਕਣ। ਇਹਦੇ ਵਿੱਚ ਕਈ ਰਾਜ ਨੇ ਜਿਨ੍ਹਾਂ ਦੇ ਵਿੱਚ ਇਸ ਰਿਜ਼ਰਵੇਸ਼ਨ ਨੂੰ ਲੈ ਕੇ ਪਹਿਲਾਂ ਸੁਪਰੀਮ ਕੋਰਟ ਜਦੋਂ ਉਹਨਾਂ ਨੇ ਰਿਜ਼ਰਵੇਸ਼ਨ ਕਰ ਦਿੱਤੀ, ਮਹਾਰਾਸ਼ਟਰ ਦੇ ਵਿੱਚ ਮਰਾਠਿਆਂ ਦੀ ਜਿਹੜੀ ਹੋ ਗਈ ਸੀਗੀ, ਇੱਥੇ ਨਾਲ ਲੱਗਵੇਂ ਸੂਬੇ ਹਰਿਆਣੇ ਦੇ ਵਿੱਚ ਜਾਟਾਂ ਦੀ ਹੋ ਗਈ ਸੀ। ਉਹ ਮੁੜ ਕੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਗਿਆ ਤੇ ਉੱਥੇ ਰੱਦ ਹੋ ਗਏ ਵੀ ਨਹੀਂ, ਤੁਸੀਂ ਕਰ ਨਹੀਂ ਸਕਦੇ ਕਾਨੂੰਨ ਦੇ ਮੁਤਾਬਕ। ਹੁਣ ਇਹਦੇ ਵਿੱਚ ਸੋਧ ਕਰਕੇ ਜਿਹੜਾ ਜੀ ਨਵਾਂ ਕਾਨੂੰਨ ਬਣੂਗਾ। ਇਸ ਕਰਕੇ ਵਿਰੋਧੀ ਧਿਰਾਂ ਅੱਜ ਸੰਸਦ ਦੇ ਵਿੱਚ ਆਉਣ ਵਾਲੇ OBCs ਦੇ ਨਾਲ ਸੰਬੰਧਿਤ ਜਿਹੜਾ ਬਿੱਲ ਹੈ ਉਹਦੀ ਹਮਾਇਤ ਕਰਨਗੀਆਂ। ਤੇ ਇਹ ਮੌਜੂਦਾ ਸੈਸ਼ਨ ਦੇ ਵਿੱਚ ਪਹਿਲੀ ਵਾਰੀ ਹੋਊਗਾ ਕਿ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਇਸ ਸੈਸ਼ਨ ਨੂੰ ਚੱਲਣ ਦੇਣਗੀਆਂ। ਇਹ ਅਹਿਮ ਜਿਹੜਾ ਹੋਊਗਾ, ਕਿਉਂਕਿ ਇਹ ਉਹਨਾਂ ਦੀ ਮਜਬੂਰੀ ਬਣ ਗਈ। ਨਾਲ ਦੀ ਨਾਲ ਵਿਰੋਧੀ ਧਿਰਾਂ ਨੇ ਇਹ ਗੱਲ ਜ਼ਰੂਰ ਆਖੀ ਹੈ ਕੱਲ ਫਿਰ ਇਕਜੁੱਟਤਾ ਦੇ ਨਾਲ ਇਕੱਠੇ ਹੋ ਕੇ ਮੀਟਿੰਗ ਕਰਕੇ ਕਿ ਜਿਹੜਾ ਬਾਕੀ ਮੁੱਦਿਆਂ ਦੇ ਉੱਤੇ ਸਾਡਾ ਵਿਰੋਧ ਚੱਲ ਰਿਹਾ, ਜਿਹਦੇ ਵਿੱਚ ਜਿਹੜਾ ਪੈਗਸਸ ਜਸੂਸੀ ਮਾਮਲਾ ਹੈ ਜਾਂ ਖੇਤੀ ਕਾਨੂੰਨਾਂ ਵਾਲਾ ਮਾਮਲਾ, ਉਹ ਸਾਰੇ ਦਾ ਸਾਰਾ ਉਸੇ ਤਰੀਕੇ ਦੇ ਨਾਲ ਸਾਡਾ ਵਿਰੋਧ ਜਾਰੀ ਰਹੂਗਾ। ਉਸ ਮਾਮਲੇ ਦੇ ਉੱਤੇ ਕੋਈ ਸਮਝੌਤਾ ਸਰਕਾਰ ਦੇ ਨਾਲ ਨਹੀਂ ਕੀਤਾ ਜਾਊਗਾ। ਔਰ ਇਸ ਮਾਮਲੇ ਦੇ ਉੱਤੇ ਇਹ ਵੀ ਜਿਹੜਾ ਦੀ ਕਿਹਾ ਕਿ ਜਿੰਨੀ ਦੇਰ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਨੀ ਦੇਰ ਤੱਕ ਵਿਰੋਧ ਕਰਦੇ ਰਹਿਣਗੇ। ਉਹ ਕਰਦੇ ਵੀ ਰਹਿਣਾ ਚਾਹੀਦਾ ਹੈ। ਅੱਗੇ ਗੱਲ ਕਰਦੇ ਹਾਂ, ਕਿਸਾਨ ਸੰਸਦ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਬੇਭਰੋਸਗੀ ਦਾ ਮਤਾ। ਦੇਖੋ, ਇਹ ਬਰਾਬਰ ਦੀ ਜਿਹੜੀ ਸੰਸਦ ਆ ਉਹ ਚੱਲ ਰਹੀ ਆ, ਔਰ ਇਹ ਬਰਾਬਰ ਦੀ ਸੰਸਦ ਜਿਹੜੀ ਆ ਉਹ ਲਗਾਤਾਰ ਆਪਣਾ ਧਿਆਨ ਖਿੱਚ ਰਹੀ ਆ। ਬੜਾ ਜਦੋਂ ਸਟਾਰਟਿੰਗ ਦੇ ਦਿਨਾਂ ਦੇ ਵਿੱਚ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਇਹ ਫੈਸਲਾ ਲਿਆ ਕਿ 200 ਬੰਦਾ ਸਾਡਾ ਜਾਊਗਾ, ਉਹਦੀ ID ਅਸੀਂ ਦੇਵਾਂਗੇ। ਜਿਹੜੇ ਤੱਤੇ ਲੋਕ ਜਿਨ੍ਹਾਂ ਨੇ 26 ਜਨਵਰੀ ਨੂੰ ਗੰਦ ਪਾਇਆ ਸੀ, ਤੁਸੀਂ ਇਹ ਕਹ ਲਓ
ਕੁਝ ਲੋਕਾਂ ਨੇ, ਉਹਨਾਂ ਨੇ ਬੜਾ ਰੌਲਾ ਰੱਪਾ ਜਿਹੜਾ ਜੀ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਉਂਝ ਪਾਇਆ, ਕੀ ਗੱਲ ਪਾਰਲੀਮੈਂਟ ਨਹੀਂ ਘੇਰਨੀ, ਉਹ ਨਹੀਂ ਕਰਨਾ, ਆ ਨਹੀਂ ਕਰਨਾ, 200 ਬੰਦੇ ਤੱਕ ਸੀਮਤ ਹੋ ਕੇ ਰਹਿ ਗਏ। ਪਰ ਜਿਸ ਸਿਆਣਪ ਦਾ ਸਬੂਤ ਸੰਯੁਕਤ ਕਿਸਾਨ ਮੋਰਚੇ ਨੇ ਇਸ ਕਿਸਾਨੀ ਸੰਸਦ ਦੇ ਦੌਰਾਨ ਉਹਨੇ ਬੰਦੇ ਕਰਕੇ ਵੀ ਹੁੱਲੜਬਾਜੀ ਨਾ ਹੋਵੇ, ਕਿਉਂਕਿ ਹੁੱਲੜਬਾਜੀ ਰੋਕਣੀ ਬੜੀ ਜ਼ਰੂਰੀ ਸੀ, ਨਹੀਂ ਤਾਂ ਅੰਦੋਲਨ ਬਦਨਾਮ ਹੁੰਦਾ। ਜਿਵੇਂ ਇਹ ਨਿਰੰਤਰ ਕਿਸਾਨੀ ਸੰਸਦ ਚਲਾਈ ਜਾ ਰਹੀ ਹੈ, ਇਹਦਾ ਰਿਕਾਰਡ ਜਿਹੜਾ ਉਹ ਬਣ ਰਿਹਾ, ਇਹਨੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਕਿਸਾਨਾਂ ਦੇ ਇਹਨਾਂ ਮੁੱਦਿਆਂ ਦਾ ਧਿਆਨ ਖਿੱਚਿਆ, ਜ਼ੋਰਦਾਰ ਤਰੀਕੇ ਦੇ ਨਾਲ ਖਿੱਚਿਆ। ਬਕਾਇਦਾ ਤੌਰ ਦੇ ਉੱਤੇ ਲੋਕ ਸਭਾ ਦਾ ਸਪੀਕਰ ਬਣਾਇਆ ਜਾਂਦਾ, ਡਿਪਟੀ ਸਪੀਕਰ ਬਣਾਇਆ ਜਾਂਦਾ, ਵਿਰੋਧੀ ਧਿਰ ਜਿਹੜੀ ਆ ਉਹ ਬਣਾਈ ਜਾਂਦੀ ਆ। ਉਹ ਫਿਰ ਕਿਸੇ ਨਾ ਕਿਸੇ ਮਾਮਲੇ ਦੇ ਉੱਤੇ ਪੂਰਾ ਦਿਨ ਜਿਹੜੀ ਆ ਉਹ ਬਹਿਸ ਚੱਲਦੀ ਹੈ, ਪ੍ਰੋਪਰ ਬਹਿਸ ਚੱਲਦੀ ਹੈ, ਔਰ ਇਸ ਪ੍ਰੋਪਰ ਬਹਿਸ ਦੇ ਵਿੱਚ ਫਿਰ ਉਹਨੂੰ ਕਨਕਲੂਡ ਕੀਤਾ ਜਾਂਦਾ, ਜਿਹੜਾ ਕਿ ਪਾਰਲੀਮੈਂਟ ਦੇ ਵਿੱਚ ਲਗਭਗ ਤੁਸੀਂ ਕਹਿ ਲਓ ਕਿ ਹੁਣ ਉਹ ਹਟ ਗਿਆ। ਕਿਸਾਨ ਸੰਸਦ ਦੇ 13ਵੇਂ ਤੇ ਅਖੀਰਲੇ ਦਿਨ ਭਾਜਪਾ ਦੀ ਅਗਵਾਈ ਹੇਠਲੀ ਜਿਹੜੀ ਕੇਂਦਰ ਸਰਕਾਰ ਦੇ ਖਿਲਾਫ ਬੇਭਰੋਸਗੀ ਦਾ ਮਤਾ ਸਰਬਸੰਮਤੀ ਦੇ ਨਾਲ ਜਿਹੜਾ ਉਹ ਪਾਸ ਕੀਤਾ ਗਿਆ। ਭਾਰਤ ਛੱਡੋ ਅੰਦੋਲਨ ਦੀ ਵਰ੍ਹੇਗੰਢ ਦੇ ਮੌਕੇ ਦੇ ਉੱਤੇ ਔਰਤਾਂ ਦੇ ਜਿਹੜੇ ਸਪੈਸ਼ਲ ਸੈਸ਼ਨ ਨੇ, ਕਾਰਪੋਰੇਟ ਜਿਹੜੇ ਨੇ ਉਹਨਾਂ ਨੂੰ ਖੇਤੀ ਦੇ ਵਿੱਚੋਂ ਬਾਹਰ ਕਰਨ ਦੇ ਵਾਸਤੇ ਭਾਜਪਾ ਦੇ ਅਸਤੀਫੇ ਦਾ ਨਾਰਾ ਬੁਲੰਦ ਕੀਤਾ। ਇੱਕ ਨਵਾਂ ਨਾਰਾ ਕਿਸਾਨਾਂ ਨੇ ਦਿੱਤਾ, ਕਾਰਪੋਰੇਟ ਖੇਤੀ ਛੱਡੋ, ਮੋਦੀ ਗੱਦੀ ਛੱਡੋ। ਇਹ ਜਿਹੜੀ ਕਿਸਾਨ ਸੰਸਦ ਹੈ ਉਹਦੇ ਵਿੱਚ ਇਹ ਨਾਰਾ ਦਿੱਤਾ ਗਿਆ, ਔਰ ਇਹ ਕਿਹਾ ਗਿਆ ਕਿ ਲੋਕਾਂ ਦੀ ਇੱਛਾ ਦੇ ਵਿਰੁੱਧ ਜਾ ਕੇ ਕਿਸਾਨ ਵਿਰੋਧੀ, ਲੋਕ ਵਿਰੋਧੀ, ਕਾਰਪੋਰੇਟ ਪੱਖੀ ਤੇ ਲੋਕਾਂ ਨੂੰ ਵੰਡਣ ਲਈ ਫਿਰਕੂ ਨੀਤੀਆਂ ਲਾਗੂ ਕਰ ਰਹੀ ਹੈ। ਜਿਹੜੀਆਂ ਔਰਤਾਂ ਸੀਗੀਆਂ ਜੀ ਕਿਸਾਨ ਆਗੂ, ਉਹਨਾਂ ਨੇ ਭਾਜਪਾ ਸਰਕਾਰ ਤੇ ਤਿੱਖੇ ਹਮਲੇ ਕੀਤੇ ਔਰ ਮੋਦੀ ਸਰਕਾਰ ਤੋਂ ਇਹ ਕਿਹਾ ਕਿ ਲੋਕਾਂ ਦਾ ਭਰੋਸਾ ਉੱਠ ਚੁੱਕਿਆ ਆ, ਇਸ ਕਰਕੇ ਮੋਦੀ ਸਰਕਾਰ ਨੂੰ ਆਪਣੀ ਗੱਦੀ ਜਿਹੜੀ ਆ ਉਹ ਛੱਡ ਦੇਣੀ ਚਾਹੀਦੀ ਆ। ਇਹ ਕਿਸਾਨ ਜਿਹੜੀ ਸਦਨ ਹੈ ਉਹਦੇ ਵਿੱਚ ਇਹ ਮਤੇ ਪਾਸ ਜਿਹੜੇ ਉਹ ਕੀਤੇ ਗਏ। ਔਰ ਇਸ ਤੋਂ ਇਲਾਵਾ ਜਿਹੜੀ ਇਹ ਕਿਸਾਨ ਸੰਸਦ ਸੀ, ਬੇਭਰੋਸਗੀ ਦਾ ਮਤਾ ਵੀ ਉਹਨੇ ਸਰਬਸੰਮਤੀ ਦੇ ਨਾਲ ਜਿਹੜਾ ਉਹ ਪਾਸ ਕੀਤਾ। ਇਹ ਕਿਹਾ ਕਿ ਸਰਕਾਰ ਤੇਲ ਤੇ ਜ਼ਰੂਰੀ ਵਸਤਾਂ ਦੀ ਜਿਹੜੀ ਮਹਿੰਗਾਈ ਆ ਉਹਨੂੰ ਕਾਬੂ ਕਰਨ ਦੇ ਵਿੱਚ ਫੇਲ ਰਹੀ ਆ। ਮਹਾਮਾਰੀ ਦੇ ਦੌਰਾਨ ਕਿਸਾਨ ਤੇ ਮਜ਼ਦੂਰ ਵਿਰੋਧੀ ਕਾਨੂੰਨ ਸਾਰੀਆਂ ਸੰਵਿਧਾਨਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਜਿਹੜੇ ਉਹ ਪਾਸ ਕੀਤੇ ਗਏ, ਲਾਗੂ ਜਿਹੜੇ ਉਹ ਕੀਤੇ ਗਏ। ਉਧਰ ਰਕੇਸ਼ ਟਕੈਤ ਨੇ ਹਰਿਆਣਾ ਦੇ ਸੂਬਾ ਪ੍ਰਧਾਨ ਦੇ ਨਾਲ ਮੁਲਾਕਾਤ ਦੇ ਵਿੱਚ ਜਿਹੜੀ ਦੀ ਇਹ ਗੱਲ ਕਹੀ ਆ ਕਿ ਬ੍ਰਿਟਿਸ਼ ਇੰਡੀਆ ਛੱਡੋ ਦੇ ਮੌਕੇ ਦੇ ਉੱਤੇ ਉਹਨਾਂ ਨੇ ਨਾਅਰਾ ਦਿੱਤਾ ਕਿ ਭਾਜਪਾ ਹੁਣ ਜਿਹੜੀ ਆ ਉਹ ਗੱਦੀ ਛੱਡੇ। ਇਹ ਕਿਹਾ ਕਿ ਜੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਭਾਜਪਾ ਗੱਦੀ ਛੱਡਣ ਲਈ ਮਜਬੂਰ ਹੋ ਜਾਊਗੀ। ਔਰ ਇਹ ਵੀ ਕਿਹਾ ਕਿ ਖੇਤੀਬਾੜੀ ਤੋਂ ਕੰਪਨੀ ਰਾਜ ਨੂੰ ਉਖਾੜਨ ਦੀ ਤਿਆਰੀ ਜਿਹੜੀ ਵਿੱਢ ਲਈ ਆ। 5 ਸਤੰਬਰ ਨੂੰ ਮੁਜ਼ੱਫਰਨਗਰ ਦੇ ਵਿੱਚ ਕਿਸਾਨ ਪੰਚਾਇਤ ਜਿਹੜੀ ਆ ਉਹ ਹੋਊਗੀ। ਰਕੇਸ਼ ਟਕੈਤ ਨੇ ਇਹ ਵੀ ਗੱਲ ਕਹੀ ਕਿ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਵੱਲੋਂ, ਇੱਥੇ ਵੜ ਕੇ ਦੇਖਿਓ। ਉਹ ਕਹਿੰਦੇ ਅਸੀਂ ਦੱਸਾਂਗੇ ਕਿਸਾਨ ਕਿ ਕਿਸਾਨਾਂ ਦਾ ਉੱਥੇ ਜਿਹੜਾ ਉਹ ਕਿੰਨਾ ਹੱਕ ਹੈ। ਹੁਣ ਇਹ ਜਿਹੜੀ ਕਿਸਾਨ ਸੰਸਦ ਹੈ ਇਹ ਦੂਜੀ ਸੰਸਦ ਦੇ ਨਾਲ ਜਿਹੜੀ ਆ ਉਹ ਸਮਾਪਤ ਹੋ ਜਾਣੀ ਆ। ਅੱਜ 10 ਤਰੀਕ ਹੈ, 12 ਤਰੀਕ ਤੱਕ ਉਂਝ ਵੈਸੇ ਸੰਸਦ ਜਿਹੜੀ ਉਹ ਚੱਲਣੀ ਆ। ਅੱਜ ਵਾਲਾ OBC ਵਾਲਾ ਪਾਸ ਹੋਣ ਤੋਂ ਬਾਅਦ ਕਿੰਨੇ ਦਿਨ ਹੋਰ ਚੱਲਦੀ ਆ ਕੁਝ ਕਿਹਾ ਨਹੀਂ ਜਾ ਸਕਦਾ, ਪਰ ਇਹ ਕਿਸਾਨ ਸੰਸਦ ਦਾ ਸਮਾਪਤੀ ਤੋਂ ਬਾਅਦ ਕਿਸਾਨ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵੱਲ ਨੂੰ ਜਿਹੜਾ ਦੀ ਉਹ ਅੱਗੇ ਵਧੂਗਾ ਜੀ। ਤੇ ਅੱਗੇ ਕੈਪਟਨ ਦੀ ਜੇ ਗੱਲ ਕਰੀਏ ਤਾਂ ਉਸ ਦੀ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਹੋ ਸਕਦੀ ਹੈ। ਦੇਖੋ, ਜਿਉਂ ਇਹ ਬਦਲਾਅ ਹੋਇਆ ਪੰਜਾਬ ਕਾਂਗਰਸ ਦੇ ਵਿੱਚ, ਨਵਜੋਤ ਸਿੰਘ ਸਿੱਧੂ ਹੋਰੀ ਪ੍ਰਧਾਨ ਬਣੇ ਆ, ਉਦੋਂ ਬਾਅਦ ਕੈਪਟਨ ਸਾਹਿਬ ਚੁੱਪ ਨੇ, ਕੈਪਟਨ ਖੇਮਾ ਚੁੱਪ ਹੈ। ਬਹੁਤੇ ਲੋਕ ਇਹ ਸਮਝਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਵੀ ਇੱਕ ਘਾਗ ਸਿਆਸਤਦਾਨ ਨੇ। ਰਾਜਾਸ਼ਾਹੀ ਸਟਾਈਲ ਹੈ ਉਹ ਵੱਖਰੀ ਗੱਲ ਹੈ, ਪਰ ਇੰਨਾ ਜ਼ਰੂਰ ਹੈ ਕਿ ਚੁੱਪ ਕਰਕੇ ਬੈਠਣਗੇ ਨਹੀਂ, ਕੁਛ ਨਾ ਕੁਛ ਤਾਂ ਉਹ ਪੱਤਾ ਆਪਣਾ ਖੇਡਣਗੇ। ਹੁਣ ਪੱਤਾ ਉਹਨਾਂ ਦੇ ਕੋਲੇ ਜਿਹੜਾ ਇਸ ਵੇਲੇ ਉਹ ਸ਼ਫਲਿੰਗ ਦਾ ਹੈ, ਮੰਤਰੀ ਮੰਡਲ ਦੇ ਵਿੱਚ ਤਬਦੀਲੀਆਂ ਦਾ ਹੈ। ਇਹ ਡਿਊ ਪਹਿਲਾਂ ਦਾ ਸੀਗਾ, ਉਦੋਂ ਆਖਿਆ ਗਿਆ ਜਦੋਂ ਨਵਜੋਤ ਸਿੰਘ ਸਿੱਧੂ ਨੇ ਉਹਦਾ ਸੰਭਾਲਿਆ ਕਿ ਅਗਲੇ ਹਫਤੇ ਜਿਹੜੀ ਆ ਉਹ ਮੰਤਰੀ ਮੰਡਲ ਦੇ ਵਿੱਚ ਵਿਸਥਾਰ ਹੋਊਗਾ ਜਾਂ ਚੇਂਜਸ ਹੋਣਗੀਆਂ। ਵਿਸਥਾਰ ਕਹਿ ਲਓ, ਚੇਂਜ ਕਹਿ ਲਓ, ਨਹੀਂ ਹੋ ਸਕੀਆਂ। ਇਹ ਕਿਹਾ ਜਾ ਰਿਹਾ ਹੈ ਕਿ ਅੜਿੱਕਾ ਕਿਤੇ ਨਾ ਕਿਤੇ ਪਿਆ ਹੋਇਆ। ਕੈਪਟਨ ਅਮਰਿੰਦਰ ਸਿੰਘ ਹੋਰੀ ਆਪਣੇ ਵਿਰੋਧੀਆਂ ਨੂੰ ਖੁੱਡੇ ਲਾਈਨ ਲਾ ਦੇਣਾ ਚਾਹੁੰਦੇ ਆ।
ਜਿਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਸੁਖ ਸਰਕਾਰੀਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਇਹਨਾਂ ਨੂੰ ਲਾਂਭੇ ਕਰ ਦੇਣਾ ਚਾਹੁੰਦੇ ਆ। ਪਰ ਇਹਨਾਂ ਨੂੰ ਲਾਂਭੇ ਕਰ ਸਕਣਾ ਔਖਾ ਬੜਾ। ਉਹਦਾ ਰੀਜ਼ਨ ਇਹ ਆ ਕਿ ਜਿਹੜੀ ਮਾਝਾ ਬ੍ਰਿਗੇਡ ਆ, ਇਹਨੇ ਪਾਸਾ ਪਲਟਿਆ ਕਾਂਗਰਸ ਦੇ ਵਿੱਚ, ਅਸਲ ਦੇ ਵਿੱਚ ਹੱਥ ਮਿਲਾ ਕੇ। ਕੈਪਟਨ ਅਮਰਿੰਦਰ ਸਿੰਘ ਇਹ ਸੋਚਦੇ ਆ ਕਿ ਉਹਨਾਂ ਨੇ ਇਹਨਾਂ ਨੂੰ ਖੁੱਲ ਕੇ ਖੇਡਣ ਦਾ ਮੌਕਾ ਦਿੱਤਾ 4-4.5 ਸਾਲ। ਸਭ ਨੂੰ ਪਤਾ ਇਹਨਾਂ ਦੇ ਕਾਰੋਬਾਰ ਸਭ ਦੇ ਕਿਹੜੇ ਤਰੀਕੇ ਦੇ ਨਾਲ ਜਿਹੜਾ ਉਹ ਵਧੇ, ਕਿੰਨੇ ਵਧੇ, ਇਹ ਵੀ ਦੱਸਣ ਦੀ ਲੋੜ ਨਹੀਂ। ਪਰ ਜਦੋਂ ਪਾਲਾ ਬਦਲਣ ਦੀ ਗੱਲ ਆਈ ਤੇ ਛਾਲ ਮਾਰ ਕੇ ਇਹ ਬਿਲਕੁਲ ਦੂਜੇ ਪਾਸੇ ਖੜੇ ਹੋ ਗਏ। ਇਸ ਕਰਕੇ ਹੁਣ ਵੇਖਣਾ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਇਹਨਾਂ ਨੂੰ ਮੰਤਰੀ ਮੰਡਲ ਤੋਂ ਜੇ ਬਾਹਰ ਕਰਦੇ ਆ, ਸਾਰਿਆਂ ਨੂੰ ਕਰ ਨਹੀਂ ਸਕਦੇ। ਜੇ ਇੱਕ ਨੂੰ ਕਰਦੇ ਆ, ਦੋ ਨੂੰ ਕਰਦੇ ਆ, ਬਾਕੀਆਂ ਦਾ ਰਿਐਕਸ਼ਨ ਜਿਹੜਾ ਉਹ ਕਿਹੋ ਜਿਹਾ ਆਉਂਦਾ। ਕਿਉਂਕਿ ਇਹ ਕਿਹਾ ਜਾਂਦਾ ਕਿ ਇਹ ਜਿਹੜੇ ਜਾਣੇ ਨੇ, ਇਹਨਾਂ ਸਾਰਿਆਂ ਨੇ ਇਸ ਮਾਮਲੇ ਦੇ ਉੱਤੇ ਹੱਥ ਮਿਲਾਏ ਆ ਕਿ ਜੇ ਇੱਕ ਨੂੰ ਬਾਹਰ ਕਰੋਗੇ ਤੇ ਅਸੀਂ ਸਾਰੇ ਬਾਹਰ ਹੋਵਾਂਗੇ। ਜੇ ਸਾਰੇ ਬਾਹਰ ਹੁੰਦੇ ਆ ਤਾਂ ਇਹਦਾ ਮਤਲਬ ਇਹ ਕਿ ਜਿਨ੍ਹਾਂ ਦੇ ਕੋਲੇ ਨਵਜੋਤ ਸਿੰਘ ਸਿੱਧੂ ਜਿਹੜੇ MLAs ਦੇ ਕੋਲੇ ਪਿਛਲੇ ਦਿਨਾਂ ਤੋਂ ਜਾ ਰਹੇ ਆ, ਉਹ ਸਾਰੇ ਇਕੱਠੇ ਹੋ ਜਾਣਗੇ। ਔਰ ਉਹ ਸਾਰੇ ਇਕੱਠੇ ਹੋਣ ਤੋਂ ਬਾਅਦ ਉਹ ਹਾਈ ਕਮਾਂਡ ਦੇ ਕੋਲੇ ਮੁੜ ਕੇ ਵੀ ਜਾ ਸਕਦੇ ਆ ਵੀ ਕੈਪਟਨ ਅਮਰਿੰਦਰ ਸਿੰਘ ਲਾਂਭੇ ਕਰੋ। ਮੁਸ਼ਕਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਵਾਸਤੇ ਵੀ ਜਿਹੜੀਆਂ ਉਹ ਖੜੀਆਂ ਨੇ। ਇਹ ਕਿਹਾ ਜਾਂਦਾ ਕਿ ਇੱਕ ਵਾਰੀ ਤਾਂ ਹਾਈ ਕਮਾਂਡ ਨੇ ਵੀ ਫੈਸਲਾ ਕਰ ਲਿਆ ਸੀ ਵੀ ਜੇ ਨਵਜੋਤ ਸਿੰਘ ਸਿੱਧੂ ਵਾਲੇ ਸਮਾਗਮ 'ਚ ਕੈਪਟਨ ਅਮਰਿੰਦਰ ਸਿੰਘ ਹੋਰੀ ਨਹੀਂ ਆਉਂਦੇ ਤੇ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਜਾਵੇ। ਹਾਲ ਦੀ ਘੜੀ ਉਹ ਰਹਿੰਦੇ ਸਮੇਂ ਦੇ ਵਾਸਤੇ ਮੁੱਖ ਮੰਤਰੀ ਬਣਨ ਵਾਲੀ ਜਿਹੜੀ ਗੱਲ ਆ ਉਹਦੇ ਉੱਤੇ ਤਾਂ ਲਗਭਗ ਉਹ ਸਹੀ ਪਵਾ ਗਏ ਆ। ਪਰ ਇਹ ਸਹੀ ਮੰਤਰੀ ਮੰਡਲ ਦੇ ਵਿੱਚ ਜਿਹੜੀ ਸ਼ਫਲਿੰਗ ਆ ਉਹਦੇ ਵਿੱਚ ਕਿੰਨੀ ਪਈ ਰਹਿੰਦੀ ਆ, ਇਹ ਬੜਾ ਅਹਿਮ ਹੈ। ਅੱਜ ਸੋਨੀਆ ਗਾਂਧੀ ਦੇ ਨਾਲ ਮੁਲਾਕਾਤ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਹੋਣੀ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਉਹਨਾਂ ਦਾ ਮੇਨ ਉਹਨਾਂ ਨੂੰ ਮਿਲਣਾ ਇਸ ਕਰਕੇ ਆ ਕਿ ਜਿਹੜੀ ਉਹਨਾਂ ਨੇ ਮੰਤਰੀ ਮੰਡਲ 'ਚ ਕਰਨੀ ਆ, ਚੇਂਜਸ ਕਰਨੀ ਆ। ਔਰ ਇਸ ਚੇਂਜਸ ਦੇ ਵਿੱਚ ਉਹ ਇਹ ਚਾਹੁੰਦੇ ਆ ਕਿ ਚੋਣਾਂ ਤੋਂ ਪਹਿਲਾਂ ਕੁਝ ਤਬਦੀਲੀਆਂ ਕੀਤੀਆਂ ਜਾਣ, ਕੁਝ ਨਵੇਂ ਫੇਸ ਲਿਆਂਦੇ ਜਾਣ। ਹੁਣ ਇਹ ਨਵੇਂ ਫੇਸ ਕਿਹੜੇ ਹੋਣਗੇ, ਪੁਰਾਣੇ ਫੇਸ ਕਿਹੜੇ ਲਾਂਭੇ ਕੀਤੇ ਜਾਣਗੇ, ਬੜਾ ਅਹਿਮ ਜਿਹੜਾ ਦੀ ਹੈ। ਸੋਨੀਆ ਗਾਂਧੀ ਤੋਂ ਇਲਾਵਾ ਨਿਤਨ ਗਡਕਰੀ ਦੇ ਨਾਲ ਵੀ ਉਹਨਾਂ ਨੇ ਮੁਲਾਕਾਤ ਜਿਹੜੀ ਕਰਨੀ ਹੈ। ਜਿਹੜੇ ਕਿਸਾਨ ਬੈਠੇ ਆ ਨਵੇਂ ਹਾਈਵੇਜ਼ ਨੂੰ ਲੈ ਕੇ, ਜਿਹੜੀ ਜ਼ਮੀਨ ਅਕਵਾਇਰ ਹੋ ਰਹੀ ਆ ਉਸ ਮਸਲੇ ਦੇ ਉੱਤੇ, ਉਹ ਮਸਲਿਆਂ ਨੂੰ ਸਾਈਡ ਤੇ ਰੱਖ ਕੇ ਬਹੁਤਾ ਪੰਜਾਬ ਕਾਂਗਰਸ ਦੇ ਵਿੱਚ ਚੱਲ ਰਿਹਾ ਸਾਰਾ ਕੁਝ ਜਿਹੜਾ ਦੀ ਉਹਦੇ ਉੱਤੇ ਹੀ ਜ਼ਿਆਦਾ ਨਿਗਾਹ ਜਿਹੜੀ ਆ ਉਹ ਰਹੂਗੀ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਕਿਹੋ ਜਿਹਾ ਪੱਤਾ ਇੱਥੇ ਖੇਡਦੇ ਆ ਜੀ। ਬਸ ਪੱਤੇ ਖੇਡਣ ਤੇ ਆ, ਲੋਕਾਂ ਦਾ ਕੁਝ ਨਹੀਂ ਬਣਿਆ। ਅੱਗੇ ਗੱਲ ਕਰਦੇ ਹਾਂ, ਸਰਕਾਰ ਨੇ ਮੁਫਤ ਬਿਜਲੀ ਲਈ 137 ਕਰੋੜ ਦੇਣ ਤੋਂ ਹੱਥ ਖੜੇ ਕੀਤੇ। ਦੇਖੋ ਇਹ ਹੌਲੇ ਹੌਲੇ ਸਹੀ, ਪਰ ਇੰਨਾ ਜ਼ਰੂਰ ਹੈ ਕਿ ਜਿਹੜੇ ਸਮਝੌਤੇ ਕੀਤੇ ਆ ਨਾ, ਪਾਵਰ ਪਰਚੇਜ਼ ਐਗਰੀਮੈਂਟ ਪਿਛਲੀ ਸਰਕਾਰ ਨੇ ਰਾਜ ਕਰਾਂਗੇ 25 ਸਾਲ ਵਾਲਿਆਂ ਨੇ, ਉਹਦੀ ਅਸਲੀਅਤ ਤਾਂ ਲੋਕਾਂ ਦੇ ਸਾਹਮਣੇ ਬਹੁਤ ਵੱਡੇ ਰੂਪ ਦੇ ਵਿੱਚ ਆਉਣੀ ਸ਼ੁਰੂ ਹੋ ਗਈ ਹੋਈ ਆ ਗਈ ਆ। ਬਲਕਿ ਇਹ ਹੁਣ ਇੱਥੇ ਇਹ ਤਾਂ ਨਹੀਂ ਕਿਹਾ ਜਾ ਸਕਦਾ ਵੀ ਲੋਕੀ ਇਹਨੂੰ ਸਮਝਣਗੇ ਜਾਂ ਨਹੀਂ, ਯਾਦ ਰੱਖਣਗੇ ਜਾਂ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਸਮਝ ਜਿਹੜੀ ਉਹ ਆਉਣੀ ਸ਼ੁਰੂ ਹੋ ਗਈ ਹੈ ਕਿ ਐਕਚੁਅਲੀ ਲੋਕ ਕਿਵੇਂ ਫਸ ਗਏ, ਕਿਵੇਂ ਲੋਕ ਫਸਾ ਦਿੱਤੇ ਗਏ। ਔਰ ਸਭ ਤੋਂ ਵੱਡਾ ਪੁਆਇੰਟ ਇਹਦੇ ਵਿੱਚੋਂ ਇਹ ਕਿ ਕੀ ਇਹਦੇ ਵਿੱਚੋਂ ਲੋਕ ਨਿਕਲ ਸਕਣਗੇ ਬਾਹਰ ਇਹਨਾਂ ਸਮਝੌਤਿਆਂ ਦੇ ਵਿੱਚੋਂ, ਉਹ ਕਿਵੇਂ ਹੋਊਗਾ। ਹੁਣ ਪੰਜਾਬ ਸਰਕਾਰ ਨੇ ਜਿਹੜੇ ਦਲਿਤਾਂ ਦੀ ਬਿਜਲੀ ਮਾਫੀ ਵਾਲੇ 200 ਯੂਨਿਟ ਦੇ ਪੁਰਾਣੇ 137 ਕਰੋੜ ਰੁਪਏ ਤੋਂ ਵੱਧ ਦੇ ਬਕਾਏ ਦੇਣ ਤੋਂ ਹੱਥ ਜਿਹੜੇ ਆ ਉਹ ਖੜੇ ਕਰ ਦਿੱਤੇ ਜੀ। ਔਰ ਇਹਦੇ ਨਾਲ ਕੋਈ 4,37,000 ਜਿਨ੍ਹਾਂ ਨੂੰ ਇਹ 200 ਯੂਨਿਟ ਬਿਜਲੀ ਫ੍ਰੀ ਦਿੱਤੀ ਜਾਂਦੀ ਆ, ਉਹ ਵੀ ਮੁਸ਼ਕਲ ਸਥਿਤੀ ਦੇ ਵਿੱਚ ਫਸ ਗਏ। 31 ਮਾਰਚ 16 ਤੱਕ ਦਾ ਇਹਨਾਂ ਗਰੀਬ ਪਰਿਵਾਰਾਂ ਦੇ ਵੱਲ ਮੁਫਤ ਬਿਜਲੀ ਯੂਨਿਟ ਦਾ ਕੋਈ 137 ਕਰੋੜ ਤੇ 56 ਲੱਖ ਰੁਪਏ ਬਕਾਇਆ। ਪੰਜਾਬ ਪਾਵਰਕਾਮ ਨੇ ਪਾਵਰਕਾਮ ਨੂੰ ਇਹ ਲਿਖਿਆ ਕਿ ਪੁਰਾਣੇ ਬਕਾਇਆਂ ਦੀ ਵਸੂਲੀ ਕਿਸ਼ਤਾਂ ਦੇ ਵਿੱਚ ਖਪਤਕਾਰਾਂ ਤੋਂ ਲੈ ਲਓ, ਸਾਡੇ ਕੋਲ ਪੁਰਾਣੇ ਪੈਸੇ ਹੈ ਨਹੀਂਗੇ, ਜਾਂ ਫਿਰ ਪਾਵਰਕਾਮ ਜਿਹੜੀ ਆ ਉਹ ਆਪਣੇ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਦੇ ਵਿੱਚ ਮਤਾ ਪਾਸ ਕਰਵਾ ਕੇ ਇਹ ਪੁਰਾਣੇ ਜਿਹੜੇ 137 ਕਰੋੜ ਆ ਉਹਦੇ ਬਕਾਏ ਨੂੰ ਵੱਟੇ ਖਾਤੇ 'ਚ ਪਾ ਦੇਵੇ। ਮਤਲਬ ਕਿ ਜਿਹੜੇ ਪਹਿਲਾਂ ਖੜੇ ਆ ਉਹਦੇ ਵਿੱਚ ਨਾਲ ਜੋੜ ਦਿਓ। ਜਿਵੇਂ ਪਿਛਲੀ ਸਰਕਾਰ 32,000 ਕਰੋੜ ਰੁਪਏ ਦਾ ਕਣਕ ਘੁਟਾਲਾ ਜਿਹੜਾ ਸੀ ਉਹ ਕਰਜ਼ੇ ਦੇ ਵਿੱਚ ਐਡਜਸਟ ਕਰਾਈ ਸੀ, ਉਹੋ ਜਿਹਾ ਕੁਝ ਜਿਹੜਾ ਜੀ ਉਹ ਹੈ। ਪਾਵਰਕਾਮ ਨੇ ਜਵਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਗੱਲ ਕਹੀ ਆ, ਅਸੀਂ ਨਹੀਂ ਕੁਝ ਵੀ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਕਰ ਸਕਦੇ। ਉਹਨਾਂ ਨੇ ਆਪਣੇ ਹੱਥ ਜਿਹੜੇ ਆ ਜੀ ਉਹ ਖੜੇ ਕਰ ਲਏ ਵੀ ਅਸੀਂ 137 ਕਰੋੜ ਰੁਪਈਆ ਕਿੱਥੋਂ ਤੁਹਾਨੂੰ ਉਹਦੇ ਵਿੱਚ ਐਡਜਸਟ ਜਿਹੜਾ ਉਹ ਕਰ ਦਈਏ।
ਔਰ ਇਹ ਕਿਹਾ ਕਿ ਪਾਵਰਕਾਮ ਜਿਹੜਾ ਜੇ 137 ਕਰੋੜ ਰੁਪਏ ਦੇ ਬਕਾਏ ਚੋਂ 50% ਪਾਵਰਕਾਮ ਦੇ ਉੱਤੇ ਬੋਝ ਪਊਗਾ ਤਾਂ 25% ਭਾਰ ਪੰਜਾਬ ਸਰਕਾਰ ਚੁੱਕੇ, ਬਾਕੀ 25% ਅਸੀਂ ਜਿਹੜੇ ਕਨੈਕਸ਼ਨ ਹੋਲਡਰ ਨੇ ਉਹਨਾਂ ਤੋਂ ਵਸੂਲ ਲਵਾਂਗੇ। 2007 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਨੇ 1 ਦਸੰਬਰ 2006 ਤੋਂ ਐਸਸੀ ਪਰਿਵਾਰਾਂ ਨੂੰ ਬੀਪੀਐਲ ਜਿਹੜੇ ਪਰਿਵਾਰ ਸੀ ਬਿਲੋ ਪਾਵਰਟੀ ਲਾਈਨ, ਉਹਨਾਂ ਨੂੰ 200 ਯੂਨਿਟ ਮੁਫਤ ਬਿਜਲੀ ਦੇਣ ਦਾ ਫੈਸਲਾ ਲਾਗੂ ਕੀਤਾ ਸੀ। ਪੰਜਾਬ ਦੇ ਵਿੱਚ ਹਕੂਮਤ ਬਦਲਣ ਤੋਂ ਬਾਅਦ ਜਦੋਂ ਲੋਕ ਸਭਾ ਚੋਣਾਂ 9 ਦੀਆਂ ਲੰਘੀਆਂ ਤਾਂ ਅਕਾਲੀ ਭਾਜਪਾ ਸਰਕਾਰ ਨੇ 22 ਜਨਵਰੀ 10 ਤੋਂ ਇਹਨਾਂ ਪਰਿਵਾਰਾਂ ਨੂੰ ਮੁਫਤ ਬਿਜਲੀ ਦੇ ਮਿਲਦੇ 200 ਯੂਨਿਟ ਨੂੰ ਘਟਾ ਕੇ 100 ਯੂਨਿਟ ਕਰਤਾ। ਔਰ ਅਕਾਲੀ ਭਾਜਪਾ ਸਰਕਾਰ ਨੇ 12 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਜਿਹੜੇ ਮੁਫਤ ਬਿਜਲੀ ਦੇ 100 ਯੂਨਿਟ ਸੀ ਉਹਨੂੰ ਵਧਾ ਕੇ 200 ਫੇਰ ਕਰਤਾ। ਇਹ ਸਮਝਣ ਵਾਲੀ, ਤੁਸੀਂ ਦੇਖੋ ਲੋਕਾਂ ਨੂੰ ਮੂਰਖ ਕਿਵੇਂ ਬਣਾਇਆ ਜਾਂਦਾ। 100 ਕਰਤਾ, ਜਦੋਂ ਇਲੈਕਸ਼ਨ ਆ ਗਈਆਂ ਫੇਰ 200 ਕਰਤਾ। ਹੁਣ ਜਦੋਂ ਜਿਹੜੀ ਪਹਿਲੀ ਸਰਕਾਰ ਹੁੰਦੀ ਸੀ 2002 ਤੋਂ 7 ਵਾਲੀ, ਪੈਸੇ ਉਹ ਵੀ ਖੜੇ ਉਹ ਕਰਦੇ, ਉਹ ਕਹਿੰਦੇ ਉਹ ਐਡਜਸਟ ਕਿਹੜੇ ਤਰੀਕੇ ਦੇ ਨਾਲ ਹੋਣਗੇ। 10 ਸਾਲ ਤਾਂ ਗੱਠਜੋੜ ਦੀ ਜਿਹੜੀ ਸਰਕਾਰ ਸੀ ਉਹ ਵੀ ਉੱਥੇ ਜਿਹੜਾ ਜੀ ਉਹ ਕੱਢ ਗਈ। ਪਾਵਰਕਾਮ ਜਿਹੜਾ ਉਹ ਬੜੀ ਮੁਸ਼ਕਲ ਸਥਿਤੀ ਦੇ ਵਿੱਚ ਇਸ ਵੇਲੇ ਜਿਹੜਾ ਉਹ ਫਸਿਆ ਹੋਇਆ। ਔਰ ਜਿਹੜੀਆਂ ਗਊਸ਼ਾਲਾਵਾਂ ਨੂੰ ਮੁਫਤ ਬਿਜਲੀ ਦੇਣ ਦੇ ਬਾਰੇ ਵੀ ਪ੍ਰਵਾਨਗੀ ਰੈਗੂਲੇਟਰੀ ਕਮਿਸ਼ਨ ਤੋਂ ਨਹੀਂ ਲਈ ਗਈ ਸੀਗੀ, ਉਹ ਵੀ ਪੈਸਾ ਹੁਣ ਸਰਕਾਰ ਜਿਹੜੇ ਦੇਣ ਤੋਂ ਹੱਥ ਖੜੇ ਕਰ ਰਹੀ ਹੈ। ਜੇ ਲੋਕ ਅਜੇ ਵੀ ਨਹੀਂ ਸਮਝਦੇ ਕਿ ਆਹ ਕਹਾਣੀ ਜਿਹੜੀ ਅਸਲ ਦੇ ਵਿੱਚ ਕੀ ਆ, ਤੇ ਫਿਰ ਤਾਂ ਇਹ ਆ ਵੀ ਅਸੀਂ ਵੀ ਕੰਧਾਂ ਨਹੀਂ ਜਿਹੜਾ ਜੀ ਉਹ ਟੱਕਰਾਂ ਮਾਰ ਰਹੇ ਆ। ਅਜੇ ਵੀ ਇਹ ਕਹੀ ਜਾਂਦਾ ਕੋਈ ਅਸੀਂ 300 ਯੂਨਿਟ ਮੁਫਤ ਦੇ ਦਿਆਂਗੇ, ਕੋਈ ਕਹਿੰਦਾ ਅਸੀਂ 400 ਯੂਨਿਟ ਮੁਫਤ ਦੇ ਦਿਆਂਗੇ। ਨਵਜੋਤ ਸਿੰਘ ਸਿੱਧੂ ਕਹਿੰਦਾ ਮੈਂ 3 ਰੁਪਏ ਜਿਹੜੀ ਆ ਜੀ ਉਹ ਬਿਜਲੀ 3 ਰੁਪਏ ਦੀ ਜਿਹੜੀ ਉਹ ਦੇ ਦੂੰਗਾ। ਕਿੱਥੋਂ ਆਉਣੀ ਆ, ਕੀ ਕਰਨੀ ਆ, ਇਹਦਾ ਜਵਾਬ ਕਿਸੇ ਕੋਲੇ ਨਹੀਂ ਹੈਗਾ। ਨਹੀਂ, ਇਹ ਤਾਂ ਲੋਕਾਂ ਦੇ ਸਿਰ ਹੀ ਪੈਣਾ ਸਾਰਾ ਕੁਝ। ਲੋਕਾਂ ਨੇ ਨਹੀਂ ਸਮਝਣਾ ਜੀ, ਲੋਕ ਨਹੀਂ ਸਮਝਦੇ ਨਹੀਂ। ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਹਜ਼ਾਰਾਂ ਖੇਤ ਮਜ਼ਦੂਰਾਂ ਦੀ। ਉਹਨਾਂ ਨੇ ਪਟਿਆਲੇ ਨੂੰ 3 ਦਿਨ ਲਈ ਘੇਰਿਆ। ਦੇਖੋ ਇਹ ਖੇਤ ਮਜ਼ਦੂਰ ਨੇ, ਕਿਉਂਕਿ ਇਲੈਕਸ਼ਨਾਂ ਦਾ ਵਰ੍ਹਾ ਸਟਾਰਟ ਹੈ, ਤਾਂ ਉਹ ਸਾਰਿਆਂ ਨੇ ਆਪੋ ਆਪਣੀਆਂ ਮੰਗਾਂ ਦੇ ਵਾਸਤੇ ਜਿਹੜਾ ਉਹ ਘੇਰਨਾ ਸ਼ੁਰੂ ਕੀਤਾ। ਪਟਿਆਲਾ ਇਸ ਵੇਲੇ ਕੇਂਦਰ ਬਿੰਦੂ ਬਣਿਆ ਹੋਇਆ ਇਹਨਾਂ ਜਲਸੇ ਮੁਜ਼ਾਹਰਿਆਂ ਦਾ। ਜੇ ਤੁਸੀਂ ਗੂਗਲ ਦੇ ਉੱਤੇ ਸਰਚ ਵੀ ਕਰਦੇ ਹੋ, YPS ਪਾਉਂਦੇ ਹੋ, ਤੇ ਉੱਥੇ ਲਿਖਿਆ ਆਉਂਦਾ ਕਿ ਬੇਰੁਜ਼ਗਾਰਾਂ ਨੂੰ ਕੁੱਟਣ ਵਾਲੀ ਜਗ੍ਹਾ। ਤਾਂ ਉੱਥੇ ਤਾਂ ਨਹੀਂ ਇਹ ਅਜੇ ਪਹੁੰਚੇ, ਪਰ ਜਿਹੜੇ ਇੱਥੇ ਪੂਡਾ ਗਰਾਊਂਡ ਹੈ ਉਹਦੇ ਵਿੱਚ 3 ਦਿਨਾਂ ਦਾ ਪੱਕਾ ਮੋਰਚਾ ਇਹਨਾਂ ਮਜ਼ਦੂਰਾਂ ਨੇ ਸ਼ੁਰੂ ਕਰਤਾ। ਪੂਰੇ ਪੰਜਾਬ ਦੇ ਵਿੱਚੋਂ ਆਏ ਇਹ ਜਿਹੜੇ ਮਜ਼ਦੂਰ ਨੇ, ਉਹਨਾਂ ਦੇ ਵਿੱਚ ਔਰਤਾਂ ਆਪਣੇ ਬੱਚਿਆਂ ਦੇ ਨਾਲ ਡਟੀਆਂ ਹੋਈਆਂ ਨੇ। 7 ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਉੱਤੇ ਆਧਾਰਿਤ ਇਹ ਸਾਂਝਾ ਮਜ਼ਦੂਰ ਮੋਰਚਾ ਜਿਹੜਾ ਆਇਆ, ਔਰ ਸਭ ਤੋਂ ਵੱਡਾ ਧਰਨਾ ਇਹ ਜਿਹੜਾ ਉਹ ਕਿਹਾ ਜਾ ਰਿਹਾ। ਇੰਨੀਆਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਇਕੱਠਾ 11 ਅਗਸਤ ਨੂੰ ਜਿਹੜਾ ਅੱਜ ਇਹ ਜਿਹੜੀ ਕੱਲ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਨੂੰ ਤੁਰਨਗੇ। ਔਰ ਪੇਂਡੂ ਖੇਤ ਮਜ਼ਦੂਰ ਤੇ ਜਿਹੜੀਆਂ ਕਿਰਤ ਕਾਨੂੰਨਾਂ ਦੇ ਵਿੱਚ ਕੀਤੀਆਂ ਗਈਆਂ ਸੋਧਾਂ, ਖੇਤੀ ਕਾਨੂੰਨ ਵਾਪਸ ਲੈਣ, ਮਜ਼ਦੂਰਾਂ ਦੇ ਕਰਜ਼ੇ ਮਾਫ ਕਰਨ, ਬਿਜਲੀ ਦੇ ਬਿੱਲ ਬਕਾਏ, ਲੋੜਵੰਦਾਂ ਨੂੰ ਪਲਾਟ ਦੇਣ, ਇਹ ਸਾਰੀਆਂ ਮੰਗਾਂ ਇਹਦੇ ਵਿੱਚ ਜਿਹੜੀਆਂ ਉਹ ਰੱਖੀਆਂ ਗਈਆਂ ਨੇ। ਅਕਸਰ ਜਿਹੜੀਆਂ ਇਹ ਜਥੇਬੰਦੀਆਂ ਨੇ, ਮਜ਼ਦੂਰਾਂ ਦੀਆਂ ਹੋ ਗਈਆਂ, ਦੂਜੀਆਂ ਤੀਜੀਆਂ ਹੋ ਗਈਆਂ, ਇਹ ਚੋਣਾਂ ਤੋਂ ਐਨ ਪਹਿਲਾਂ ਲਾਮਬੰਦ ਕਰਦੀਆਂ ਨੇ। ਬਹੁਤਿਆਂ ਨੂੰ ਲਾਮਬੰਦ ਤਾਂ ਕਰਕੇ ਕਰਦੀਆਂ ਨੇ ਕਿ ਅਸਲ ਜਿਹੜੀ ਕਹਾਣੀ ਉਹ ਹੁੰਦੀ ਆ ਕਿ ਫਿਰ ਜਿਹੜੇ ਇਹਨਾਂ ਦੇ ਆਗੂ ਆ ਉਹ ਮਾਰਦੇ ਆ ਸੌਦਾ ਇਕੱਠ ਵਿਖਾ ਕੇ, ਜਿਹੜੀਆਂ ਸਿਆਸੀ ਪਾਰਟੀਆਂ ਨੇ, ਕਿ ਦੱਸੋ ਬਈ ਇੰਨਾ ਬੰਦਾ ਸਾਡੇ ਮਗਰ ਹੈ, ਫਿਰ ਹੁਣ ਕਿੱਧਰ ਨੂੰ ਜਿਹੜਾ ਦੀ ਉਹ ਚੱਲਣਾ। ਇੱਥੇ ਜਿਹੜੇ ਜਿੰਨੇ ਇਹਨਾਂ ਦੇ ਆਗੂ ਨੇ, ਬੜੇ ਤੱਤੇ ਭਾਸ਼ਣ ਇੱਥੇ ਹੋ ਰਹੇ ਨੇ। ਔਰ ਅਕਸਰ ਇਸ ਤਰ੍ਹਾਂ ਦੀਆਂ ਵੱਡੀਆਂ ਵੱਡੀਆਂ ਇਕੱਠ ਜਿਹੜੇ ਹੁੰਦੇ ਆ, ਵੱਡੀਆਂ ਵੱਡੀਆਂ ਰੈਲੀਆਂ ਹੁੰਦੀਆਂ ਨੇ। ਇਹ ਵਿਚਾਰੇ ਲੋਕ ਜਿਹੜੇ ਆਪਣੇ ਔਰਤਾਂ ਬੱਚਿਆਂ ਸਣੇ ਇੱਥੇ ਆਏ ਬੈਠੇ ਨੇ, ਇਹ ਹੁਮਸ ਭਰੇ ਮੌਸਮ ਦੇ ਵਿੱਚ, ਮੱਛਰ ਦੇ ਵਿੱਚ। ਜਦੋਂ ਵੋਟਾਂ ਆ ਗਈਆਂ ਉਦੋਂ ਇਹਨਾਂ ਜਥੇਬੰਦੀਆਂ ਨੇ ਅਨਾਉਂਸ ਕਰ ਦੇਣਾ ਫਲਾਨੀ ਪਾਰਟੀ ਨੂੰ ਐਤਕੀ ਅਸੀਂ ਜਿਹੜੀ ਜੀ ਉਹ ਵੋਟਾਂ ਪਾਵਾਂਗੇ। ਲੋਕ ਵਿਚਾਰੇ ਵੋਟਾਂ ਆਪਣੇ ਆਗੂਆਂ ਦੇ ਕਹੇ ਦੇ ਉੱਤੇ ਪਾ ਦਿੰਦੇ ਆ, ਤੇ ਮੁੜ ਕੇ ਉਹਨਾਂ ਦਾ ਕੀ ਹੁੰਦਾ ਕਿਸੇ ਨੂੰ ਦੱਸਣ ਦੀ ਜਿਹੜੀ ਉਹ ਜ਼ਰੂਰਤ ਨਹੀਂ। ਉਹ 4 ਸਾਲ ਡਾਂਗਾ ਮਾਰਦੀ ਆ ਸਰਕਾਰ, ਤੇ ਆਗੂ ਫੇਰ ਦੁਬਾਰਾ ਉਹਨਾਂ ਲੋਕਾਂ ਨੂੰ 5ਵੇਂ ਸਾਲ ਲੈ ਕੇ ਤੁਰ ਪੈਂਦੇ ਆ ਵੀ ਚਲੋ ਐਤਕੀ ਹੁਣ ਆਹ ਸਰਕਾਰ ਦੇ ਖਿਲਾਫ ਤੁਰੀਏ। ਬਿਲਕੁਲ ਜੀ, ਕਾਫੀ ਸਾਲਾਂ ਤੋਂ ਇਸ ਤਰ੍ਹਾਂ ਹੋ ਰਿਹਾ। ਅੱਗੇ ਗੈਂਗ ਵਾਰ ਦੀ ਜੇ ਗੱਲ ਕਰੀਏ, ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮਾੜੇ ਹਾਲਾਤ ਆ, ਤੇ ਉਸ ਨੂੰ ਲੈ ਕੇ ਸਿਆਸਤਦਾਨਾਂ ਦੀ ਸ਼ਬਦਵਾਰ ਵੀ ਸ਼ੁਰੂ ਆ। ਕੋਈ ਇੱਕ ਤਾਂ ਇਹ ਗੈਂਗਵਾਰ ਜਿਹੜੀ ਹੈ ਜੀ, ਫਿਰ ਉੱਥੇ ਹੀ ਗੱਲ ਆ ਜਾਂਦੀ ਹੈ ਵੀ ਜੇ ਅਜੇ ਵੀ ਲੋਕ ਨਾ ਸਮਝੇ ਕਿ ਇਹ ਗੈਂਗਸਟਰ ਕਿੱਥੋਂ ਪੈਦਾ ਹੋਏ, ਗੈਂਗਸਟਰ ਕਿਵੇਂ ਜਿਹੜੇ ਸੀ ਉਹ ਬਣਨੇ ਸ਼ੁਰੂ ਹੋਏ।
ਕਿਸੇ ਵੇਲੇ ਕਿਹਾ ਜਾਂਦਾ ਹੁੰਦਾ ਸੀਗਾ ਉੱਤਰ ਪ੍ਰਦੇਸ਼ ਦੇ ਵਿੱਚ ਜਾਂ ਬਿਹਾਰ ਨੁਮਾ ਜਿਹੜੀ ਸਿਆਸਤ ਦੀ ਆਪਾਂ ਗੱਲ ਕਰਦੇ ਸੀ, ਉੱਥੇ ਗੈਂਗਸਟਰਾਂ ਦਾ ਬੋਲਬਾਲਾ ਸੀ। ਅੱਜ ਕੱਲ ਪੰਜਾਬ ਨੁਮਾ ਸਿਆਸਤ ਹੈ। ਜਿਹੜੀ ਗੱਠਜੋੜ ਦੀ ਸਰਕਾਰ ਸੀ ਉਹਦੇ ਵੇਲੇ ਇਹਨਾਂ ਗੈਂਗਸਟਰਾਂ ਨੇ ਜਿਹੜਾ ਸੀਗਾ ਉਹ ਉਗਣਾ ਸ਼ੁਰੂ ਕੀਤਾ। ਜੇ ਮੇਰੀ ਜਾਚੇ ਤੁਸੀਂ ਯਾਦ ਕਰੋ ਤਾਂ ਅੰਮ੍ਰਿਤਸਰ ਦੇ ਵਿੱਚ ਜਦੋਂ ਇੱਕ ਥਾਣੇਦਾਰ ਦਾ ਕਤਲ ਹੋਇਆ, ਜਿਹੜਾ ਕਿ ਆਪਣੀ ਕੁੜੀ ਦੀ ਇੱਜ਼ਤ ਬਚਾਉਣ ਆਇਆ ਸੀ, ਉਦੋਂ ਨਹੀਂ ਸਾਂਭਿਆ ਗਿਆ। ਉਹ ਬਿਗਨਿੰਗ ਸੀਗੀ ਇਹਨਾਂ ਦੀ, ਉਹ ਗੈਂਗਸਟਰ ਸੀਗਾ ਬੰਦਾ, ਉਹ ਇਹਨਾਂ ਦੀ ਉਹ ਰੂਲਿੰਗ ਪਾਰਟੀ ਦੇ ਨਾਲ ਹੀ ਸੰਬੰਧਿਤ ਸੀਗਾ। ਸ਼ਰੇਆਮ ਜਿਹੜੀਆਂ ਸੀ ਉਹ ਗੋਲੀ ਉਦੋਂ ਮਾਰੀ ਗਈ। ਉੱਥੋਂ ਇਹ ਨਿਕਲਣੇ ਸ਼ੁਰੂ ਹੋਏ ਤੇ ਮੇਰੀ ਜਾਚੇ ਸਿਖਰ ਜਿਹੜਾ ਸੀਗਾ ਉਹ ਨਾਭਾ ਜੇਲ੍ਹ ਬ੍ਰੇਕ ਸੀਗਾ, ਜਿਹਦੇ ਵਿੱਚ ਅੱਜ ਤੱਕ ਸੀਸੀਟੀਵੀ ਫੁਟੇਜ ਸਾਹਮਣੇ ਨਹੀਂ ਆਈ ਕਿ ਉਹ ਕੌਣ ਨਾਭੇ ਜੇਲ੍ਹ ਦੇ ਵਿੱਚੋਂ ਕਿਹੜੇ ਕਿਹੜੇ ਬੰਦੇ ਛਡਵਾ ਕੇ ਕੌਣ ਲੈ ਕੇ ਜਿਹੜਾ ਦੀ ਉਹ ਗਿਆ ਸੀਗਾ। ਜੇ ਤੁਸੀਂ ਜਿਹੜਾ ਕੰਡੋਵਾਲੀਆ ਦਾ ਮਰਡਰ ਹੁੰਦਾ ਪਿਛਲੇ ਹਫਤੇ ਕੁਝ ਦਿਨ ਪਹਿਲਾਂ, ਅੰਮ੍ਰਿਤਸਰ ਦੇ ਹਸਪੀਟਲ ਦੇ ਅੰਦਰ ਵੜ ਕੇ ਉਹਨੂੰ ਮਾਰਿਆ ਜਾਂਦਾ ਸ਼ਰੇਆਮ, ਦਿਨੇ ਜਿਹੜੀਆਂ ਗੋਲੀਆਂ ਚੱਲਦੀਆਂ ਨੇ। ਉਹਦੇ ਕਤਲ ਦਾ ਬਦਲਾ ਲੈਣ ਦੇ ਵਾਸਤੇ ਵਿੱਕੀ ਮਿੱਡੂ ਖੇੜਾ ਦਾ ਕਤਲ ਹੋ ਜਾਂਦਾ ਮੁਹਾਲੀ ਦੇ ਵਿੱਚ। ਵਿੱਕੀ ਮਿੱਡੂ ਖੇੜਾ ਦਾ ਕਤਲ ਹੋਣ ਤੋਂ ਬਾਅਦ ਜਿਹੜਾ ਇੱਕ ਗੈਂਗਸਟਰ ਜੇਲ੍ਹ ਦੇ ਵਿੱਚ ਆ ਲਾਰੈਂਸ ਬਿਸ਼ਨੋਈ, ਉਹ ਇਹ ਕਹਿੰਦਾ ਕਿ ਵੀ ਉਹ ਸਾਡਾ ਬੰਦਾ ਤੇ ਤਿਆਰ ਰਹੋ ਹੁਣ ਉਹਦੇ ਵਾਸਤੇ ਜਿਨ੍ਹਾਂ ਨੇ ਉਹਨੂੰ ਕਤਲ ਕੀਤਾ। ਪੁਲਿਸ ਕਹਿੰਦੀ ਆ ਕਿ ਇਹਨੂੰ ਵਿਨੇ ਦਿਓੜਾ ਨੇ ਕਤਲ ਕੀਤਾ, ਜਿਹੜਾ ਖਬਚੂ ਆ, ਲੈਫਟੀ ਆ ਉਹ, ਕਿਉਂਕਿ ਲੈਫਟ ਹੈਂਡ ਦੇ ਨਾਲ ਬੰਦਾ ਉੱਥੇ ਗੋਲੀਆਂ ਚਲਾ ਰਿਹਾ ਆ। ਹੁਣ ਵਿਨੇ ਦਿਓੜਾ ਦਾ ਮੈਸੇਜ ਆ ਗਿਆ ਫੇਸਬੁੱਕ ਪੇਜ ਦੇ ਉੱਤੇ, ਉਹ ਕਹਿੰਦਾ ਮੇਰਾ ਵਿੱਕੀ ਮਿੱਡੂ ਖੇੜਾ ਦੇ ਕਤਲ ਦੇ ਨਾਲ ਕੋਈ ਸੰਬੰਧ ਨਹੀਂ। ਉਹ ਕਹਿੰਦਾ ਜਾਣਬੁੱਝ ਕੇ ਪੁਲਿਸ ਮੇਰਾ ਨਾਮ ਇਹਦੇ ਵਿੱਚ ਸ਼ਾਮਲ ਕਰ ਰਹੀ ਆ। ਜੇ ਪੁਲਿਸ ਦੇ ਕੋਲੇ ਕੋਈ ਸਬੂਤ ਆ ਕਿ ਇਹ ਕਤਲ ਮੈਂ ਕੀਤਾ ਵਿੱਕੀ ਮਿੱਡੂ ਖੇੜਾ ਦਾ, ਤਾਂ ਉਹ ਮੀਡੀਆ ਦੇ ਵਿੱਚ ਜਾਰੀ ਕਰ ਦੇਵੇ। ਹੁਣ ਉਹਨੇ ਕੀਤਾ ਜਾਂ ਨਹੀਂ ਕੀਤਾ, ਪਰ ਉਹ ਜਿਹੜਾ ਲਾਰੈਂਸ ਬਿਸ਼ਨੋਈ ਦਾ ਗਰੁੱਪ ਹੈ ਉਹ ਇਹ ਕਹਿੰਦਾ ਕਿ ਜਿਹੜੇ ਵਿੱਕੀ ਮਿੱਡੂ ਖੇੜਾ ਨੂੰ ਮਾਰਨ ਵਾਲੇ ਨੇ ਉਹ ਤਾਂ ਤਿਆਰ ਰਹਿਣ ਇਸ ਬਦਲੇ ਦੇ ਵਾਸਤੇ। ਇਹਦਾ ਇੱਕ ਹੋਰ ਪੁਆਇੰਟ ਜਿਹੜਾ ਜੀ ਵੱਡਾ ਉਹ ਇਹ ਆ ਕਿ ਜੇ ਇੱਕ ਪਾਸੇ ਇਹ ਕਹਿੰਦਾ ਜਿਹੜਾ ਲਾਰੈਂਸ ਬਿਸ਼ਨੋਈ, ਜਿਹੜਾ ਸੈਂਕੜੇ ਕੇਸਾਂ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਮੌਜੂਦ ਆ, ਉਹਨੂੰ ਜਦੋਂ ਇੰਟਰੋਡਿਊਸ ਕੀਤਾ ਗਿਆ ਇਸ ਸਟੂਡੈਂਟ ਜਿਹੜੀ ਪੋਲਿਟਿਕਸ ਆ ਉਹਦੇ ਵਿੱਚ, ਉਹ ਵਿੱਕੀ ਮਿੱਡੂ ਖੇੜਾ ਨੇ ਉਹਨੂੰ ਇੰਟਰੋਡਿਊਸ ਕੀਤਾ ਸੀਗਾ। ਉਹਦੀ ਵੀਡੀਓ ਵੀ ਵਾਇਰਲ ਹੋਈ ਆ ਕਿ ਜਦੋਂ ਉਹਨੇ ਇੰਟਰੋਡਿਊਸ ਕੀਤਾ। ਤੇ ਉਧਰੋਂ ਜਿਹੜਾ ਅਕਾਲੀ ਦਲ ਬਾਦਲ ਹੈ ਉਹ ਇਹ ਕਹਿੰਦਾ ਕਿ ਵਿੱਕੀ ਮਿੱਡੂ ਖੇੜਾ ਤਾਂ ਸਾਡੇ ਪਰਿਵਾਰ ਦਾ ਮੈਂਬਰ ਹੈ, ਕਿਉਂਕਿ ਸੋਈ ਜਿਹੜੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਉਹਦਾ ਉਹ ਆਗੂ ਰਿਹਾ, ਅੱਜ ਉਹ ਯੂਥ ਆਗੂ ਸੀਗਾ ਖੇੜਾ। ਜਿਹੜੇ ਵਿਕਰਮ ਮਜੀਠੀਆ ਉਹਨਾਂ ਦੇ ਬਹੁਤ ਨੇੜਿਆਂ ਦੇ ਵਿੱਚੋਂ ਵਿੱਕੀ ਮਿੱਡੂ ਖੇੜਾ। ਜਿਸ ਦਿਨ ਇਹਦਾ ਕਤਲ ਹੁੰਦਾ ਉਸ ਦਿਨ ਜੇ ਤੁਸੀਂ ਵੀਡੀਓਜ਼ ਦੇਖੀਆਂ ਹੋਣ ਇਹਨਾਂ ਦੀਆਂ, ਉਹ ਬੜੀਆਂ ਭਾਵਕ ਵੀਡੀਓ ਇਹਨਾਂ ਨੇ ਜਿਹੜੀਆਂ ਪਾਈਆਂ ਸੀਗੀਆਂ। ਉਹ ਵੱਖਰੀ ਗੱਲ ਹੈ ਕਿ ਉਹਨਾਂ ਭਾਵਕ ਵੀਡੀਓ ਤੋਂ ਬਾਅਦ ਜਦੋਂ ਉਹਦਾ ਅੰਤਮ ਸੰਸਕਾਰ ਹੋਣਾ ਸੀ, ਉਦੋਂ ਪਹਿਲਾਂ ਸੀਟਾਂ ਵੰਡਣ ਦੇ ਕਰਕੇ ਲੱਡੂ ਜਿਹੜਾ ਜੀ ਉਹ ਵੰਡਦੇ ਵੀ ਇਹ ਦਿਸੇ। ਸੁਖਬੀਰ ਸਿੰਘ ਬਾਦਲ ਹੋਣੀ ਵਿੱਕੀ ਮਿੱਡੂ ਖੇੜਾ ਦੇ ਘਰੇ ਵੀ ਜਿਹੜਾ ਗਏ। ਇੱਕ ਪਾਸੇ ਜਿਹੜੇ ਨੋਨ ਗੈਂਗਸਟਰ ਨੇ ਉਹ ਕਹਿੰਦੇ ਆ ਸਾਡਾ ਉਹ ਬੰਦਾ ਸੀ, ਗੈਂਗਵਾਰ ਦੇ ਵਿੱਚ ਉਹ ਮਾਰਿਆ ਗਿਆ ਤੇ ਅਸੀਂ ਉਹਦਾ ਬਦਲਾ ਲਵਾਂਗੇ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਹੋਰੀ ਇਹ ਕਹਿੰਦੇ ਕਿ ਉਹ ਸਾਡਾ ਬੰਦਾ, ਤੇ ਉਹ ਸਿੱਧਾ ਦੋਸ਼ ਜਿਹੜਾ ਇਹਦੇ ਲਾ ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦੇ ਉੱਤੇ ਕਿ ਜੱਗੂ ਭਗਵਾਨਪੁਰੀਆ ਜਿਹੜਾ ਉਹ ਜੇਲ੍ਹ 'ਚ ਬੈਠਾ ਸਾਰਾ ਕੁਝ ਕਰਾਈ ਜਾ ਰਿਹਾ। ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ, ਸੁਖਜਿੰਦਰ ਸਿੰਘ ਰੰਧਾਵਾ ਕਹਿੰਦਾ ਜੀ ਜੇਲ੍ਹ ਮੰਤਰੀ ਮੈਂ ਜ਼ਰੂਰ ਆ, ਜਿਹੜਾ ਜੱਗੂ ਭਗਵਾਨਪੁਰੀਆ ਉਹ ਤਾਂ ਪੰਜਾਬ ਦੀ ਜੇਲ੍ਹ 'ਚ ਹੀ ਹੈ ਨਹੀਂ, ਉਹ ਤਾਂ ਜਿਹੜਾ ਇੱਥੇ ਤਿਹਾੜ ਜੇਲ੍ਹ ਦੇ ਵਿੱਚ ਹੈ ਦਿੱਲੀ ਦੀ। ਉੱਥੇ ਜਾ ਕੇ ਸੁਖਬੀਰ ਸਿੰਘ ਬਾਦਲ ਹੋਰੀ ਪੁੱਛਣ ਕਿ ਉਹ ਕਿਉਂ ਚਲਾਉਂਦਾ, ਸਾਡੇ ਅੰਡਰ ਉਹ ਹੈ ਨਹੀਂ। ਇੱਕ ਪਾਸੇ ਜਿਹੜੀ ਗੈਂਗਵਾਰ ਹੈ ਉਹ ਚੱਲ ਰਹੀ ਹੈ, ਦੂਜੇ ਪਾਸੇ ਸ਼ਬਦਵਾਰ ਜਿਹੜੀ ਆ ਉਹ ਸ਼ੁਰੂ ਹੋ ਗਈ ਆ। ਹੁਣ ਸਵਾਲ ਇਹ ਆ ਕਿ ਜਿਸ ਕਿਸਮ ਦੀਆਂ ਧਮਕੀਆਂ ਦੇ ਰਹੇ ਆ ਇੱਕ ਦੂਜੇ ਨੂੰ ਸਾਰੇ ਗੈਂਗਸਟਰ, ਉਸ ਮਾਮਲੇ ਦੇ ਉੱਤੇ ਕੋਈ ਇਹ ਜਿਹੜਾ ਮੋਡਿਊਲ ਆ ਇਹਦੀ ਗੱਲ ਡੀਜੀਪੀ ਸਾਹਿਬ ਕਿਉਂ ਨਹੀਂ ਕਰ ਰਹੇ? ਉਹ ਬਾਕੀ ਮੋਡਿਊਲ ਦੀ ਗੱਲ ਤਾਂ ਕਰੀ ਜਾਂਦੇ ਆ, ਇਹਦੀ ਗੱਲ ਨਹੀਂ ਉਹ ਜਿਹੜੀ ਕਰ ਰਹੇ। ਬਹੁਤ ਸਾਰੇ ਗੈਂਗਸਟਰ ਜੇਲ੍ਹਾਂ ਦੇ ਵਿੱਚ ਨੇ, ਕੀ ਜੇਲ੍ਹਾਂ ਦੇ ਅੰਦਰ ਜਿਹੜੀ ਗੈਂਗਵਾਰ ਹੈ ਉਹ ਉਸ ਪਾਸੇ ਵੱਲ ਨੂੰ ਇਹ ਇਸ਼ਾਰਾ ਨਹੀਂ ਹੋ ਰਿਹਾ ਕਿ ਇਹ ਗੈਂਗਵਾਰ ਜਿਹੜੀ ਜੇਲ੍ਹਾਂ ਦੇ ਵਿੱਚ ਸਟਾਰਟ ਹੋ ਸਕਦੀ ਹੈ ਕਿਸੇ ਟਾਈਮ? ਹੁੰਦੀ ਰਹੀ ਆ ਅੱਗੇ ਬੜਾ ਕੁਝ। ਤੇ ਸਰੋਤੇ ਤੁਸੀਂ ਕਾਲ ਕਰ ਸਕਦੇ ਹੋ 4082725200 040825 ਅੱਗੇ ਚੜੂਨੀ ਦੀ ਜੇ ਗੱਲ ਕਰੀਏ, ਉਸ ਨਾਲ ਰਲ ਕੇ ਸਨਅਤਕਾਰਾਂ ਨੇ ਇੱਕ ਪਾਰਟੀ ਬਣਾਈ ਆ ਜਿਸ ਦਾ ਨਾਮ ਰੱਖਿਆ ਬੱਪ। ਬਿਲਕੁਲ ਜੀ, ਇਹ ਜਿਹੜੀ ਕਿਉਂਕਿ ਸਿਆਸੀ ਪਾਰਟੀਆਂ ਆਪਾਂ ਅੱਗੇ ਇੱਕ ਦਿਨ ਗੱਲ ਕੀਤੀ ਸੀਗੀ ਕਿ
ਆਉਂਦੇ ਦਿਨਾਂ ਦੇ ਦੌਰਾਨ ਪੰਜਾਬ ਦੇ ਵਿੱਚ ਨਵੀਆਂ ਸਿਆਸੀ ਪਾਰਟੀਆਂ ਜਨਮ ਲੈਣਗੀਆਂ, ਕਿਉਂਕਿ ਐਤਕੀ ਕੁਝ ਜ਼ਿਆਦਾ ਚਾਂਸਸ ਹੈ। ਇਹ ਤੇ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਹੜੀ ਇੱਕ ਸਿਆਸੀ ਪਾਰਟੀ ਜਿਹੜੀ ਵੱਡੇ ਪੱਧਰ ਦੇ ਉੱਤੇ ਆ, ਉਹਦੀ ਇੱਕ ਸਟ੍ਰੈਟਜੀ ਦਾ ਪਾਰਟ ਹੈ। ਜਦੋਂ ਉਹ ਕਿਸੇ ਸੂਬੇ ਦੇ ਵਿੱਚ ਲੜਦੀ, ਉਹ ਛੋਟੀਆਂ ਛੋਟੀਆਂ ਸਿਆਸੀ ਪਾਰਟੀਆਂ ਖੜੀਆਂ ਕਰ ਦਿੰਦੀ, ਬਹੁਤ ਸਾਰੀਆਂ, ਤਾਂ ਕਿ ਵੱਖੋ ਵੱਖਰੇ ਜਿਹੜੇ ਵਰਗ ਨੇ ਉਹਨਾਂ ਦੀਆਂ ਵੋਟਾਂ ਵੰਡੀਆਂ ਜਾਣ। ਇਹ ਉਹਦਾ ਪਾਰਟ ਹੈ ਜਾਂ ਕੀ ਆ? ਪਰ ਇੰਨਾ ਜ਼ਰੂਰ ਹੈ, ਆਪਾਂ ਇੱਕ ਗੱਲ ਕੀਤੀ ਸੀਗੀ, ਉਹ ਚੰਨਣ ਸਿੰਘ ਸਿੱਧੂ ਹੋਰਾਂ ਨੇ ਪਾਰਟੀ ਇੱਥੇ ਪੰਜਾਬ ਦੇ ਵਿੱਚ ਜਿਹੜੀ ਆ ਉਹ ਬਣਾਈ ਆ। ਉਹ ਕਹਿੰਦੇ ਕਿ ਅਸੀਂ ਮਜ਼ਦੂਰਾਂ ਦੀ ਤੇ ਕਿਸਾਨਾਂ ਦੀ ਜਿਹੜੀ ਆ ਉਹ ਪਾਰਟੀ ਖੜੀ ਕਰ ਲਈ ਹੈ। ਗੁਰਨਾਮ ਸਿੰਘ ਚਡੂਨੀ ਹਰਿਆਣੇ ਤੋਂ ਕਿਸਾਨ ਆਗੂ ਨੇ। ਹਰਿਆਣੇ ਦੇ ਵਿੱਚ ਇੱਕ ਵਾਰੀ ਚੋਣ ਵੀ ਉਹਨਾਂ ਨੇ ਲੜੀ, 1100 ਵੋਟ ਉਹਨਾਂ ਨੇ ਲੋਕ ਸਭਾ ਤੋਂ ਹਾਸਲ ਕੀਤੀ ਸੀ। ਹੁਣ ਸਵਾਲ ਵੱਡਾ ਇਹ ਆ ਕਿ ਗੁਰਨਾਮ ਸਿੰਘ ਚਡੂਨੀ ਹੋਰੀ ਉੱਤਰ ਪ੍ਰਦੇਸ਼ ਨੂੰ ਛੱਡ ਕੇ, ਉੱਤਰਾਖੰਡ ਨੂੰ ਛੱਡ ਕੇ, ਉਹ ਵੱਡੇ ਸੂਬੇ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਚੋਣਾਂ ਲੜਨੀਆਂ ਨੇ, ਉੱਥੇ ਤਾਂ ਉਹ ਕੋਈ ਗਰੁੱਪ ਨਹੀਂ ਖੜਾ ਕਰ ਰਹੇ। ਉਹ ਪੰਜਾਬ ਦੇ ਵਿੱਚ ਆ ਕੇ ਇੱਕ ਸਿਆਸੀ ਨਵੀਂ ਧਿਰ ਜਿਹੜੀ ਆ ਉਹ ਲਾਂਚ ਕਰ ਰਹੇ ਆ। ਉਹ ਕਹਿੰਦੇ ਅਸੀਂ 117 ਸੀਟਾਂ ਜਿਹੜੀਆਂ ਲੜਨੀਆਂ ਨੇ। ਦੀਪ ਸਿੱਧੂ ਵੀ ਜਿਹੜਾ ਦੀ ਉਹ ਆ ਗਿਆ, ਉਹ ਵੀ ਗੁਰਨਾਮ ਸਿੰਘ ਚਡੂਨੀ ਦੇ ਨਾਲ ਤੁਰੂਗਾ ਲੱਗਦਾ, ਜਿਹੋ ਜਿਹੇ ਹਾਲਾਤ ਜਿਹੜੇ ਉਹ ਬਣ ਰਹੇ ਨੇ। ਇਹਨਾਂ ਨੇ ਆਪਣਾ ਗਰੁੱਪ ਜਿਹੜਾ ਉਹ ਖੜਾ ਕਰਨਾ। ਇੱਕ ਹੁਣ ਸਨਅਤਕਾਰ ਜਿਹੜੇ ਨੇ, ਉਹਨਾਂ ਨੇ ਆਪਣੀ ਪਾਰਟੀ ਖੜੀ ਕਰ ਲਈ ਹੈ ਤੇ ਗੁਰਨਾਮ ਸਿੰਘ ਚਡੂਨੀ ਉਹਨਾਂ ਦੇ ਨਾਲ ਗਏ। ਹੁਣ ਪਤਾ ਨਹੀਂ ਜਿਹੜਾ ਗੁਰਨਾਮ ਸਿੰਘ ਚਡੂਨੀ ਉਹਨਾਂ ਨੇ ਗਰੁੱਪ ਖੜਾ ਕਰਨਾ, ਇਹਦਾ ਮਤਲਬ ਕਿ ਉਹ ਗੱਠਜੋੜ ਕਰੂਗਾ ਇਹਨਾਂ ਸਨਅਤਕਾਰਾਂ ਦੀ ਪਾਰਟੀ ਦੇ ਨਾਲ। ਇਹ ਜਿਹੜੀ ਸਨਅਤਕਾਰਾਂ ਨੇ ਪਾਰਟੀ ਜਿਹੜੀ ਬਣਾਈ, ਉਹਦਾ ਨਾਮ ਰੱਖਿਆ ਉਹਨਾਂ ਨੇ ਭਾਰਤੀ ਆਰਥਿਕ ਪਾਰਟੀ, BAP। BAP ਮਤਲਬ ਬਾਪ, BJP ਦੇ ਨਾਲ ਮਿਲਦਾ ਜੁਲਦਾ ਨਾਮ ਰੱਖ ਲਿਆ, ਔਰ ਉਹ ਬਾਪ ਬਣਾਤਾ ਵੀ ਇਹ ਪਿਓ ਆ ਪਾਰਟੀ ਜਿਹੜੀ ਉਹ ਸਾਰਿਆਂ ਦੀ। ਇਹ ਵੀ ਕਹਿਤਾ ਕਿ ਗੁਰਨਾਮ ਸਿੰਘ ਚਡੂਨੀ ਦੀ ਅਗਵਾਈ ਦੇ ਵਿੱਚ ਸਾਰੀਆਂ 117 ਸੀਟਾਂ ਦੇ ਉੱਤੇ ਚੋਣਾਂ ਲੜੀਆਂ ਜਾਣਗੀਆਂ। ਔਰ ਇਹ ਵੀ ਕਿਹਾ ਗਿਆ ਕਿ ਮੁੱਖ ਮੰਤਰੀ ਦਾ ਚਿਹਰਾ ਵੀ ਗੁਰਨਾਮ ਸਿੰਘ ਚਡੂਨੀ ਨੂੰ ਜਿਹੜਾ ਉਹ ਬਣਾਇਆ ਗਿਆ। ਸਨਅਤਕਾਰ ਤਰੁਣ ਜੈਨ ਬਾਵਾ ਨੂੰ ਕੌਮੀ ਪ੍ਰਧਾਨ ਇਹਦਾ ਬਣਾਇਆ ਗਿਆ। ਔਰ ਇਹ ਵੀ ਕਿਹਾ ਜਾਂਦਾ ਕਿ ਕਈ ਸਨਅਤਕਾਰ ਸਮਰਥਕਾਂ ਨੇ ਜਿਹੜਾ ਇਹ ਕਿਹਾ ਕਿ ਅਸੀਂ ਇਸ ਪਾਰਟੀ ਦੇ ਵਿੱਚ ਜਿਹੜਾ ਦੀ ਉਹ ਆਵਾਂਗੇ। ਦੱਸਣ ਵਾਲੇ ਜਿਹੜੇ ਦੀ ਉਹ ਇਹ ਦੱਸਦੇ ਨੇ ਕਿ ਇਹ ਜਿਹੜੀ ਖਿਚੜੀ ਰਿੱਝ ਰਹੀ ਆ ਨਵੀਆਂ ਨਵੀਆਂ ਪਾਰਟੀਆਂ ਦੀ, ਇਹਦੇ ਪਿੱਛੇ ਬਹੁਤ ਕੁਝ ਹੈ। ਇਹਨਾਂ ਨੂੰ ਜਿਹੜਾ ਕਿਸਾਨ ਅੰਦੋਲਨ ਹੈ, ਸੰਯੁਕਤ ਕਿਸਾਨ ਮੋਰਚੇ ਨੂੰ ਪਾੜਨ ਦੇ ਵਾਸਤੇ ਔਰ ਸੰਯੁਕਤ ਕਿਸਾਨ ਮੋਰਚੇ ਦੇ ਇਸ ਅੰਦੋਲਨ ਨੂੰ ਹਰਟ ਕਰਨ ਦੇ ਵਾਸਤੇ ਜਿਹੜੀਆਂ ਉਹ ਕਿਤੇ ਨਾ ਕਿਤੇ ਖੜਾ ਕੀਤਾ ਗਿਆ। ਇੱਕ ਗੱਲ ਬੜੀ ਕਲੀਅਰ ਜਿਹੜੀ ਆ ਉਹ ਹੌਲੀ ਹੌਲੀ ਹੁੰਦੀ ਜਾ ਰਹੀ ਆ ਕਿ ਜਦੋਂ ਇੰਨੀਆਂ ਜਥੇਬੰਦੀਆਂ ਤੋੜੀਆਂ ਨਹੀਂ ਜਾ ਸਕੀਆਂ, ਖਰੀਦੀਆਂ ਨਹੀਂ ਜਾ ਸਕੀਆਂ, ਕਿਸਾਨ ਅੰਦੋਲਨ ਦੀ ਆਪਾਂ ਗੱਲ ਕੀਤੀ ਆ ਕਿ ਉਹ ਜਿਸ ਤਰੀਕੇ ਦੇ ਨਾਲ ਚੱਲ ਰਿਹਾ, ਬਰਾਬਰ ਦੀ ਸੰਸਦ ਜਿਹੜੀ ਉਹ ਆਪਣੀ ਲਾ ਰਿਹਾ, ਧਿਆਨ ਖਿੱਚ ਰਿਹਾ, ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੀ ਗੱਲਬਾਤ ਜਿਹੜੀ ਆ ਉਹ ਦਿਸ ਰਹੀ ਆ, ਤੇ ਉਦੋਂ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਹ ਲਿਆ ਕੇ ਭੰਬਲ ਭੂਸਾ ਕ੍ਰੀਏਟ ਕਰਨ ਦੀ ਪੂਰੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ। ਉਹਦੇ ਚ ਕਿੰਨਾ ਸਫਲ ਹੁੰਦੇ ਆ ਇਹ ਨਹੀਂ ਪਤਾ, ਪਰ ਇੰਨਾ ਜ਼ਰੂਰ ਆ ਕਿ ਹਰਟ ਤਾਂ ਕਰਨਾ ਜਿਹੜਾ ਜੀ ਉਹ ਮਕਸਦ ਹੈਗਾ। ਕਿਤੇ ਨਾ ਕਿਤੇ ਵੱਡਾ ਮਕਸਦ ਇੱਕ ਹੈਗਾ ਆ ਕਿ ਇਹਨੂੰ, ਇਸ ਸਭ ਕਾਸੇ ਨੂੰ, ਮੋਰਚੇ ਨੂੰ ਖਾਸ ਤੌਰ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਹਰਟ ਕੀਤਾ ਜਾਵੇ। ਇਲੈਕਸ਼ਨ ਲੜਨੀ ਕੋਈ ਮਾੜੀ ਗੱਲ ਨਹੀਂ ਗੀ, ਨਾ ਸੂਬੇ ਦੀ ਇਲੈਕਸ਼ਨ ਲੜਨੀ ਮਾੜੀ ਗੱਲ ਹੈ, ਨਾ ਮੁਲਕ ਦੀ ਇਲੈਕਸ਼ਨ ਲੜਨੀ ਜਿਹੜੀ ਉਹ ਮਾੜੀ ਗੱਲ ਹੈ। ਪਰ ਜਦੋਂ ਮੋਰਚਾ ਏਡੇ ਵੱਡੇ ਪੱਧਰ ਦੇ ਉੱਤੇ ਹੋਵੇ, ਇਸ ਲੈਵਲ ਦੇ ਉੱਤੇ ਪਹੁੰਚਿਆ ਹੋਇਆ ਹੋਵੇ, ਤੇ ਉਦੋਂ ਕੁਝ ਲੋਕ ਇਹ ਤੁਰ ਪੈਣ ਵੀ ਪਹਿਲਾਂ ਚੋਣਾਂ ਲੜ ਲਓ, ਮੋਰਚਾ ਬਾਅਦ ਦੇਖਾਂਗੇ। ਕੁਝ ਕਹਾਣੀ ਤਾਂ ਸਮਝ ਆਉਂਦੀ ਹੈ ਨਾ ਜੀ ਜੀ ਬਿਲਕੁਲ। ਚਲੋ ਆਉਂਦੇ ਦਿਨਾਂ 'ਚ ਪਤਾ ਲੱਗ ਜਾਊਗਾ। ਤਾਂ ਸਰੋਤੇ ਤੁਸੀਂ ਕਾਲ ਕਰਕੇ ਜੇ ਤੁਹਾਡਾ ਕੋਈ ਸਵਾਲ ਹੈ ਕਰ ਸਕਦੇ ਆ 408 272 5200। ਅਖੀਰਲਾ ਸਵਾਲ ਹੈ ਕਿ ਜਿਹੜਾ ਸਿੱਧੂ ਆ ਤੋਂ ਬੇਲਗਾਮ ਹੀ ਹੋਇਆ ਹੈਗਾ ਆ, ਉਸਨੇ ਨਿਰੰਜਨ ਸਿੰਘ ਦੀ ਰਿਪੋਰਟ ਦੇ ਕੁਝ ਕੁ ਹਿੱਸੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੇ ਤੇ ਆਪਣੀ ਸਰਕਾਰ ਤੇ ਫਿਰ ਸਵਾਲ ਚੁੱਕੇ। ਦੇਖੋ ਇਹਦੇ ਵਿੱਚ ਰਿਪੋਰਟਾਂ 3 ਨੇ ਵੈਸੇ ਜਿਹੜੀਆਂ ਦੀ ਇਹ ਆਪਣੇ ਆਪ 'ਚ ਤੁਸੀਂ ਦੇਖੋ ਸਵਾਲ ਹੈ ਕਿ 2.5 ਸਾਲਾਂ ਤੋਂ ਇਹ ਰਿਪੋਰਟਾਂ ਹਾਈ ਕੋਰਟ ਦੇ ਵਿੱਚ ਪਈਆਂ ਨੇ। ਸੱਤਾਧਾਰੀ ਧਿਰ ਦੀ ਡਿਊਟੀ ਹੁੰਦੀ ਆ ਇਹਨਾਂ ਰਿਪੋਰਟਾਂ ਨੂੰ ਸਾਹਮਣੇ ਲਿਆਉਣਾ। ਬੇਸ਼ੱਕ ਨਵਜੋਤ ਸਿੰਘ ਸਿੱਧੂ ਨੇ ਜਦੋਂ ਉਹਦਾ ਮਹਿਕਮਾ ਬਦਲਤਾ, ਉਹ ਛੱਡ ਕੇ ਲਾਂਭੇ ਹੋ ਗਏ ਤੇ ਮੌਨ ਵਰਤ ਧਾਰ ਕੇ ਘਰੇ ਬਹਿ ਗਏ ਜਾ ਕੇ, ਪਰ ਉਹ ਸਰਕਾਰ ਦਾ ਪਾਰਟ ਤਾਂ ਫਿਰ ਵੀ ਰਹੇ ਨਾ। MLA ਨੇ, ਕਾਂਗਰਸ ਦੇ MLA ਨੇ, ਜਿਹੜੇ ਉਹ ਸਵਾਲ ਖੜੇ ਕਰ ਰਹੇ ਆ ਕਿ ਉਹ ਬੜੇ ਅਜੀਬੋ ਗਰੀਬ ਨੇ। ਪਤਾ ਨਹੀਂ ਉਹ ਸਮਝ ਆਉਂਦੇ ਨੇ ਜਾਂ ਨਹੀਂ ਕੁਝ ਲੋਕਾਂ ਨੂੰ। ਉਹ ਕਹਿੰਦੇ ਜੀ ਕਿ ਅਸੀਂ ਜਿੰਨੇ ਮਾਫੀਆ ਨੇ ਖਤਮ ਕਰ ਦਿਆਂਗੇ, ਰੇਤ ਮਾਫੀਆ ਖਤਮ ਕਰ ਦਿਆਂਗੇ, ਚਿੱਟਾ ਮਾਫੀਆ ਖਤਮ ਕਰ ਦਿਆਂਗੇ, 22 ਦੇ ਵਿੱਚ ਸਰਕਾਰ ਬਣਾ ਦਿਓ।
ਫਿਰ ਕਹਿੰਦੇ ਜੀ 3 ਰੁਪਏ ਬਿਜਲੀ ਦੇਵਾਂਗੇ, ਨਾ ਅਸੀਂ 300 ਯੂਨਿਟ ਦੇਵਾਂਗੇ ਫ੍ਰੀ, ਨਾ 400 ਦੇਵਾਂਗੇ, 22 ਚ ਸਰਕਾਰ ਬਣਾ ਦਿਓ ਫਿਰ ਦੇਵਾਂਗੇ। ਵੀ ਹੁਣ ਸਰਕਾਰ ਜਿਹੜੀ ਆ ਉਹ ਫਿਰ ਕਿਹਦੀ ਆ? ਹੁਣ ਸਰਕਾਰ ਕਾਂਗਰਸ ਦੀ ਹੈ। ਕਾਂਗਰਸ ਦੇ ਮੁਖੀ ਜਾਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ। ਉਹ ਇਹ ਕਹਿ ਰਹੇ ਆ ਕਿ ਹੁਣ ਸਰਕਾਰ ਉਹਨਾਂ ਦੀ ਨਹੀਂ, ਦੁਬਾਰਾ ਬਣਾਓ ਫਿਰ ਉਹਨਾਂ ਦੀ ਆਊਗੀ। ਉਹਨਾਂ ਨੇ ਕੱਲ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ, ਕਿਉਂਕਿ ਜਿਹੜੀਆਂ 3 ਰਿਪੋਰਟਾਂ ਨੇ, ਇੱਕ ਤਾਂ ਹੈਗੀ ਸੈਂਟਰ ਵਾਲੀ, 2 ਪੰਜਾਬ ਦੀਆਂ ਨੇ। ਪੰਜਾਬ ਵਾਲੀਆਂ ਜਿਹੜੀਆਂ ਨੇ ਉਹ ਹਰਪ੍ਰੀਤ ਸਿੰਘ ਸਿੱਧੂ ਦੀ ਇੱਕ ਰਿਪੋਰਟ ਹੈ STF ਦੀ, ਇੱਕ ਹੈਗੀ ਜਿਹੜੇ DGP ਸਿਧਾਰਥ ਚਟੋਪਾਧਿਆਏ ਦੀ। ਇਹ ਜਿਹੜੀ ਰਿਪੋਰਟ ਹੈ ਇਹ ਸੈਂਟਰ ਦੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਜਿਹੜੇ ਨੇ ਨਰਿੰਜਨ ਸਿੰਘ ਵਾਲੀ ਆ। ਇਹਦੇ ਕੁਝ ਪੇਜ ਉਹਨਾਂ ਨੇ ਜਿਹੜੇ ਆ ਉਹ ਕੀਤੇ ਨੇ ਵਾਇਰਲ ਕੱਲ। ਇਹਦੇ ਵਿੱਚ ਜਿਹੜਾ ਨਰਿੰਜਨ ਸਿੰਘ ਨੇ ਜਦੋਂ 2015 ਦੇ ਵਿੱਚ, ਜਦੋਂ ਬਿਕਰਮ ਸਿੰਘ ਮਜੀਠੀਆ ਪੰਜਾਬ ਦੇ ਮਾਲ ਮੰਤਰੀ ਹੁੰਦੇ ਸੀ, ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਸੀ, ਉਹਦੀ ਰਿਪੋਰਟ ਦੇ ਕੁਝ ਭਾਗ ਨੇ ਜਿਹਦੇ ਵਿੱਚ ਵਿਦੇਸ਼ਾਂ ਦੇ ਵਿੱਚ ਰਹਿੰਦੇ ਸੱਤਾ ਤੇ ਪਿੰਦੀ ਦਾ ਜ਼ਿਕਰ ਹੈ ਸਾਰਾ, ਕਿ ਉਹ ਬਿਕਰਮ ਸਿੰਘ ਮਜੀਠੀਆ ਦੇ ਵਿਆਹ ਦੇ ਉੱਤੇ ਆਏ ਤੇ ਉੱਥੇ ਉਹਨਾਂ ਨੂੰ ਜਿਵੇਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ, ਉਹਨਾਂ ਨੂੰ ਜਿਹੜੀ ਪਾਇਲਟ ਗੱਡੀ ਦਿੱਤੀ ਗਈ, ਆਪਣੀਆਂ ਗੱਡੀਆਂ ਜਿਹੜੀਆਂ ਉਹ ਦਿੱਤੀਆਂ, ਇਹਦਾ ਸਾਰਾ ਜ਼ਿਕਰ ਆ ਉਹਦੇ ਵਿੱਚ। ਹੁਣ ਸਵਾਲਾਂ ਦਾ ਸਵਾਲ ਇਹ ਆ ਕਿ ਤੁਸੀਂ 4.5 ਸਾਲ ਤੋਂ ਤੁਹਾਡੀ ਸਰਕਾਰ ਇਹ ਰਿਪੋਰਟ ਦੱਬ ਕੇ ਬੈਠੀ ਹੋਈ ਆ। ਤੁਸੀਂ ਕਹਿੰਦੇ ਆ ਕਿ ਆ ਲਓ ਜੀ ਜਿਹੜੀ ਰਿਪੋਰਟ ਹੈ ਇਹਦੇ ਚ ਵਿਕਰਮ ਮਜੀਠੀਆ ਦਾ ਨਾਮ ਹੈ, ਉਹ ਬੰਦਾ ਸਿੱਧਾ ਲੈ ਰਿਹਾ, ਇਹਦੇ ਉੱਤੇ ਕਾਰਵਾਈ ਕਰੋ। ਕਾਰਵਾਈ ਕਰਨ ਨੂੰ ਕਿਹਨੂੰ ਕਹਿ ਰਹੇ ਹੋ ਤੁਸੀਂ? ਜਿਹੜਾ ਪ੍ਰਧਾਨ ਹੁੰਦਾ ਪਾਰਟੀ ਦਾ, ਉਹ ਸਰਕਾਰ ਤੋਂ ਉੱਪਰ ਹੁੰਦਾ। ਉਹ ਜਿਹੜੀ ਰਿਪੋਰਟ ਦੀਆਂ ਕਾਪੀਆਂ ਦੇ ਰਹੇ ਆ ਉਹ ਸੈਂਟਰ ਵਾਲੀ ਦੀਆਂ ਦੇ ਰਹੇ ਆ। ਇਹ ਕਿਹਾ ਜਾਂਦਾ ਹੈ ਕਿ ਇਹ ਆਮ ਚਰਚਾ ਹੈ ਕਿ ਜਿਹੜੀ ਇਹ ਰਿਪੋਰਟ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਵਾਲੀ ਆ, ਉਹਦੀ ਕਾਪੀ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਕੋਲੇ ਹੈਗੀ ਆ। ਹੁਣ ਉਹ ਕਿਉਂ ਨਹੀਂ ਲਾਗੂ ਕਰਦੇ? ਚਲੋ ਨਾ ਵੀ ਹੋਵੇ ਕਾਪੀ, ਤੇ ਉਹ ਪ੍ਰਧਾਨ ਦੇ ਤੌਰ ਦੇ ਉੱਤੇ ਆ ਜਦੋਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤਰੀਕ ਪਈ ਆ ਇਹਦੀ, ਜੇ ਇੱਕ ਅਫਸਰ ਨੂੰ ਬਚਾਉਣ ਦੇ ਵਾਸਤੇ ਦਿੱਲੀ ਤੋਂ ਮਹਿੰਗੇ ਵਕੀਲ ਲਿਆਂਦੇ ਜਾ ਸਕਦੇ ਆ, ਤਾਂ ਉਸ ਦਿਨ ਇਹ ਰਿਪੋਰਟਾਂ ਖੁਲਾਉਣ ਦੇ ਵਾਸਤੇ ਮਹਿੰਗੇ ਵਕੀਲ ਕਿਉਂ ਨਹੀਂ ਲਿਆਂਦੇ ਗਏ? ਉਹਦੀ ਤਰੀਕ 14 ਨਵੰਬਰ ਕਿਉਂ ਪਵਾ ਲਈ ਗਈ? ਇੰਨੀ ਮਿਲੀ ਭੁਗਤ ਦੇ ਨਾਲ ਸਾਰਾ ਕੁਝ ਜਿਹੜਾ ਦੀ ਉਹ ਹੋ ਰਿਹਾ। ਇਹ ਅਜੇ ਵੀ ਜਿਹੜਾ ਦੀ ਉਹ ਸਮਝ ਨਹੀਂ ਪੈ ਰਿਹਾ ਕਿ ਸਿੱਧੂ ਸਾਹਿਬ ਐਕਚੁਅਲੀ ਕਹਿਣਾ ਕਿਹਨੂੰ ਚਾਹੁੰਦੇ ਆ ਤੇ ਕਰ ਕੀ ਰਹੇ। ਉਹ ਤਾਂ ਪਤਾ। ਸਰੋਤਿਆਂ ਨੇ ਅਸੀਂ ਇੱਕ ਬ੍ਰੇਕ ਤੋਂ ਬਾਅਦ, ਤੇ ਤੁਸੀਂ ਕਾਲ ਕਰ ਸਕਦੇ ਆ 4082725252 ਸਟੂਡੀਓ ਦਾ ਨੰਬਰ ਹੈ। ਕਾਲ ਕਰਕੇ ਆਪਣਾ ਕੋਈ ਵੀ ਸਵਾਲ ਪੁੱਛਣਾ ਕਾਲ ਕਰ ਸਕਦੇ ਆ ਔਨ ਇੱਕ। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ। ਇਸ ਪਾਰਟ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ, ਤੇ ਤੁਹਾਡਾ ਜੇ ਕੋਈ ਸਵਾਲ ਆ ਤਾਂ ਤੁਸੀਂ ਕਰ ਸਕਦੇ ਹੋ 40827252 0408 272 5200। ਜਿਨ੍ਹਾਂ ਦੀਆਂ ਕਾਲਾਂ ਡ੍ਰੌਪ ਹੋ ਗਈਆਂ ਦੁਬਾਰਾ ਕਾਲ ਕਰ ਸਕਦੇ ਹੋ 408 272 5200। ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰ ਫਿਰ ਸਵਾਗਤ ਹੈ। ਮਿਹਰਬਾਨੀ ਜੀ, ਧੰਨਵਾਦ। ਕੈਨੇਡਾ ਤੋਂ ਜੁੜੇ ਹੋਏ ਨੇ ਸਾਡੇ ਨਾਲ ਹਰਵਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਜੀ, ਮੈਂ ਨਾ ਜੀ ਇੱਕ ਜਾਣਕਾਰੀ ਲੈਣੀ ਚਾਹੁੰਦਾ ਜੀ ਤੁਹਾਡੇ ਤੋਂ। ਜਿਹੜੀ ਤੁਹਾਨੂੰ ਕੋਈ ਪਤਾ ਜੇ ਇੰਡੀਆ ਦੀ ਪਾਰਲੀਮੈਂਟ ਦਾ ਜਿਹੜਾ ਕੰਮ ਚੱਲਦਾ ਹੈਗਾ, ਵੀ ਉਹਦੇ ਲਈ ਜਿਵੇਂ ਤੁਸੀਂ ਦੱਸਦੇ ਹੋ ਵੀ ਜਿਹੜੀ ਆਪੋਜੀਸ਼ਨ ਹੈਗੀ ਆ ਵੀ ਉਹ ਰੌਲਾ ਪਾਉਂਦੇ ਆ, ਬਾਈਕਾਟ ਕਰਦੇ ਆ, ਤੇ ਜਿਹੜੀ ਮੌਜੂਦਾ ਮੈਜੋਰਟੀ ਗੌਰਮੈਂਟ ਹੈਗੀ ਆ ਉਹ ਆਪ ਹੀ ਬਿੱਲ ਪਾਸ ਕਰ ਲੈਂਦੇ ਆ ਰੌਲੇ ਗੋਲੇ ਦੇ ਵਿੱਚ। ਕਿ ਉੱਥੇ ਜੀ ਜਿਹੜੀ ਆਪੋਜੀਸ਼ਨ ਦੇ ਮੈਂਬਰਾਂ ਦੀ ਜਾਂ ਆਪੋਜੀਸ਼ਨ ਦੇ ਲੀਡਰ ਦੇ ਕੋਈ ਸਾਈਨ ਨਹੀਂ ਚਾਹੀਦੇ ਹੁੰਦੇ ਕਿ ਜਿਹੜਾ ਬਿੱਲ ਪਾਸ ਹੋਣਾ ਹੁੰਦਾ, ਤੇ ਜੇ ਨਹੀਂ ਚਾਹੀਦੇ ਤੇ ਫਿਰ ਆਪੋਜੀਸ਼ਨ ਦਾ ਫਾਇਦਾ ਕੀ ਹੋਇਆ ਜੀ? ਤੇ ਫਿਰ ਉਹ ਇੱਦਾਂ ਹੀ ਕਦੋਂ ਨਹੀਂ ਕਰਦੇ ਵੀ ਫਿਰ ਇੱਕ ਪਹਿਲੇ ਇਹ ਵੀ ਪਾਸ ਕਰ ਲੈਣ ਵੀ ਜਿਹੜਾ ਗੌਰਮੈਂਟ ਬਣ ਗਈ ਮੈਜੋਰਟੀ ਤੇ ਆਪੋਜੀਸ਼ਨ ਵਾਲਿਆਂ ਨੂੰ ਘਰੇ ਭੇਜ ਦੇਣ ਜੀ? ਫਿਰ ਲੋੜ ਕੀ ਉਹਨਾਂ ਦੀ ਉੱਥੇ? ਇਹਨਾਂ ਦੱਸੋ ਜੀ ਮਾੜਾ ਤੁਹਾਨੂੰ। ਦੇਖੋ, ਲੋੜ ਤਾਂ ਜਿਹੜੀ ਆ ਉਹ ਹੁੰਦੀ ਆ ਜੀ, ਉਹਦੇ ਉੱਤੇ ਸਾਈਨ ਤਾਂ ਹੁੰਦੇ ਆ। ਜਦੋਂ ਕੱਲ ਨੂੰ ਮੰਨ ਲਓ ਜੇ ਕੋਈ ਚੀਜ਼ ਜਿਹੜੀ ਚੈਲੰਜ ਹੁੰਦੀ ਆ, ਉਹਨੂੰ ਚੇਂਜਸ ਜਿਹੜੀ ਉਹ ਕਰਨ ਵਿੱਚ ਕੋਈ ਸਰਕਾਰ ਜਿਹੜੀ ਆਉਂਦੀ ਆ, ਉਹ ਸੋਚਦੀ ਆ ਕਿ ਇਸ ਕਾਨੂੰਨ ਨੂੰ ਅਸੀਂ ਰੱਦ ਕਰਕੇ ਨਵਾਂ ਬਣਾਉਣਾ ਜਾਂ ਉਹਦੇ ਵਿੱਚ ਚੇਂਜਸ ਕਰਨੀਆਂ, ਉਦੋਂ ਇਹ ਚੀਜ਼ਾਂ ਦਾ ਬਹੁਤ ਵੱਡਾ ਇੰਪੈਕਟ ਹੁੰਦਾ ਕਿ ਇਹਦੇ ਉੱਤੇ ਕਿੰਨਾ ਚਿਰ ਆਰਗੂਮੈਂਟ ਹੋਈ, ਉਹਦੇ ਉੱਤੇ ਵਿਰੋਧੀ ਧਿਰ ਦੇ ਨੇਤਾ ਦਾ ਕੀ ਰੋਲ ਹੈ। ਇਹਦੇ ਚ ਇੱਕ ਟੈਕਨੀਕਲ ਕੁਝ ਚੀਜ਼ਾਂ ਨੇ ਜਿਹੜੀਆਂ ਸਮਝਣੀਆਂ ਪੈਣਗੀਆਂ। ਇੱਕ ਤਾਂ ਵਿਰੋਧੀ ਧਿਰ ਦਾ ਆਫੀਸ਼ੀਅਲੀ ਨੇਤਾ ਕੋਈ ਨਹੀਂ ਹੈਗਾ ਜੀ। ਕਾਂਗਰਸ ਦੇ ਕੋਲੇ ਇੰਨੀਆਂ ਅਨਫ ਸੀਟਾਂ ਨਹੀਂ ਹੈਗੀਆਂ ਕਿ ਉਹਨੂੰ ਆਫੀਸ਼ੀਅਲੀ ਵਿਰੋਧੀ ਧਿਰ ਦਾ ਜਿਹੜਾ ਉਹ ਮਿਲਿਆ ਹੋਇਆ ਹੋਵੇ। ਜਿਵੇਂ ਪੰਜਾਬ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਜਾਂ
ਸੂਬਿਆਂ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਹੁੰਦੇ ਨੇ, ਆਫੀਸ਼ੀਅਲੀ ਤੌਰ ਦੇ ਉੱਤੇ ਨੇਤਾ ਹੈ ਹੀ ਕੋਈ ਨਹੀਂਗਾ ਜੀ। ਇਹਦਾ ਲਾਹਾ ਜਿਹੜੀ ਆ ਉਹ ਮੌਜੂਦਾ ਸਰਕਾਰ ਲੈਂਦੀ ਹੈ। ਜੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਜਿਹੜੀਆਂ ਮੰਨ ਲਓ ਅਹਿਮ ਨਿਯੁਕਤੀਆਂ ਹੁੰਦੀਆਂ ਨੇ, ਈਡੀ ਆ ਉਹਦਾ ਤੁਸੀਂ ਮੁਖੀ ਲਾਉਣਾ, ਸੀਬੀਆਈ ਦਾ ਮੁਖੀ ਲਾਉਣਾ, ਦੇ ਸਾਈਨ ਹੁੰਦੇ ਆ, ਵਿਰੋਧੀ ਧਿਰ ਦੇ ਨੇਤਾ ਦੇ ਸਾਈਨ ਹੁੰਦੇ ਆ, ਸੀਬੀਆਈ ਦਾ ਮੁਖੀ ਲਾਉਣਾ, ਪ੍ਰਧਾਨ ਮੰਤਰੀ ਦੇ ਸਾਈਨ ਜਿਹੜੇ ਹੁੰਦੇ ਆ। ਉਹ ਇਹ ਵੀ ਮਾਮਲਾ ਜਿਹੜਾ ਉਹ ਉੱਠਿਆ ਨਾ ਅਦਾਲਤਾਂ ਦੇ ਵਿੱਚ ਕਿ ਉੱਥੇ ਤਾਂ ਚੀਫ ਜਸਟਿਸ ਨੂੰ ਵੀ ਕ੍ਰਾਸ ਕਰ ਦਿੱਤਾ ਗਿਆ। ਅਸਲ ਦੇ ਵਿੱਚ ਜਿਹੜਾ ਰੌਲਾ ਪਾ ਰਹੇ ਇੰਨੇ ਚਿਰ ਦਾ ਉਹ ਭਾਈ ਸਾਹਿਬ ਇਹੀ ਰੌਲਾ ਆ ਕਿ ਵਿਰੋਧੀ ਧਿਰ ਜਿਹੜੀ ਉਹ ਗਾਇਬ ਹੀ ਕਰ ਦਿੱਤੀ ਗਈ, ਵਿਰੋਧੀ ਧਿਰ ਸਾਈਡ ਦੇ ਉੱਤੇ ਜਿਹੜੀ ਉਹ ਕਰ ਦਿੱਤੀ ਗਈ। ਈਵਨ ਵਿਰੋਧੀ ਧਿਰਾਂ ਦਾ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਜਿਹੜੀ ਲਾਲ ਬੱਤੀਆਂ ਤੱਕ, ਘੁੱਗੂਆਂ ਤੱਕ ਸੀਮਿਤ ਹੋ ਕੇ ਰਹਿ ਗਈ। ਜੇ ਤੁਸੀਂ ਉਹ ਮੁਲਕ ਦੀ ਗੱਲ ਕਰਦੇ ਹੋ, ਪੰਜਾਬ ਦੀ ਗੱਲ ਕਰ ਲਓ, ਜਦੋਂ ਗੱਠਜੋੜ ਦੀ ਸਰਕਾਰ ਸੀ 10 ਸਾਲ ਕਾਂਗਰਸ ਦਾ ਨਖਿੱਧ ਰੋਲ ਰਿਹਾ ਆਪੋਜੀਸ਼ਨ ਦੇ ਤੌਰ ਦੇ ਉੱਤੇ, ਔਰ ਜਦੋਂ ਉਹ ਨਖਿੱਧ ਰੋਲ ਜਿਹੜਾ ਰਿਹਾ ਤੇ ਇੱਕ ਆਸ ਸੀਗੀ ਕਿ ਕੋਈ ਚੰਗੀ ਵਿਰੋਧੀ ਧਿਰ ਜਿਹੜੀ ਦੀ ਖੜੀ ਹੋਊਗੀ। ਹੁਣ ਆਮ ਆਦਮੀ ਪਾਰਟੀ ਦਾ ਤੁਸੀਂ ਦੇਖ ਲਓ, ਵਿਰੋਧੀ ਧਿਰ ਦਾ ਰੋਲ ਤੁਹਾਨੂੰ ਕਿੰਨਾ ਕੁ ਉੱਥੇ ਜਿਹੜਾ ਦੀ ਉਹ ਨਜ਼ਰ ਆਉਂਦਾ। ਉਹ ਚੀਮਾ ਸਾਹਿਬ ਕਿਤੇ ਦਿਸਦੇ ਆ ਜਿਹੜੇ ਮੁੱਦੇ ਉਹ ਚੁੱਕੀ ਜਾਂਦੇ ਆ, ਮੇਰੀ ਜਾਚੇ ਉਹ ਬੇਥਵੀਆਂ ਵਾਲੇ ਮੁੱਦੇ ਨੇ। ਕਣਕ ਘੁਟਾਲਾ ਹੋਇਆ ਅੰਮ੍ਰਿਤਸਰ ਦੇ ਵਿੱਚ, ਪਹਿਲਾਂ ਉਹ 16 ਕਰੋੜ ਦਾ ਕਹਿੰਦੇ ਸੀ, ਫਿਰ ਕਹਿੰਦੇ 20 ਕਰੋੜ ਦਾ। ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਉਹ 1000 ਕਰੋੜ ਰੁਪਏ ਦਾ ਕਣਕ ਘੁਟਾਲਾ। ਵਿਰੋਧੀ ਧਿਰ ਕਿੱਥੇ ਆ? ਸੁਣਿਆ ਤੁਸੀਂ ਕੁਝ ਉਹਨਾਂ ਨੂੰ ਕਿ ਉਹਨਾਂ ਨੇ ਕੁਝ ਜਿਹੜਾ ਜੀ ਉਹ ਕਰਤਾ ਜਾਂ ਉਹ ਕਿਤੇ ਗਏ? ਨਾ, ਬੈਠੇ ਨੇ ਆਰਾਮ ਦੇ ਨਾਲ। ਉਹਨਾਂ ਦੀ ਜਿਹੜੀ ਦੌੜ ਹੈ ਇਸ ਚੀਜ਼ ਦੇ ਉੱਤੇ ਲੱਗੀ ਹੋਈ ਮਿਲ ਗਈ। ਅਗਲੇ ਕਹਿੰਦੇ ਠੀਕ ਆ, ਪੈਸੇ ਉਹ ਬਣਾ ਰਹੇ ਆ, ਪੈਸੇ ਤੁਸੀਂ ਬਣਾਓ। ਜਦੋਂ ਰਾਜਨੀਤੀ ਜਿਹੜੀ ਆ ਉਹ ਧੰਦਾ ਬਣ ਗਈ ਆ ਤੇ ਉਹਦੇ ਵਿੱਚ ਜਿਹੜਾ ਹਰ ਬੰਦਾ ਇਹ ਸੋਚਦਾ ਮੈਨੂੰ ਕੀ ਲੋੜ ਆ ਆਪਣਾ ਜਿਹੜਾ ਜੀ ਉਹ ਸਿਰ ਪੜਵਾਉਣ ਦੀ। ਮੈਂ ਇੱਕ ਲਫ਼ਜ਼ ਜਿਹੜਾ ਵਰਤਿਆ ਸੀ ਪਹਿਲਾਂ ਗੱਲ ਕਰਦੇ ਆ ਵੀ ਸਾਨੂੰ ਵੀ ਲੱਗਦਾ ਹੁੰਦਾ ਕਈ ਵਾਰੀ ਅਸੀਂ ਕੰਧਾਂ 'ਚ ਟੱਕਰਾਂ ਮਾਰ ਰਹੇ ਆ, ਜਾਂ ਇਹ ਕਹ ਲਓ ਸ਼ਮਸ਼ਾਨ ਘਾਟ 'ਚ ਅਮਰੂਦਾਂ ਦੀ ਰੇਹੜੀ ਲਾਈ ਬੈਠੇ ਆ। ਸ਼ਮਸ਼ਾਨ ਘਾਟ ਦੇ ਵਿੱਚ ਅਮਰੂਦ ਵਿਕਣਗੇ ਕਿਵੇਂ? ਉੱਥੇ ਖਰੀਦਦਾਰ ਕੌਣ ਹੋਊਗਾ? ਮੁਰਦੇ ਤਾਂ ਅਮਰੂਦ ਖਰੀਦਣੋਂ ਰਹੇ, ਹੋਕਾ ਦੇਈ ਜਾ ਰਹੇ ਵੀ ਹਾਂ ਅਮਰੂਦਾਂ ਦੀ ਰੇਹੜੀ ਜਿਹੜੀ ਉਹ ਲੱਗੀ ਹੋਈ ਆ। ਜਦੋਂ ਇਹ ਲੋਕਾਂ ਦਾ ਕਸੂਰ ਸੀ, ਜਿੰਨੀ ਦੇਰ ਤੱਕ ਲੋਕਾਂ ਦੇ ਵਿੱਚ ਇਹ ਅਵੇਅਰਨੈਸ ਨਹੀਂ ਆਉਂਦੀ। ਇੱਕ ਤਾਂ ਸੁਪਰ ਮੈਜੋਰਿਟੀ ਦੇ ਵਿੱਚ ਕੋਈ ਸਰਕਾਰ ਬਣਨੀ ਹੋਈ ਨਹੀਂ ਚਾਹੀਦੀ ਕਿਤੇ ਵੀ ਹੋਵੇ, ਉਹਦੇ ਕੋਲੇ ਉਨੇ ਕੁ ਮੈਂਬਰ ਰਹਿਣ ਕਿ ਉਹ ਕੰਮ ਚਲਾ ਸਕੇ। ਵਿਰੋਧੀ ਧਿਰ ਜਿਹੜੀ ਆ ਉਹ ਸਟਰੋਂਗ ਰਹੇ। ਵਿਰੋਧੀ ਧਿਰ ਦਾ ਰੋਲ ਖਤਮ ਹੋਣਾ ਇਹ ਲੋਕਾਂ ਨੇ ਖਤਮ ਕੀਤਾ। ਲੋਕਾਂ ਨੇ ਇੱਕ ਪਾਸੜ ਹੋ ਕੇ ਵੋਟਾਂ ਜਿਹੜੀਆਂ ਉਹ ਪਾ ਦਿੱਤੀਆਂ, ਚਾਹੇ ਉਹ 14 ਦੇ ਵਿੱਚ ਸੀ ਚਾਹੇ ਉਹ 19 ਦੇ ਵਿੱਚ ਸੀ। ਨਾ 14 ਦੇ ਵਿੱਚ ਸੈਂਟਰ ਦੇ ਵਿੱਚ ਕੋਈ ਆਫੀਸ਼ੀਅਲੀ ਵਿਰੋਧੀ ਧਿਰ ਬਣੀ, ਨਾ 19 ਦੇ ਵਿੱਚ ਕੋਈ ਆਫੀਸ਼ੀਅਲੀ ਵਿਰੋਧੀ ਧਿਰ ਬਣੀ। ਜਦੋਂ ਤੁਹਾਡੇ ਕੋਲੇ ਆਫੀਸ਼ੀਅਲ ਤੌਰ ਦੇ ਉੱਤੇ ਵਿਰੋਧੀ ਧਿਰ ਦਾ ਨੇਤਾ ਹੀ ਹੈ ਨਹੀਂਗਾ ਤੇ ਤੁਸੀਂ ਫਿਰ ਪ੍ਰੋਬਲਮ ਇਹ ਆ ਕਿ ਟੈਕਨੀਕਲੀ ਉਹ ਕਰੂਗਾ ਕੀ ਜੀ। ਆ ਪਿਛਲੇ ਕੁਝ ਦਿਨਾਂ ਤੋਂ ਰਾਹੁਲ ਗਾਂਧੀ ਨੂੰ ਵਿਰੋਧੀ ਧਿਰਾਂ ਨਾਲ ਲਾ ਕੇ ਤੁਰ ਜ਼ਰੂਰ ਰਹੀਆਂ ਨੇ ਤੇ ਉਹਦੇ ਨਾਲ ਕੁਝ ਹਿੱਲ-ਜੁਲ ਵੀ ਹੋਈ ਆ, ਕੁਝ ਫਿਕਰਮੰਦੀ ਵੀ ਹੋਈ ਆ, ਪਰ ਫਿਰ ਗੱਲ ਉਹ ਤਕਨੀਕੀ ਆ ਜਾਂਦੀ ਆ। ਦੋ ਚੀਜ਼ਾਂ ਨੇ, ਮਤਲਬ ਕਿ ਇੱਕ ਤਾਂ ਉਂਝ ਜੇ ਗੱਲ ਕਰਨੀ, ਇੱਕ ਤਕਨੀਕੀ ਤੌਰ ਦੇ ਉੱਤੇ ਜੇ ਵਿਰੋਧੀ ਧਿਰਾਂ ਨੇ ਮੰਨ ਲਓ ਅਗਲੀਆਂ ਚੋਣਾਂ ਦੇ ਵਿੱਚ ਉਹਨਾਂ ਨੇ ਇਹ ਕਹਿਣਾ ਕਿ ਸਾਡਾ ਗੱਠਜੋੜ ਹੈ, 4 ਪਾਰਟੀਆਂ ਗੱਠਜੋੜ ਕਰ ਲੈਂਦੀਆਂ ਨੇ ਚੋਣਾਂ ਤੋਂ ਪਹਿਲਾਂ। ਇਹ ਗੱਲ ਯਾਦ ਰੱਖਣਾ, ਇਹਦੇ ਵਿੱਚ ਇੱਕ ਜਿਹੜੀ ਕਾਨੂੰਨੀ ਨੁਕਤਾ, ਜੇ ਚੋਣਾਂ ਤੋਂ ਪਹਿਲਾਂ 4 ਪਾਰਟੀਆਂ ਗੱਠਜੋੜ ਕਰਦੀਆਂ ਨੇ, ਉਹ ਸੱਤਾ 'ਚ ਨਹੀਂ ਆਉਂਦੀਆਂ, ਉਹਨਾਂ ਦੇ ਮੈਂਬਰ ਪਾਰਲੀਮੈਂਟ ਬਣ ਕੇ ਇੱਕ ਵਿਰੋਧੀ ਧਿਰ ਬਣ ਸਕਦੇ ਆ, ਉਹਦੇ ਵਿੱਚੋਂ ਆਪਣਾ ਇੱਕ ਨੇਤਾ ਚੁਣ ਸਕਦੇ, ਫਿਰ ਉਹ ਆਫੀਸ਼ੀਅਲ ਵਿਰੋਧੀ ਧਿਰ ਬਣ ਜੂ। ਜੇ ਉਹ ਚੋਣਾਂ ਤੋਂ ਪਹਿਲਾਂ ਗੱਠਜੋੜ ਨਹੀਂ ਹੋਇਆ ਹੈਗਾ ਤੇ ਫਿਰ ਉਹ ਵਿਰੋਧੀ ਧਿਰ ਦਾ ਨੇਤਾ ਚੋਣਾਂ ਤੋਂ ਬਾਅਦ ਨਹੀਂ ਚੁਣ ਸਕਦੀਆਂ, ਫਿਰ ਉਹ ਕੱਲੀਆਂ ਹੀ ਖੇਡਣਗੀਆਂ ਜਿਵੇਂ ਅੱਜ ਕਰ ਰਹੀਆਂ ਨੇ ਜੀ। ਔਰ ਇਹ ਵਿਰੋਧੀ ਧਿਰ ਦਾ ਨਾ ਹੋਣਾ ਇਸ ਵੇਲੇ ਸਭ ਤੋਂ ਵੱਧ ਨੁਕਸਾਨਦੇਹ ਹੋ ਰਿਹਾ ਜੀ। ਸਤਵਿੰਦਰ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਪੰਨੂ ਭਾਜੀ, ਮੇਰੇ 2 ਸਵਾਲ ਨੇ। ਇੱਕ ਤੇ ਇਹ ਆ ਵੀ ਜਿਹੜਾ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਰਾਂ ਆ ਉਹਦੇ ਬਾਰੇ ਤੁਸੀਂ ਦੱਸਿਆ ਵੀ ਹੈਗਾ ਸਾਨੂੰ। ਇਹ ਜਿਹੜਾ ਸਾਡਾ ਨੁਕਸਾਨ ਮੁਗਲਾਂ ਵੇਲੇ ਹੋਇਆ ਸੀਗਾ ਉਹਦੀ ਤੇ ਕੌਮ ਨੇ ਭਰਪਾਈ ਕਰ ਲਈ। ਜੋ ਇਹ ਸੰਗਮਰਮਰ ਵਗੈਰਾ ਲਾ ਰਹੇ ਨੇ, ਜਾਂ ਸਾਨੂੰ ਤੇ ਇਹ ਡਰ ਆ ਕਿਤੇ ਤਰਨਤਾਰਨ ਦਰਬਾਰ ਸਾਹਿਬ ਤੇ ਕਿਤੇ ਆ ਜਿਹੜਾ ਅੰਮ੍ਰਿਤਸਰ ਦਰਬਾਰ ਸਾਹਿਬ ਨੂੰ ਨਾ ਕਿਸੇ ਦਿਨ ਕਿਤੇ ਢਾਉਣ ਤੁਰ ਪੈਣ, ਕਿਉਂਕਿ ਕੌਮ ਪਤਾ ਨਹੀਂ ਕਿੱਥੇ ਸੁੱਤੀ ਹੋਈ ਹੈ, ਲੋਕ ਪਤਾ ਨਹੀਂ ਕਿੱਥੇ ਸੁੱਤੇ ਨੇ। ਕਿੰਨਾ ਕੁਝ ਇਹਨਾਂ ਨੁਕਸਾਨ ਕਰਤਾ, ਜਾਂ ਚਮਕੌਰ ਸਾਹਿਬ ਜੋ ਵੀ ਇਤਿਹਾਸਿਕ ਗੁਰਦੁਆਰੇ ਉਹ ਇਹਨਾਂ ਨੇ ਢਾਹ ਦਿੱਤੇ ਨੇ। ਦੂਜਾ ਮੇਰਾ ਸਵਾਲ ਇਹ ਆ ਵੀ ਨਵਜੋਤ ਸਿੱਧੂ ਕਰੀ ਜਾਂਦਾ 3 ਰੁਪਏ ਯੂਨਿਟ ਦਊ, 4 ਸਾਲ 5 ਸਾਲ ਨਵਜੋਤ ਸਿੱਧੂ ਬੋਲਿਆ ਹੀ ਨਹੀਂ, ਉਹਨੇ ਕੀਤਾ ਕੀ ਆ? ਸਾਡੇ ਲੋਕ ਜਿਹੜੇ ਆ ਉਹ ਇਹਨਾਂ ਕੰਟਰੀਆਂ ਜਾ ਕੇ ਟੈਕਸ ਵੀ ਦਿੰਦੇ ਨੇ, ਬਿੱਲ ਵੀ ਸਾਰੇ ਦਿੰਦੇ ਨੇ, ਸਭ ਕੁਝ ਕਰਦੇ ਨੇ। ਫਿਰ ਪੰਜਾਬ ਦੇ ਵਿੱਚ ਮੁਫਤ ਬਿਜਲੀ ਵਾਲਾ ਜਿਹੜਾ ਰੌਲਾ, ਜਾਂ ਸਰਕਾਰ ਸਾਨੂੰ ਮੁਫਤ ਦੇਵੇ, ਭਿਖਾਰੀ ਕਿਉਂ ਬਣ ਰਹੇ ਨੇ? ਜਾਂ ਗੌਰਮੈਂਟ ਭਿਖਾਰੀ ਬਣਾ ਕੇ ਰੱਖਣਾ ਚਾਹੁੰਦੀ ਆ? ਕਿਉਂਕਿ ਜਿੱਦਾਂ
ਉੱਥੇ ਉੱਥੇ ਅਸੀਂ ਲਾਲਾਂ ਸੁੱਟਦੇ ਫਿਰਦੇ ਆ ਵੀ ਸਾਨੂੰ ਕੁਝ ਨਾ ਕੁਝ ਮੁਫਤ ਮਿਲ ਜੇ। ਇਹਨਾਂ ਕੰਟਰੀਆਂ ਜਾ ਕੇ ਅਸੀਂ ਸਾਰਾ ਕੁਝ ਜਿਹੜਾ ਆ ਕਮਾਉਣੇ ਵੀ ਆ। ਤੇ ਇੱਥੇ ਸਰਕਾਰ ਕੋਈ ਵੀ ਆ, ਭਾਵੇਂ ਉਹ ਅਮਰੀਕਾ ਦੀ ਆ ਭਾਵੇਂ ਉਹ ਪੰਜਾਬ ਦੀ ਆ, ਆਪਣੇ ਕੋਲੋਂ 1 ਰੁਪਈਆ ਨਹੀਂ ਉਹ ਦਿੰਦੀ, ਕਿਉਂਕਿ ਉਹਨੇ ਲੋਕਾਂ ਦੇ ਵਿੱਚੋਂ ਕੱਢਣਾ ਆ। ਲੋਕਾਂ ਨੂੰ ਉਹ ਨਚੋੜੀ ਜਾ ਰਹੇ ਨੇ, ਉੱਥੋਂ ਹੀ ਉਹ ਲੋਕਾਂ ਦੇ ਵਿੱਚੋਂ ਕਰਕੇ ਤੇ ਉਹ ਖਰਚਾ ਕਰ। ਇਹਦੇ ਬਾਰੇ ਕੀ ਵੀ ਕਿਉਂ ਇਦਾਂ ਲੋਕ ਕਰਦੇ ਨੇ, ਨਾ ਲਾਲਾਂ ਸੁੱਟਦੇ ਨੇ? ਥੈਂਕ ਯੂ। ਤੁਹਾਡੇ ਦੂਜੇ ਸਵਾਲ ਦਾ ਜਵਾਬ ਪਹਿਲਾਂ ਤੇ ਉਹਦਾ ਜਵਾਬ ਤੁਹਾਡੀਆਂ ਅਖੀਰਲੀਆਂ ਲਾਈਨਾਂ ਦੇ ਵਿੱਚ ਹੀ ਹੈ ਜੀ। ਸਰਕਾਰਾਂ ਜਿਹੜੀਆਂ ਉਹ ਭਿਖਾਰੀ ਬਣਾ ਕੇ ਰੱਖਣਾ ਚਾਹੁੰਦੀਆਂ ਨੇ। ਜਿੰਨੀ ਦੇਰ ਤੱਕ ਲੋਲੀਪੌਪ ਜਿਹੜੇ ਨੇ, ਲੋਕ ਲਭਾਊ ਨਾਰੇ ਨੇ, ਉਹਨਾਂ ਤੋਂ ਖਹਿੜਾ ਨਹੀਂ ਛੁੱਟਦਾ, ਕੁਝ ਨਹੀਂ ਬਣਨਾ ਜੀ। ਜੋ ਮਰਜ਼ੀ ਤੁਸੀਂ ਕਹੀ ਚੱਲੋ, ਜੋ ਮਰਜ਼ੀ ਤੁਸੀਂ ਗੱਲਾਂ ਜਿਹੜੀਆਂ ਜਿੰਨੀਆਂ ਮਰਜ਼ੀ ਕਰੀ ਚੱਲੋ। ਲੋਕਾਂ ਦੇ ਹੱਥ ਜਿਹੜੇ ਨਾ ਉਹ ਅੱਡੇ ਹੋਏ ਨੇ, ਸਿੱਧੇ ਨੇ। ਆਏ ਹੋ ਤੇ ਕੀ ਲੈ ਕੇ ਆਏ ਹੋ, ਚੱਲੇ ਹੋ ਤੇ ਕੀ ਦੇ ਕੇ ਜਾਓਗੇ। ਉਹਦੇ ਵਿੱਚ ਕੰਟਰੀਬਿਊਸ਼ਨ ਤਾਂ ਜਿਹੜੀ ਉਹ ਹੈ ਹੀ ਨਹੀਂ। ਸਰਕਾਰਾਂ ਨੇ ਦੂਜਾ ਤਰੀਕਾ ਜਿਹੜਾ ਦੀ ਉਹ ਅਪਣਾ ਲਿਆ। ਹੁਣ ਤੁਸੀਂ ਦੇਖੋ, ਜਿਹੜਾ ਇਹ ਸਮਝ ਆਉਣ ਦੀ ਗੱਲ ਹੁੰਦੀ ਹੈ, ਤੁਸੀਂ ਪੈਟਰੋਲ ਪੰਪ ਤੇ ਖੜੇ ਹੋ, ਉੱਥੇ ਤੁਹਾਨੂੰ ਇੱਕ ਬਹੁਤ ਵੱਡਾ ਸਾਈਨ ਲੱਗਿਆ ਨਜ਼ਰ ਆਉਂਦਾ ਜਿਹਦੇ ਚ ਪ੍ਰਧਾਨ ਮੰਤਰੀ ਮੁਸਕਰਾ ਰਹੇ ਆ। ਉਹ ਇਹ ਕਹਿੰਦੇ ਆ ਕਿ ਕੋਵਿਡ ਦੀ ਵੈਕਸੀਨ ਮੁਫਤ ਸਾਰਿਆਂ ਲਈ, ਧੰਨਵਾਦ ਮੋਦੀ ਸਾਹਿਬ। ਤੇ ਜਿਹੜਾ ਪੈਟਰੋਲ ਤੇ ਡੀਜ਼ਲ ਹੈ ਉਹਦੀਆਂ ਕੀਮਤਾਂ ਕਿੱਥੇ ਗਈਆਂ? ਜਿਹੜੇ ਮੰਤਰੀ ਨੇ ਸੈਂਟਰ ਦੇ, ਉਹ ਕਹਿੰਦੇ ਆ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਇਸ ਕਰਕੇ ਅਸੀਂ ਵਧਾਈਆਂ ਵੀ ਅਸੀਂ ਕਰੋਨਾ ਵੈਕਸੀਨ ਵੀ ਤਾਂ ਲਾਉਣੀ ਸੀ ਤੁਹਾਨੂੰ ਮੁਫਤ। ਫਿਰ ਜਿਹੜੀ ਚੀਜ਼ ਤੁਸੀਂ ਮੁਫਤ ਦਿੱਤੀ ਨਹੀਂ, ਉਹਦੇ ਤੁਸੀਂ ਬੋਰਡ ਕਿਵੇਂ ਲਾ ਕੇ ਬੈਠੇ ਹੋ ਕਿ ਮੁਫਤ ਦਿੱਤੀ ਆ? ਮੁਫਤ ਹੈ ਨਹੀਂ ਉਹ ਤਾਂ ਤੁਸੀਂ ਪੈਟਰੋਲ ਡੀਜ਼ਲ ਦੇ ਰੂਪ ਦੇ ਵਿੱਚ ਆਪ ਕਹਿ ਰਹੇ ਹੋ, ਆਪ ਮੰਨ ਰਹੇ ਹੋ ਕਿ ਅਸੀਂ ਤਾਂ ਕਰਕੇ ਪੈਟਰੋਲ ਡੀਜ਼ਲ ਦੇ ਰੇਟ ਜਿਹੜੇ ਉਹ ਵਧਾਏ ਆ ਵੀ ਕਰੋਨਾ ਦੀ ਅਸੀਂ ਦਵਾਈ ਕਿੱਥੋਂ ਮੁਫਤ ਦਈਏ। ਸਰਕਾਰਾਂ ਨੇ ਕੀ ਕੀਤਾ, ਉਹ ਜੀਐਸਟੀ ਦੇ ਰੂਪ ਦੇ ਵਿੱਚ, ਅਜੇ ਵੀ ਸਮਝ ਨਹੀਂ ਆਉਂਦੀ, ਜੀਐਸਟੀ ਦੇ ਰੂਪ ਦੇ ਵਿੱਚ ਉਹਨਾਂ ਨੇ ਦੂਜੇ ਤਰੀਕੇ ਦੇ ਨਾਲ ਲੋਕਾਂ ਦੇ, ਅੱਜ ਇਹ ਗੱਲ ਕਹੀ ਜਾਂਦੀ ਹੈ ਜੀ ਇੱਥੇ ਇਨਕਮ ਟੈਕਸ ਨਹੀਂ ਲੋਕ ਦਿੰਦੇ, ਇੱਥੇ ਇਨਕਮ ਟੈਕਸ ਬਹੁਤ ਮਾਈਨਰ ਦੇ ਲੋਕ ਦਿੰਦੇ ਆ। ਖੇਤ ਪਿਆ ਇਨਕਮ ਟੈਕਸ, ਕੌਣ ਪੁੱਛਦਾ ਇਨਕਮ ਟੈਕਸ ਨੂੰ? ਜੇ 50% ਪਾਪੂਲੇਸ਼ਨ ਵੀ ਇਨਕਮ ਟੈਕਸ ਦੇਣ ਲੱਗ ਜੇ ਤਾਂ ਵੀ ਸਰਕਾਰਾਂ ਇੰਨੀ ਕਮਾਈ ਨਹੀਂ ਕਰ ਸਕਦੀਆਂ ਜਿੰਨੀ ਕਮਾਈ ਇਸ ਵੇਲੇ ਉਹ ਦੂਜੇ ਤਰੀਕੇ ਦੇ ਨਾਲ ਉਹਨਾਂ ਨੇ ਕਰਨੀ ਸ਼ੁਰੂ ਕਰ ਦਿੱਤੀ। ਜਿੰਨੀ ਕਮਾਈ ਪੈਟਰੋਲ ਡੀਜ਼ਲ ਤੋਂ 10 ਸਾਲ ਦੇ ਵਿੱਚ ਸਰਕਾਰ ਨੇ ਨਹੀਂ ਕੀਤੀ, ਉਹਨੇ 6 ਮਹੀਨਿਆਂ 'ਚ ਕਰ ਲਈ। ਜੀਐਸਟੀ ਦੇ ਰੂਪ ਦੇ ਵਿੱਚ ਜਿੰਨਾ ਪੈਸਾ ਇਕੱਠਾ ਹੋਣਾ ਸ਼ੁਰੂ ਹੋ ਗਿਆ, ਕਦੀ ਪੈਸਾ ਇੰਨਾ ਇਕੱਠਾ ਹੀ ਨਹੀਂ ਹੋਇਆ। ਅਜੇ ਵੀ ਕਹੀ ਜਾਂਦੇ ਇੱਥੇ ਲੋਕ ਇਨਕਮ ਟੈਕਸ ਨਹੀਂ ਦਿੰਦੇ। ਹੁਣ ਤੁਸੀਂ ਲੋਕਾਂ ਨੂੰ ਨਿਚੋੜਨਾ ਜਿਹੜਾ ਦੀ ਉਹ ਕਿੰਨਾ ਕੁ ਨਿਚੋੜ ਕੇ ਫਿਰ ਕਰਕੇ ਲੋਕਾਂ ਨੂੰ ਕਹਿੰਦੇ ਅਸੀਂ ਤੁਹਾਨੂੰ ਮੁਫਤ ਜਿਹੜਾ ਦੀ ਦੇਵਾਂਗੇ। ਕੀ ਤੁਸੀਂ ਮੁਫਤ ਜਿਹੜਾ ਦੀ ਉਹ ਦੇ ਰਹੇ ਹੋ? ਕਿੱਥੋਂ ਮੁਫਤ ਦੇ ਰਹੇ ਹੋ? ਜੇ ਕਿਸਾਨਾਂ ਨੂੰ ਮੁਫਤ ਬਿਜਲੀ ਜਿਹੜੀ ਆ ਉਹ ਦਿੱਤੀ ਆ ਜਿਹਨੂੰ ਤੁਸੀਂ ਕਹਿੰਦੇ ਹੋ, ਤੇ ਜਿਹੜਾ ਪਹਿਲਾਂ 1500 ਰੁਪਇਆ 1200 ਰੁਪਇਆ ਬਿੱਲ ਆਉਂਦਾ ਸੀਗਾ, ਉਹ ਤੁਹਾਡਾ ਬਿੱਲ ਇਸ ਵੇਲੇ 8000 ਰੁਪਇਆ 9000 ਰੁਪਇਆ ਚਲੇ ਗਿਆ। ਕਿਹੜੀ ਚੀਜ਼ ਮੁਫਤ ਦੀ? ਇਹ ਤਾਂ ਗੱਲ ਸਮਝ ਆਉਣ ਦੀ ਆ। ਜਿੰਨੀ ਦੇਰ ਤੱਕ ਲੋਕਾਂ ਨੂੰ ਸਮਝ ਨਾ ਆਈ ਕਿ ਕੁਝ ਨਹੀਂ ਮੁਫਤ ਹੁੰਦਾ। ਔਰ ਦੂਜੀ ਗੱਲ ਹੈ ਕਿ ਜੇ ਕੋਈ ਮੁਫਤ ਦਿੰਦਾ ਤਾਂ ਕੋਈ ਪਾਰਟੀ ਜਾਂ ਸਿਆਸਤਦਾਨ ਆਪਣੀ ਜੇਬ ਦੇ ਵਿੱਚੋਂ ਨਹੀਂ ਦਿੰਦਾ, ਉਹ ਸਰਕਾਰਾਂ ਦੇ ਛਿੱਤਰ, ਸਰਕਾਰਾਂ ਲੋਕਾਂ ਦੇ ਛਿੱਤਰ ਲੋਕਾਂ ਦੇ ਸਿਰ 'ਚ ਮਾਰਦਾ। ਉਹ ਕਹਿੰਦੇ ਨਾ, ਭੇਡਾਂ ਨੂੰ ਇਹ ਅਨਾਉਂਸਮੈਂਟ ਕੀਤੀ ਗਈ ਸੀ ਐਤਕੀ ਸਿਆਲਾਂ 'ਚ ਤੁਹਾਨੂੰ ਸਵੈਟਰ ਦੇਵਾਂਗੇ, ਤੇ ਭੇਡਾਂ ਨੱਚਣ ਲੱਗ ਗਈਆਂ ਸੀ ਸਾਰੀਆਂ। ਤੇ ਇੱਕ ਜਿਹੜੀ ਬਜ਼ੁਰਗ ਭੇਡ ਸੀ ਉਹਨੇ ਸਮਝਾਇਆ ਵੀ ਉੱਨ ਤਾਂ ਆਪਣੀ ਲੈਣੀ ਹੈ, ਉਹਨਾਂ ਨੇ ਉੱਨ ਬਾਹਰੋਂ ਥੋੜੀ ਲਿਆਉਣੀ ਹੈ, ਉੱਨ ਤਾਂ ਲੋਕਾਂ ਦੀ ਲੱਥਣੀ ਹੈ ਨਾ, ਉਹ ਉੱਨ ਲਾ ਕੇ ਉਹਦੇ ਸਵੈਟਰ ਬਣਾ ਕੇ ਦੇ ਦੇਣੇ। ਜਿਹੜੀ ਤੁਸੀਂ ਦੂਜੀ ਗੱਲ ਪਹਿਲਾਂ ਜਿਹੜੀ ਪੁੱਛੀ, ਉਹ ਹਾਲ ਦੀ ਘੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਸਾਰਿਆਂ ਦੇ ਪਏ ਹੋਏ ਪ੍ਰੈਸ਼ਰ ਦੀ ਵਜ੍ਹਾ ਕਰਕੇ ਉੱਥੋਂ ਬੈਕਅਪ ਕਰ ਗਈ ਆ ਕਿ ਜਿਹੜੀ ਗੁਰੂ ਰਾਮਦਾਸ ਸਰਾਂ ਹੈ ਉਹ ਢਾਈ ਨਹੀਂ ਜਾਊਗੀ। ਪਰ ਇਹ ਟੈਂਪਰੇਰੀ ਆ, ਇਹ ਗੱਲ ਜਿਹੜੀ ਉਹ ਯਾਦ ਰੱਖਣੀ, ਕਿਉਂਕਿ ਜਿੱਦਣ ਉਹਦਾ ਦਾਅ ਲੱਗ ਗਿਆ, ਜਿੱਦਣ ਤੁਸੀਂ ਭੋਰਾ ਅਵੇਸਲੇ ਹੋਏ, ਉਦਣ ਉਹਨਾਂ ਨੇ ਇਹਨੂੰ ਢਾ ਦੇਣਾ, ਛੱਡਣਾ ਉਹਨਾਂ ਨੇ ਹੈ ਨਹੀਂਗਾ। ਇਹ ਸਾਰਾ ਕੁਝ, ਇਹ ਗੱਲ ਬੜੀ ਕਲੀਅਰ ਹੈ, ਦਿਸ ਰਹੀ ਹੈ, ਕਿਉਂਕਿ ਇੱਕ ਸਾਜ਼ਿਸ਼ ਹੈ। ਮੈਂ ਇੱਕ ਵੀਡੀਓ ਫੇਸਬੁੱਕ ਦੇ ਉੱਤੇ ਪਾਈ ਸੀ, YouTube ਤੇ ਵੀ ਪਾਈ ਸੀ। ਅੱਜ ਵੀ ਕਿਸੇ ਨੇ ਕਮੈਂਟ ਲਿਖਿਆ ਵੀ ਜਾਣਕਾਰੀ ਸੀ, ਇਹਦੇ ਵਿਊ ਤਾਂ ਹੈ ਨਹੀਂਗੇ, ਉਹਨੇ ਹੁਣ ਕਰੀਏ ਕੀ? ਉਹਦੇ ਵਿੱਚ ਨਾ ਤਾਂ ਕੋਈ ਹਥਿਆਰਾਂ ਦੇ ਗੀਤਾਂ ਦੀ ਗੱਲ ਹੈ, ਜਾਂ ਨਾ ਉਹਨਾਂ ਨੂੰ ਪ੍ਰਮੋਟ ਕਰਨ ਦੀ ਗੱਲ ਹੈ। ਵਿਊ ਉਹਨੇ ਇੱਕ ਨੇ। ਉਹ ਵੀਡੀਓ ਕੀ ਆ, ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੇ ਜਿਹੜਾ ਇੱਥੇ ਹਜੂਰ ਸਾਹਿਬ ਦੇ ਵਿੱਚ ਜਿਹੜਾ ਗੁਰਦੁਆਰਾ ਹੈ, ਉਹਦੀ ਅਣਦੇਖੀ ਹੈ। ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੂੰ ਕੀ ਸਿੱਖ ਇਤਿਹਾਸ ਦੇ ਵਿੱਚੋਂ ਕਿਤੇ ਇੱਕ ਹਿੱਸੇ ਦੇ 100% ਦੇ ਉੱਤੇ ਵੀ ਪਾਸੇ ਕੀਤਾ ਜਾ ਸਕਦਾ? ਨਹੀਂ ਕੀਤਾ ਜਾ ਸਕਦਾ। ਉਹ ਕੀਤਾ ਜਾ ਰਿਹਾ। ਇਹ ਇੰਨੀਆਂ ਗੰਭੀਰ ਜਿਹੜੀਆਂ ਗੱਲਾਂ ਨੇ, ਜੇ ਕੋਈ ਬੰਦਾ ਜਿਹੜਾ ਉਠਾਉਂਦਾ ਜੀ, ਉਹ ਠੱਪੇ ਲੈ ਕੇ ਜਿਹੜੇ ਬੈਠੇ ਨੇ, ਉਹ ਨਾਲ ਦੀ ਨਾਲ ਜਿਹੜੇ ਉਹ ਕਹਿੰਦੇ ਕਿ ਠੇਕਾ ਅਸੀਂ ਲਿਆ ਹੋਇਆ ਇਹਨਾਂ ਚੀਜ਼ਾਂ ਦਾ, ਉਹ ਫਲਾਨਾ ਕਾਮਰੇਡ, ਫਲਾਨਾ ਆ, ਉਹਦੇ ਉੱਤੇ ਜਿਹੜਾ ਲਾ ਕੇ ਉਹ ਨਾਲ ਦੀ ਨਾਲ ਇੱਕ ਹਮਲਾ ਉਹਦੇ ਉੱਤੇ ਬੋਲ ਦਿੰਦੇ। ਆਈਟੀ ਵਿੰਗ ਜਿਹੜੇ ਦਿਹਾੜੀਦਾਰ ਬੈਠੇ ਨੇ,
ਰੁਪਈਆ 2-2 ਰੁਪਈਏ ਇਹਨਾਂ ਨੂੰ ਜਿਹੜੇ ਮਿਲਦੇ ਕਮੈਂਟ ਕਰਨ ਦੇ, ਉਹ ਉਹਦੇ ਪਿੱਛੇ ਪੈ ਜਾਂਦੇ। ਉਹਦੇ ਨਾਲ ਜਿਹੜੇ ਬੋਲਣ ਵਾਲੇ ਲੋਕ ਨੇ ਨਾ ਉਹ ਚੁੱਪ ਕਰ ਗਏ ਇਹਨਾਂ ਅਹਿਮ ਇਸ਼ੂਜ਼ ਦੇ ਉੱਤੇ। ਚੱਪੜਚਿੜੀ ਵਾਲਾ ਮਾਮਲਾ ਇੱਕ ਵਾਰੀ ਉੱਠਿਆ ਸੀ। ਚੱਪੜਚਿੜੀ ਦਾ ਅੱਜ ਹਾਲ ਕੀ ਹੈ? ਕਦੀ ਕਿਸੇ ਨੇ ਜਾ ਕੇ ਵੇਖਿਆ? ਕਦੀ ਕਿਸੇ ਨੇ ਇਹ ਮੁੱਦਾ ਉਠਾਇਆ ਕਿ ਠੰਡਾ ਬੁਰਜ ਜਿਹੜਾ ਮਾਤਾ ਗੁਜਰੀ ਜੀ ਦੇ ਨਾਲ ਰਿਲੇਟਡ ਆ, ਉਹਦੇ ਚ 4 AC ਕਿਉਂ ਲੱਗੇ ਹੋਏ ਨੇ? ਹਜੂਰ ਸਾਹਿਬ ਜਿਹੜਾ ਮੇਨ ਤਖਤ ਹੈ, ਉਹਦੇ ਪਰਿਕਰਮਾ ਵਾਲੇ ਜਿਹੜੇ ਦਰਵਾਜ਼ੇ ਉਹ 6 ਕਿਉਂ ਹੋ ਗਏ? ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿਹੜੀਆਂ ਥਾਵਾਂ ਨੇ ਉਹ ਥਾਵਾਂ ਅਣਗੌਲੀਆਂ ਕਿਉਂ ਹੋ ਗਈਆਂ? ਉੱਥੇ ਜਿਹੜੇ ਪੈਰ ਧੋਣ ਵਾਲੀ ਜਿਹੜੀ ਜਗ੍ਹਾ, ਉਹਦੇ ਵਿੱਚ ਹਰੇ ਰੰਗ ਦੀ ਜਿਹੜੀ ਕਾਈ ਹੁੰਦੀ ਆ ਉਹ ਉੱਗੀ ਹੋਈ ਆ। ਪੌੜੀਆਂ ਜਿਹੜੀਆਂ ਉਹ ਟੁੱਟੀਆਂ ਹੋਈਆਂ ਨੇ। ਕੀ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਕੰਟਰੀਬਿਊਸ਼ਨ ਸਿੱਖ ਇਤਿਹਾਸ ਦੇ ਵਿੱਚ ਜਿਹੜੀ ਉਹ ਥੋੜੀ ਹੈ? ਇੱਕ ਇੱਕ ਕਰਕੇ ਤੁਹਾਡੇ ਹੀਰੋ ਤੇ ਤੁਹਾਡੇ ਹੀਰੋਜ਼ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਤੁਹਾਥੋਂ ਗਾਇਬ ਕੀਤੀਆਂ ਜਾ ਰਹੀਆਂ ਨੇ। ਜਦੋਂ ਕਿਸੇ ਕੌਮ ਨੂੰ ਉਹਦੇ ਵਿਰਸੇ ਤੋਂ ਵਾਂਝੇ ਕਰ ਦਿੱਤਾ ਜਾਵੇ, ਉਹਦੇ ਇਤਿਹਾਸ ਤੋਂ ਵਾਂਝੇ ਕਰ ਦਿੱਤਾ ਜਾਵੇ, ਫਿਰ ਉਹਦੀਆਂ ਅਗਲੀਆਂ ਪੀੜ੍ਹੀਆਂ ਦੇ ਕੋਲੇ ਦੱਸਣ ਪੁੱਛਣ ਲਈ ਕੁਝ ਨਹੀਂ ਰਹਿ ਜਾਂਦਾ। ਸਾਕਾ ਨੀਲਾ ਤਾਰਾ ਦੇ ਦੌਰਾਨ ਚੁੱਕਿਆ ਗਿਆ ਸਮਾਨ, ਹੱਥ ਲਿਖਤ ਬੀੜਾਂ, ਪੋਥੀਆਂ, ਉਹ ਸਾਰਾ ਕੁਝ ਕਿੱਥੇ ਆ? ਉਹ ਰਿਸੀਵ ਕਿਹਨੇ ਕੀਤਾ? ਕੋਈ ਜਥੇਦਾਰ, ਕੋਈ SGPC ਵਾਲਾ ਬੋਲਿਆ? ਨਹੀਂ ਬੋਲੂਗਾ। ਘੱਟੇ ਮਿੱਟੀ ਰੋਲ ਦਿੱਤਾ ਗਿਆ, ਰੋਲ ਦਿੱਤਾ ਜਾਊਗਾ ਜੀ। ਜਸਵੰਤ ਸਿੰਘ ਜੌਹਲ ਬਿਆਨਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਭਾਜੀ ਬੰਨੀ ਸਤਿ ਸ੍ਰੀ ਅਕਾਲ। ਭਾਜੀ ਬੰਨੀ ਮੇਰੇ 2 ਸਵਾਲ ਹੈ ਛੋਟੇ ਛੋਟੇ ਜੀ। ਇੱਕ ਤਾਂ ਸਾਡੇ ਲੋਕ ਜੀ 9-9 ਹਜ਼ਾਰ ਬਿੱਲ ਦਿੰਦੇ ਆ। ਦੇਖੋ ਨਾ ਵੀ ਜੇ ਤੁਸੀਂ ਗਵਰਨਮੈਂਟ ਨੂੰ ਸਕੂਲ ਸਰਕਾਰੀ ਸਾਨੂੰ ਵਧੀਆ ਬਣਾ ਦਿਓ ਤੇ ਸਾਨੂੰ ਸਿਹਤ ਸਹੂਲਤ ਸਾਨੂੰ ਦੇ ਦਿਓ ਨਾ, ਬਾਕੀ ਅਸੀਂ ਆਪਣਾ ਹੋਲਡ ਕਰੀ ਜਾਵਾਂਗੇ। ਠੀਕ ਆ, ਉਧਰ ਕੋਈ ਨਹੀਂ ਬੋਲ ਰਿਹਾ ਜੀ। ਦੂਜਾ ਸਵਾਲ ਭਾਜੀ ਇਹ ਹੈ ਜੀ, ਜਿਹੜਾ ਮਾਸਟਰ ਜੀ 70,000 ਰੁਪਏ ਤਨਖਾਹ ਲੈਂਦਾ ਗਵਰਨਮੈਂਟ ਤੋਂ ਨਾ, ਉਹਦਾ ਬੱਚਾ ਪ੍ਰਾਈਵੇਟ ਸਕੂਲੇ ਕਾਹਤੇ ਜਾਂਦਾ ਜੀ? ਇਹ ਤੇ ਭਾਜੀ ਦੱਸਿਓ ਭੈਣ ਜੀ ਨਾਲ ਸੁਣ ਲੈਣ ਦੇ। ਥੈਂਕ ਯੂ। ਦੇਖੋ, ਇੱਕ ਵਾਰੀ ਇੱਕ ਜਿਹੜਾ ਸੂਬੇ ਨੇ ਇਹ ਕੀਤਾ ਸੀ, ਕਰਨਾਟਕਾ ਨੇ, ਜਿੱਥੋਂ ਤੱਕ ਮੈਨੂੰ ਯਾਦ ਹੈ, ਕਿ ਜਿਹੜੇ ਸਰਕਾਰੀ ਨੌਕਰੀਆਂ ਵਾਲੇ ਨੇ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਜਾਣਗੇ। ਇਹ ਕੰਪਲਸਰੀ ਹੋਣਾ ਚਾਹੀਦਾ, ਮੇਰੀ ਜਾਚੇ ਇਹ ਕੰਪਲਸਰੀ ਹੋਣਾ ਚਾਹੀਦਾ। ਜਿਵੇਂ ਅਕਾਲੀ ਦਲ ਬਾਦਲ ਨੇ ਪਿੱਛੇ ਜੇ ਜਿਹੜਾ ਉਹ ਵਾਅਦੇ ਕੀਤੇ, ਉਹਦੇ ਵਿੱਚ ਉਹਨੇ ਇਹ ਕਿਹਾ ਕਿ ਜਿਹੜੇ ਵੱਡੇ ਅਦਾਰੇ ਨੇ ਉਹਦੇ ਵਿੱਚ ਸਰਕਾਰੀ ਸਕੂਲਾਂ ਤੋਂ ਪੜ੍ਹੇ ਜਿਹੜੇ ਕੁਝ ਬੱਚੇ ਨੇ ਉਹਨਾਂ ਦੀ ਪਰਸੈਂਟੇਜ ਜਿਹੜੀ ਆ ਉਹ ਕੋਟਾ ਰੱਖਿਆ ਜਾਊਗਾ। ਇਹ ਵੀ ਚੰਗੀ ਗੱਲ ਹੈ ਜੇ ਹੋ ਸਕੇ ਤਾਂ। ਇਹ ਹੋਣਾ ਜਾਂ ਨਹੀਂ ਹੋਣਾ ਉਹ ਬਾਅਦ ਵਾਲੀ ਜਿਹੜੀ ਗੱਲ ਆ। ਜਾਂ ਉਹਨਾਂ ਸਰਕਾਰੀ ਸਕੂਲਾਂ ਦਾ ਕਿੰਨਾ ਕੁ ਸਟੈਂਡਰਡ ਆ ਕਿ ਉਹ ਬੱਚੇ ਪੜ੍ਹ ਕੇ ਤੇ ਕਿਸੇ ਮੈਡੀਕਲ ਕਾਲਜ ਤੱਕ ਪਹੁੰਚ ਜਾਣਗੇ, ਇਹ ਬੜਾ ਵੱਡਾ ਡਾਊਟ ਹੈ। ਉਹਦੇ ਚ ਤੁਸੀਂ ਕੋਟਾ ਰੱਖ ਕੇ ਵੀ ਕੀ ਕਰ ਲਓਗੇ ਜੇ ਬੱਚੇ ਉੱਥੇ ਪਹੁੰਚਣ ਹੀ ਨਾ ਦਿੱਤੇ? ਕਿਉਂਕਿ ਇੱਕ ਸਾਜ਼ਿਸ਼ ਦੇ ਤਹਿਤ ਉਹ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਉਹਨਾਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ। ਇਹ ਕੋਟੇ ਤਾਂ ਰੱਖਣੇ ਪੈਣਗੇ। ਇਹ ਵੀ ਕਰ ਦਿਓ, ਜਿਹੜਾ ਵੀ ਬੰਦਾ ਸਰਕਾਰੀ ਨੌਕਰੀ ਕਰੂਗਾ, ਜੇ ਉਹਦੇ ਬੱਚੇ ਪ੍ਰਾਈਵੇਟ ਸਕੂਲ ਚ ਪੜ੍ਹਦੇ ਆ, ਉਹ ਸਰਕਾਰੀ ਨੌਕਰੀ ਨਹੀਂ ਕਰ ਸਕਦਾ, ਉਹ ਐਲੀਜੀਬਲ ਹੀ ਨਹੀਂ ਹੋ ਸਕਦਾ। ਤਾਂ ਸਰਕਾਰੀ ਸਕੂਲਾਂ ਦਾ ਸਟੈਂਡਰਡ ਹੋਊਗਾ। ਔਰ ਉਹ ਬੰਦਾ ਚੋਣ ਨਹੀਂ ਲੜ ਸਕਦਾ, ਨਾ ਸਰਪੰਚੀ ਦੀ ਲੜ ਸਕੇ, ਨਾ ਵਿਧਾਨ ਸਭਾ ਦੀ ਲੜ ਸਕੇ, ਨਾ ਲੋਕ ਸਭਾ ਦੀ ਲੜ ਸਕੇ, ਜੇ ਉਹਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਪੜ੍ਹਦੇ। ਇਹ ਬਿਲਕੁਲ ਜਿਹੜਾ ਹੋਣਾ ਚਾਹੀਦਾ। ਉਦੋਂ ਬਾਅਦ ਕੁਝ ਸਾਲਾਂ ਦੇ ਵਿੱਚ ਸਰਕਾਰੀ ਸਕੂਲਾਂ ਦਾ ਸਟੈਂਡਰਡ ਜਿਹੜਾ ਉਹ ਬਣਦਾ ਦੇਖਿਓ, ਪਰ ਇਹ ਹੈ ਨਹੀਂਗਾ ਜੀ। ਇੱਕ ਉਹਨਾਂ ਦਾ ਸਵਾਲ ਸੀ 9,000 ਦਿੰਦੇ ਆ। ਹਾਂਜੀ ਜੌਲ ਜੀ, ਕੀ ਸੀ ਤੁਹਾਡਾ ਦੂਜਾ ਸਵਾਲ? ਹਾਂਜੀ ਭੈਣ ਜੀ ਮੈਂ ਕਹਿ ਰਿਹਾ ਸੀ ਕਿ ਦੇਖੋ ਬਈ ਸਿਹਤ ਸਹੂਲਤ ਸਾਨੂੰ ਦਿੱਤੀ ਜਾਣੀ ਚਾਹੀਦੀ, ਸਕੂਲ ਵਧੀਆ ਬਣਾ ਦਿਓ ਸਾਡੇ, ਵੀ ਜਿਹੜੇ ਬਿੱਲ ਆ ਜਿਹਦਾ ਹੋਲਡ ਕਰੀ ਜਾਂਦੇ ਅਸੀਂ, ਜਦੋਂ ਇੱਕ ਬੰਦਾ ਬਿਮਾਰ ਜਾਂਦਾ ਲੱਖਾਂ ਮੂਹੀ ਰੁਪਈਆ ਲੱਗ ਜਾਂਦਾ ਜੀ, ਉਹਦਾ ਸਭ ਕੁਝ ਵਿਕ ਜਾਂਦਾ ਜੀ। ਠੀਕ ਹੈ ਜੀ। ਦੇਖੋ ਮੁੱਢਲੀਆਂ ਲੋੜਾਂ ਚ ਆ ਗਿਆ ਨਾ। ਇੱਕ ਤਾਂ ਚੀਜ਼ ਮੈਂ ਤੁਹਾਨੂੰ ਦੱਸਦੀ ਵੀ ਜਿਹੜੀ ਐਜੂਕੇਸ਼ਨ ਹੈ, ਸੈਕੰਡ ਜਿਹੜੀ ਆ ਉਹ ਹੈਲਥ ਪ੍ਰਾਇੋਰਟੀ ਜਿਹੜੀ ਆ ਉਹ ਨਹੀਂ ਹੋ ਰਹੀ ਨਾ। ਸਰਕਾਰਾਂ ਦੇ ਕੱਟ ਹੀ ਇਹਦੇ ਉੱਤੇ ਲੱਗ ਰਹੇ ਆ ਸਾਰੇ ਦੇ ਸਾਰੇ। ਇੱਥੇ ਜਿੰਨਾ ਢਾਂਚਾ, ਈਵਨ ਮੁਲਕ ਦਾ ਢਾਂਚਾ, ਮੈਂ ਕਹੂੰਗਾ, ਤੁਸੀਂ ਪੰਜਾਬ ਦੀ ਗੱਲ ਨਾ ਵੀ ਕਰੋ, ਮੁਲਕ ਦਾ ਹੈਲਥ ਜਿਹੜਾ ਢਾਂਚਾ ਉਹ ਕੋਲੈਪਸ ਹੁੰਦਾ ਆਪਾਂ ਦੇਖਿਆ। ਹਾਲਾਂਕਿ ਉਦੋਂ ਇਹ ਵੀ ਗੱਲ ਚੱਲੀ ਸੀਗੀ ਵੀ ਇਹ ਕੋਲੈਪਸ ਨਹੀਂ ਹੋਇਆ, ਇਹ ਨੰਗਾ ਹੋ ਗਿਆ। ਕੋਲੈਪਸ ਉਹ ਚੀਜ਼ ਹੁੰਦੀ ਨਾ ਜਿਹੜੀ ਹੋਵੇ, ਢਾਂਚੇ ਦੇ ਰੂਪ ਚ ਕੁਝ ਹੈ ਹੀ ਨਹੀਂ ਸੀਗਾ, ਕੁਝ ਵੀ ਨਹੀਂ ਸੀਗਾ, ਇੱਕ ਅਡੰਬਰ ਕਾਗਜ਼ੀ ਜਿਹੜਾ ਉਹ ਖੜਾ ਕੀਤਾ ਹੋਇਆ ਸੀਗਾ। ਜੇ ਲੋਕੀ ਇਸ ਮਾਮਲੇ ਦੇ ਉੱਤੇ ਅਜੇ ਵੀ ਜਿਹੜਾ ਜੀ ਉਹ ਨਾ ਬੋਲੇ, ਮੈਂ ਕਹੂੰਗਾ ਕਿ 22 ਜਿਹੜਾ ਨਾ ਜੀ, ਇਹ ਇੱਕ ਕਿਸਮ ਦੇ ਨਾਲ ਇਹ ਟਰਨਿੰਗ ਪੁਆਇੰਟ ਹੋ ਸਕਦਾ ਪੰਜਾਬ ਦੇ ਵਾਸਤੇ। ਜੇ ਤਾਂ ਏਦਾਂ ਹੀ ਸਾਰਾ ਕੁਝ ਜਿਹੜਾ ਜੀ ਹੋ ਗਿਆ, ਫਿਰ ਸਿੰਪਲ ਦੀ ਗੱਲ ਆ ਜੀ, ਹੱਥ ਖੜੇ ਕਰਕੇ ਚੁੱਪ ਕਰਕੇ ਆਪਣਾ ਰੋਟੀ ਪਾਣੀ ਜਿਹੜਾ ਜੀ ਉਹ ਕਮਾਓ, ਆਪਣੇ ਪਰਿਵਾਰਾਂ ਵੱਲ ਧਿਆਨ ਦਿਓ। ਇਹਨਾਂ ਲੋਕਾਂ ਲਈ ਬੋਲੀ ਜਾਣ ਦਾ ਕੋਈ ਆਈਡੀਆ ਨਹੀਂ ਜਿਹੜਾ ਉਹ ਰਹਿ ਜਾਣਾ, ਜੇ ਅਜੇ ਵੀ ਇਹ ਲੋਕ ਨਾ ਸੰਭਲੇ, ਨਾ ਸੁਧਰੇ, ਨਾ ਇਹਨਾਂ ਨੇ ਸੋਚਿਆ ਜੀ। ਸਾਡੇ ਅਗਲੇ ਕਾਲਰ ਨੇ ਗਗਨ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ।
ਸਤਿ ਸ਼੍ਰੀ ਅਕਾਲ। ਚੱਲ ਜੀ ਪੰਨੂ ਸਾਹਿਬ, ਮੇਰੇ ਸਵਾਲ ਆ ਤੇ ਕੱਲ ਦੀ ਇੱਕ ਵੀਡੀਓ ਘੁੰਮ ਰਹੀ ਆ ਫੇਸਬੁੱਕ ਤੇ ਵੀ ਤੇ ਸਾਰੇ ਇੱਕ ASI ਆ, ਉਹ ਬਹੁਤ ਗਲਤ ਬੋਲ ਰਿਹਾ ਕਿਸਾਨਾਂ ਨੂੰ, ਜਿਵੇਂ ਉਹਨਾਂ ਨੂੰ ਬਹੁਤ ਗਲਤ ਭਾਸ਼ਾ ਦੇ ਵਿੱਚ ਬੋਲ ਰਿਹਾ ਵਾ। ਤੇ ਇਹਦੇ ਬਾਰੇ ਕੁਝ ਦੱਸੋ, ਤੁਹਾਨੂੰ ਜੇ ਕੁਝ ਪਤਾ ਹੋਵੇ। ਤੇ ਤੁਹਾਨੂੰ ਕੀ ਲੱਗਦਾ ਵਾ ਏਦਾਂ ਦੀ ਪੋਜੀਸ਼ਨ ਦੇ ਉੱਤੇ ਰਹਿ ਕੇ ਏਦਾਂ ਦੀ ਲੈਂਗੁਏਜ ਯੂਜ਼ ਕਰਨੀ, ਇਹ ਸਹੀ ਗੱਲ ਆ? ਭੈਣ ਜੀ ਸੁਣ ਲੈਂਦੇ ਮੇਰੇ ਪਲੀਜ਼। ਜੀ ਸਹੀ ਬਿਲਕੁਲ ਨਹੀਂ। ਬਨੂੜ ਦਾ ਇਹ ਜਿਹੜਾ ਜੀ ਉਹ SHO ਆ ਬਨੂੜ ਦੇ ਵਿੱਚ ਐਕਚੁਅਲੀ ਇਹ ਜਿਸ ਦਿਨ ਪਟਵਾਰੀਆਂ ਦਾ ਟੈਸਟ ਹੋ ਰਿਹਾ ਉਦਣ ਦੀ ਸੀਗੀ, ਕਿਸਾਨਾਂ ਨੇ ਰਾਹ ਨਹੀਂ ਸੀ ਰੋਕਿਆ ਔਰ ਉੱਥੋਂ ਹਰਦਿਆਲ ਸਿੰਘ ਕੰਬੋਜ ਨੇ ਲੰਘਣਾ ਸੀ, ਉਹਦਾ ਏਰੀਆ ਵਿਧਾਨ ਸਭਾ ਦਾ, ਉਹਨੇ ਕੋਈ ਆਉਣਾ ਹੋਊਗਾ ਕਿ ਕਿਸਾਨ ਜਿਹੜੇ ਉਹ ਥਾਂ ਥਾਂ ਦੇ ਉੱਤੇ ਵਿਰੋਧ ਕਰ ਰਹੇ ਆ। ਸੜਕ ਦੇ ਕੰਢੇ ਖੜੇ ਹੋ ਕੇ ਕਾਲੇ ਝੰਡੇ ਲੈ ਕੇ ਵਿਰੋਧ ਕਰਨਾ ਉਹਨਾਂ ਦਾ ਸੰਵਿਧਾਨਕ ਹੱਕ ਹੈ, ਤੁਸੀਂ ਉਹ ਤੋਂ ਰੋਕ ਨਹੀਂ ਸਕਦੇ। ਹਾਂ, ਜੇ ਉਹਨਾਂ ਨੇ ਉਹ ਇਹ ਕਹਿੰਦਾ ਕਿ ਇੱਥੇ ਐਡਾ ਵੱਡਾ ਟੈਸਟ ਹੋ ਰਿਹਾ ਪਟਵਾਰੀਆਂ ਦਾ, ਮੈਂ ਸੜਕ ਨਹੀਂ ਜਾਮ ਕਰਨ ਦੇਣੀ, ਸੜਕ ਤਾਂ ਜਾਮ ਕੀਤੀ ਨਹੀਂ ਉਹਨਾਂ ਨੇ। ਜਿੰਨੀ ਦੇਰ ਜਾਮ ਨਹੀਂ ਕੀਤੀ ਤੁਸੀਂ ਓਨੀ ਦੇਰ ਧਮਕੀ ਕਿਵੇਂ ਦੇ ਸਕਦੇ ਹੋ? ਉਹ ਧਮਕੀ ਦੇ ਰਿਹਾ ਸ਼ਰੇਆਮ। ਇਹ ਮੁੱਦਾ ਵਾਵਾ ਜਿਹੜਾ ਜੀ ਉਹ ਭਖਿਆ ਹੋਇਆ। ਔਰ ਮੈਂ ਕੱਲ ਇਹ ਵੀਡੀਓ ਟਵੀਟ ਕੀਤੀ ਸੀਗੀ, ਮੁੱਖ ਮੰਤਰੀ ਆਫਿਸ ਨੂੰ ਵੀ ਟਵੀਟ ਕੀਤੀ ਸੀ, ਮੁੱਖ ਮੰਤਰੀ ਨੂੰ ਵੀ ਟਵੀਟ ਜਿਹੜੀ ਉਹ ਕੀਤੀ ਸੀ। ਅੱਜ ਇਹਦੇ ਉੱਤੇ ਬਹਿਸਬਾਜ਼ੀ ਜਿਹੜੀ ਹੈ ਜੀ ਉਹ ਚੱਲ ਰਹੀ ਆ। ਹੋਪਫੁਲੀ ਉਹਦੀ ਜਵਾਬਦੇਹੀ ਤਾਂ ਹੋਊਗੀ। ਉਹ ਮੰਨਦਾ ਨਹੀਂ ਇਸ ਗੱਲ ਨੂੰ, ਮੈਂ ਕੁਝ ਨਹੀਂ ਗਲਤ ਬੋਲਿਆ। ਜਦੋਂ ਕੋਈ ਕਹਿੰਦਾ ਮੈਂ ਜੀਭ ਤੱਕ ਕੱਢ ਦੂੰਗਾ, ਜਿਹੜੀਆਂ ਧਮਕੀਆਂ ਦੇ ਰਿਹਾ। ਬੜੇ ਵੱਡੇ ਵੱਡੇ ਬੋਰਡ ਇੱਥੇ ਮੁੱਖ ਮੰਤਰੀ ਸਾਹਿਬ ਨੇ ਹੋਰਡਿੰਗ ਜਿਹੜੇ ਉਹ ਲਾਏ ਸੀਗੇ, ਕਿਸਾਨ ਖੁਸ਼ਹਾਲ, ਪੰਜਾਬ ਖੁਸ਼ਹਾਲ, ਪੰਜਾਬ ਸਰਕਾਰ ਕਿਸਾਨਾਂ ਦੇ ਨਾਲ, ਚੰਗੀ ਕਿਸਾਨਾਂ ਦੇ ਨਾਲ ਹੈ। ਤੁਹਾਡੇ ਜਿਹੜੇ ਅਫਸਰ ਤੁਸੀਂ ਲਾਏ ਆ ਉਹ ਸ਼ਰੇਆਮ ਕਿਸਾਨਾਂ ਨੂੰ ਧਮਕੀਆਂ ਦੇਈ ਜਾਂਦੇ ਕਿ ਤੁਸੀਂ ਸੜਕ ਦੇ ਕੰਢੇ ਵੀ ਖੜੋ ਕੇ ਆਪਣਾ ਰੋਸ ਪ੍ਰਗਟ ਨਹੀਂ ਕਰ ਸਕਦੇ। ਫਿਰ ਉਹ ਰੋਸ ਪ੍ਰਗਟ ਕਰਨ ਦੇ ਵਾਸਤੇ ਕਿੱਥੇ ਜਾਣ? ਤੇ ਉਹਨਾਂ ਲਈ ਕਿਹੜੀ ਜਿਹੜੀ ਆ ਉਹ ਜਗ੍ਹਾ ਨਿਯਤ ਕੀਤੀ ਗਈ ਆ? ਇਹ ਪੰਜਾਬ ਪੁਲਿਸ ਦੀ ਮਾਨਸਿਕਤਾ ਜਿਹੜੀ ਆ ਉਹ ਇੱਕ ਅਫਸਰ ਦੀ ਨਹੀਂ ਦਿਸ ਰਹੀ। ਇਹ ਪੰਜਾਬ ਪੁਲਿਸ ਦੀ ਮਾਨਸਿਕਤਾ ਆ ਐਕਚੁਅਲੀ। ਐਡਾ ਇਹਨਾਂ ਦੇ ਸਿਰ ਨੂੰ ਹੰਕਾਰ ਚੜਿਆ ਹੋਇਆ, ਇੰਨਾ ਪੈਸਾ ਇਹਨਾਂ ਦੇ ਸਿਰ ਨੂੰ ਜਿਹੜਾ ਜੀ ਉਹ ਚੜ ਗਿਆ ਹੋਇਆ ਕਿ ਇਹ ਬੰਦੇ ਨੂੰ ਬੰਦਾ ਨਹੀਂ ਇੱਥੇ ਸਮਝ ਰਹੇ ਜੀ। ਅਗਲੇ ਕਾਲਰ ਨਿਕਲਦੀ। ਹਾਂਜੀ ਭੈਣ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਪੰਨੂ ਸਾਹਿਬ ਨੂੰ ਸਵਾਲ ਹੈ ਜੀ ਕਿ ਇੱਕ ਤੇ ਕਿਸਾਨ ਸੰਸਦ ਦੀ ਕੀ ਪ੍ਰਾਪਤੀ ਹੈ ਜੀ, ਨੰਬਰ 2 ਭਾਰਤ ਸਰਕਾਰ ਤੇ ਕਿਸਾਨ ਸੰਸਦ ਦਾ ਕੀ ਅਸਰ ਹੈ ਜੀ ਹੋਇਆ, ਪਲੀਜ਼ ਸੁਣ ਲੈਂਦੇ ਹੋ ਜੀ। ਥੈਂਕ ਯੂ। ਦੇਖੋ, ਪ੍ਰਾਪਤੀ ਏਦਾਂ ਨਹੀਂ, ਇਹ ਕੋਈ ਸੰਸਦ ਤੁਰੀ ਚੁਣੀ ਹੋਈ ਨਹੀਂ ਹੈਗੀ। ਏਦਾਂ ਹੁੰਦਾ, ਇਹ ਵਿਦੇਸ਼ਾਂ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਆਈਡੀਆ ਹੈ। ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਕਾਮਯਾਬ ਆਈਡੀਆ ਹੈ ਕਿ ਲੋਕ ਜਦੋਂ ਉਹਨਾਂ ਨੂੰ ਲੱਗਦਾ ਸਰਕਾਰਾਂ ਉਹਨਾਂ ਦੀ ਗੱਲ ਨਹੀਂ ਸੁਣ ਰਹੀਆਂ, ਉਹ ਪੈਰਲਰ ਇੱਕ ਲੋਕ ਸੰਸਦ ਚਲਾਉਂਦੇ ਆ। ਇਹ ਲੋਕ ਸੰਸਦ ਹੈ। ਇਹਦਾ ਫਾਇਦਾ ਜੇ ਤੁਸੀਂ ਇਹ ਸੋਚੋ ਵੀ ਆ ਹੋ ਗਿਆ, ਇਹਦਾ ਸਭ ਤੋਂ ਵੱਡਾ ਫਾਇਦਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਹਦਾ ਚਰਚਾ ਹੋਣਾ। ਦੂਜਾ ਇਹਦਾ ਫਾਇਦਾ ਕਿ ਜਦੋਂ ਇੱਕ ਪਾਸੇ ਜਿਹੜੀ ਅਸਲੀ ਸੰਸਦ ਆ, ਜਿਹੜੇ ਚੁਣੇ ਹੋਏ ਲੋਕ ਆ, ਉਹਨਾਂ ਤੋਂ ਤਾਂ ਸੰਸਦ ਚੱਲ ਨਹੀਂ ਰਹੀ, ਉੱਥੇ ਵਿਰੋਧੀ ਧਿਰਾਂ ਦੀ ਗੱਲ ਸੁਣੀ ਨਹੀਂ ਜਾ ਰਹੀ, ਸਰਕਾਰ ਸੰਸਦ ਨਹੀਂ ਚਲਾ ਪਾ ਰਹੀ, ਰੌਲਾ ਪੈ ਰਿਹਾ। ਇੱਥੇ ਬਿਨਾਂ ਰੌਲਾ ਪਾਉਣ ਤੋਂ ਮੁੱਦਿਆਂ ਦੇ ਉੱਤੇ ਜਿਹੜੀ ਆ ਉਹ ਡਿਸਕਸ਼ਨ ਹੋ ਰਹੀ ਹੈ। ਸਿੰਬੋਲਿਕ ਕੁਝ ਚੀਜ਼ਾਂ ਹੁੰਦੀਆਂ ਨੇ, ਸਿੰਬਲ ਦੇ ਤੌਰ ਦੇ ਉੱਤੇ ਇਹ ਕੀਤੀਆਂ ਜਾਂਦੀਆਂ ਨੇ। ਜਿਹੜੀ ਲੋਕ ਸੰਸਦ ਹੁੰਦੀ ਹੈ, ਜਿਹੜੀ ਲੋਕਾਂ ਦੀ ਸੰਸਦ ਹੁੰਦੀ ਆ, ਉਹ ਸਿੰਬੋਲਿਕ ਰੂਪ ਦੇ ਵਿੱਚ ਆਪਣਾ ਰੋਸ ਜ਼ਾਹਰ ਕਰਨ ਦੇ ਵਾਸਤੇ ਹੁੰਦੀ ਆ। ਮੈਂ ਸਮਝਦਾ ਕਿ ਉਸ ਪੁਆਇੰਟ ਆਫ ਵਿਊ ਦੇ ਨਾਲ ਜਿਹੜੀ ਕਿਸਾਨ ਸੰਸਦ ਹੈ ਉਹ 100% ਕਾਮਯਾਬ ਹੈ ਜੀ, ਲੋਕਾਂ ਦਾ ਧਿਆਨ ਖਿੱਚਣ ਦੇ ਵਾਸਤੇ, ਪੱਤਰਕਾਰਾਂ ਦਾ ਧਿਆਨ ਖਿੱਚਣ ਦੇ ਵਾਸਤੇ, ਇੰਟਰਨੈਸ਼ਨਲ ਮੀਡੀਆ ਦਾ ਧਿਆਨ ਖਿੱਚਣ ਦੇ ਵਾਸਤੇ। ਜੀ। ਅਗਲੇ ਸਾਡੇ ਕਾਲਰ ਨੇ ਮਹੇਸ਼ ਇੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਮੇਰਾ ਸੀਗਾ ਕਿ ਆਪਣਾ ਜਿਹੜਾ ਆਪਾਂ ਕਰਦੇ ਹਾਂ ਵੀ ਦੇਖੋ ਕਿ ਫ੍ਰੀ ਆਪਾਂ ਸਰਕਾਰ ਤੋਂ ਸਰਕਾਰਾਂ ਫ੍ਰੀ ਦਿੰਦੀਆਂ ਨੇ, ਉਹ ਫਿਰ ਸਾਨੂੰ ਇਲਾਜ ਕਿੱਟ ਹਥਿਆਰੇ ਬਣਾ ਦਿੰਦੀਆਂ ਨੇ। ਇਹ ਦੂਜੇ ਆਪਾਂ ਗੱਲ ਕਰਦੇ ਹਾਂ ਦਿੱਲੀ ਦੇਖੋ ਜੀ, ਉਹਨਾਂ ਨੇ ਆਹ ਕਰਤਾ, ਉੱਥੇ ਉਹ ਫ੍ਰੀ ਦੇ ਰਹੇ ਨੇ, ਹਨਾ। ਤੇ ਹੁਣ ਨੇ ਆਪ ਜਿਹੜੇ ਉਹਨਾਂ ਦੇ MLA ਨੇ ਦਿੱਲੀ ਦੇ, ਉਹਨਾਂ ਦੀਆਂ ਸਾਰਾ ਕੁਛ ਵਧਾਤਾ ਤੇ ਫਿਰ ਉਹ ਕਰਤਾ। ਤੇ ਉਹਨਾਂ ਨੇ ਤੁਹਾਡੀ ਨਜ਼ਰ ਮੁਤਾਬਕ ਉਹਨਾਂ ਨੇ ਕੀ ਕੀਤਾ? ਜੇ ਉਹ ਫ੍ਰੀ ਦੇ ਰਹੇ ਨੇ ਤਾਂ ਕੀ ਕਰ ਰਹੇ ਨੇ? ਤੇ ਦੂਜਾ ਮੇਰਾ ਸਵਾਲ ਹੈ ਜੀ, ਜਿਹੜੀ ਇਹ ਸੰਸਦ ਦੀ ਚੱਲੀ, ਬਹੁਤ ਵਧੀਆ ਗੱਲ ਸੀ, ਚਲੋ ਇਹਨੇ ਇੰਟਰਨੈਸ਼ਨਲ ਮੀਡੀਆ ਦਾ ਵੀ ਆਪਦੇ ਕੰਨੀ ਧਿਆਨ ਖਿੱਚਿਆ। ਤੇ ਹੁਣ ਇਹ ਜਦੋਂ ਖਤਮ ਹੋ ਜੂਗੀ, ਉਹ ਕਿਸਾਨ ਆ ਜਿਹੜੇ ਵਾਪਸ ਸਰਹੱਦਾਂ ਤੇ ਜਾ ਕੇ ਬੈਠ, ਇਹ 2 ਸਵਾਲ ਨੇ ਮੇਰੇ। ਥੈਂਕ ਯੂ।
ਦੇਖੋ, ਜਦੋਂ ਵਾਪਸ ਆ ਜਾਣਗੇ, ਉਹ ਵਾਪਸ ਆਉਣ ਵਾਲੀ ਜਿਹੜੀ ਗੱਲ, ਉਦੋਂ ਬਾਅਦ ਕੀ ਹੋਣਾ, ਕਿੱਧਰ ਨੂੰ ਜਾਣੀ ਆ, ਉਹ ਬਹੁਤ ਬਾਅਦ ਵਾਲੀਆਂ ਗੱਲਾਂ ਨੇ। ਅੱਜ ਤਾਂ ਜਿਹੜੀ ਤੁਹਾਨੂੰ ਲੱਗਦਾ ਆ ਕਿ ਅੱਜ ਤਾਂ ਜਿੱਥੇ ਇਹ ਐਜੀਟੇਸ਼ਨ ਖੜੀ ਆ, ਉਹ ਐਜੀਟੇਸ਼ਨ ਕਿਸ ਪਾਸੇ ਵੱਲ ਨੂੰ ਜਿਹੜਾ ਜਾਊਗੀ, ਕਿਉਂਕਿ ਬਜਾਏ ਆਪਾਂ ਇਹਦੇ ਇੰਪੈਕਟ ਜਿਹੜੇ ਉਹ ਕਰੀਏ, ਜਿਵੇਂ ਚਡੂਨੀ ਸਾਹਿਬ ਨੇ ਜਿਹੜਾ ਉਹ ਸਟੈਂਡ ਲੈ ਰਹੇ ਆ, ਉਹਨਾਂ ਨੂੰ ਹੱਕ ਹੈ। ਫਿਰ ਮੈਂ ਕਹੂੰਗਾ ਕਿ ਕੋਈ ਇਸ ਪੱਖੋਂ ਵਿਰੋਧਤਾ ਨਹੀਂ ਹੈਗੀ ਕਿ ਅੱਜ ਉਹ ਆ ਕਰਨ, ਆ ਨਾ ਕਰਨ। ਇਹ ਬਾਅਦ ਵਾਲੀਆਂ ਗੱਲਾਂ ਨੇ। ਜਾਂ ਉਹ ਇਹ ਕਹਿੰਦੇ ਆ ਕਿ ਜੇ ਜੀ ਹੁਣ ਨਹੀਂ ਅਸੀਂ ਕਰਦੇ ਤੇ ਪੰਜਾਬ ਨਹੀਂ ਉੱਠ ਸਕਣਾ। ਸਵਾਲ ਇਹ ਆ, ਮੇਰਾ ਸਵਾਲ ਇਹ ਆ ਕਿ ਜੇ ਕਿਸਾਨ ਇਹ ਮੋਰਚਾ ਨਹੀਂ ਜਿੱਤਦੇ, ਫਿਰ ਕਿਸਾਨ ਉੱਠ ਸਕੂਗਾ? ਸਭ ਤੋਂ ਵੱਡਾ ਸਵਾਲ ਇਹ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਜੀ ਉਹ ਬਾਅਦ ਵਾਲੀਆਂ ਨੇ, ਜਿਹੜੇ ਤੁਸੀਂ ਪੁਆਇੰਟ ਉਠਾ ਰਹੇ ਹੋ। ਅੱਜ ਜਿਹੜਾ ਧਿਆਨ ਕਿਸੇ ਵੀ ਇੱਕ ਪਾਸੇ ਡਾਈਵਰਟ ਨਹੀਂ ਹੋਣਾ ਚਾਹੀਦਾ। ਉਹ ਇੱਕ ਮਿਸਾਲ ਦੇ ਤੌਰ ਦੇ ਉੱਤੇ ਕਿਹਾ ਜਾਂਦਾ ਨਾ ਵੀ ਅਰਜੁਨ ਜਿਹੜਾ ਸੀਗਾ, ਉਹਨੂੰ ਮੱਛੀ ਦੀ ਅੱਖ ਦਿੰਦੀ ਸੀ, ਉਹਨੂੰ ਤੇਲ ਦਾ ਕੜਾਇਆ ਥੋੜੀ ਦਿੰਦਾ ਸੀ, ਉਹਨੂੰ ਉਹ ਮੱਛੀ ਘੁੰਮਦੀ ਨਹੀਂ ਦਿੰਦੀ ਸੀ, ਮੱਛੀ ਦੀ ਅੱਖ ਦਿੰਦੀ ਸੀ ਜਿਹਦੇ ਵਿੱਚ ਤੀਰ ਮਾਰਨਾ ਸੀ। ਕਿਸਾਨ ਦੀ ਹੋਂਦ ਦਾ ਸਵਾਲ ਹੈ ਇਸ ਵੇਲੇ ਇਹ ਜਿਹੜਾ ਬਹੁਤ ਵੱਡਾ ਬਣਿਆ ਹੋਇਆ। ਜਿਹੜਾ ਕੱਲ ਨਾਰਾ ਦਿੱਤਾ ਗਿਆ, ਤੁਹਾਨੂੰ ਲੱਗਦਾ ਹੋਊਗਾ ਕੋਈ ਨਾਰਾ ਐਵੇਂ ਛੋਟਾ ਜਿਹਾ ਨਾਰਾ ਕਿ ਕਾਰਪੋਰੇਟ ਖੇਤੀ ਛੱਡੋ, ਇਹ ਬਹੁਤ ਵੱਡਾ ਨਾਰਾ ਆ। ਇਹਦਾ ਬਹੁਤ ਵੱਡਾ ਇੰਪੈਕਟ ਤੁਸੀਂ ਜਿਹੜਾ ਉਹ ਵੇਖਣ ਨੂੰ ਤੁਹਾਨੂੰ ਮਿਲੂਗਾ। ਤੁਸੀਂ ਕਿਉਂ 13 ਸੀਟਾਂ ਦੀ ਲੋਕ ਸਭਾ ਵਾਲੇ ਪੰਜਾਬ ਦੇ ਉੱਤੇ ਕੇਂਦਰਿਤ ਹੋ ਕੇ ਰਹਿ ਗਏ? ਚਡੂਨੀ ਸਾਹਿਬ ਕਿਉਂ ਭੱਜੇ ਫਿਰਦੇ ਆ ਕਿ ਮੈਨੂੰ ਛੇਤੀ ਤੇ ਛੇਤੀ ਮੁੱਖ ਮੰਤਰੀ ਬਣਾ ਦਿਓ? ਕਿਸਾਨਾਂ ਨੂੰ ਤਾਂ ਮੁਲਕ ਉਡੀਕ ਰਿਹਾ। ਕਿਸਾਨ ਤਾਂ ਮੁਲਕ ਦੀ ਰਾਜਨੀਤੀ ਬਦਲ ਦੇਣਗੇ। ਟੇਕ ਮਾਈ ਵਰਡ, ਅੱਜ ਦੀ ਤਰੀਕ ਤੁਸੀਂ ਨੋਟ ਕਰਕੇ, ਜੇ ਕਿਸਾਨ ਇਹ ਮੋਰਚਾ ਜਿੱਤਦੇ ਆ, ਭਾਰਤੀ ਰਾਜਨੀਤੀ ਦੇ ਵਿੱਚ ਨਵੇਂ ਚੈਪਟਰ ਲਿਖੇ ਜਾਣਗੇ। ਤੁਸੀਂ ਕਿਹੜੀਆਂ ਥੋੜੀਆਂ ਜਿਹੀਆਂ ਸੀਟਾਂ ਦੇ ਉੱਤੇ ਜਿਹੜਾ ਜੀ ਉਹ ਕੇਂਦਰਿਤ ਹੋ ਕੇ ਕਿਉਂ ਇਹਨੂੰ ਤਾਰ ਪੀਡੋ ਜਿਹੜਾ ਉਹ ਕਰਨ ਲੱਗੇ ਹੋ? ਤਾਂ ਇਸ ਕਰਕੇ ਇਹ ਮੋਰਚਾ ਜਿਹੜਾ ਨਾ ਕਿਸਾਨਾਂ ਦਾ, ਇਹ ਜਿੱਤ ਹੋਣਾ ਬੜਾ ਜ਼ਰੂਰੀ ਆ ਕਿਸਾਨੀ ਹੋਣ ਦੇ ਵਾਸਤੇ। ਨਹੀਂ ਤਾਂ ਅਦਰਵਾਈਜ਼ ਜਿਹੜਾ ਜੀ ਫਿਰ ਇਹ ਜਿਹੜੇ ਕਾਰਪੋਰੇਟ ਨੇ ਜਦੋਂ ਆ ਕੇ ਸਾਰੇ ਜਗ੍ਹਾ ਦੇ ਉੱਤੇ ਕਾਬਜ ਹੋ ਗਏ, ਜਦੋਂ ਰਿਹਾ ਨਾ ਤੁਹਾਡੀਆਂ ਜ਼ਮੀਨਾਂ ਹੀ ਨਾ ਰਹੀਆਂ, ਤੇ ਫਿਰ ਕੀ ਰਹਿਣਾ ਜੀ? ਇਹ ਗੱਲ ਤੁਸੀਂ ਧਿਆਨ ਦੇ ਵਿੱਚ ਜਿਹੜੀ ਜੀ ਇਹ ਵੀ ਰੱਖੋ ਕਿ ਕੱਲੇ ਜ਼ਮੀਨਾਂ ਦੀ ਗੱਲ ਨਹੀਂ ਆ, ਇਹ ਜੜ੍ਹਾਂ ਦੀ ਗੱਲ ਵੀ ਆ। ਜੜ੍ਹਾਂ ਜਿਹੜੀਆਂ ਕਿ ਇੱਥੇ ਸਿਰਫ ਤੁਹਾਡੀਆਂ ਸਮਾਜਿਕ ਰੂਪ ਦੇ ਵਿੱਚ ਨਹੀਂ ਜੁੜੀਆਂ ਹੋਈਆਂ, ਤੁਹਾਡੀਆਂ ਜੜ੍ਹਾਂ ਧਾਰਮਿਕ ਰੂਪ ਦੇ ਵਿੱਚ ਵੀ ਜੁੜੀਆਂ ਹੋਈਆਂ ਨੇ। ਆਪਾਂ ਪਹਿਲਾਂ ਗੱਲ ਕਰਕੇ ਹਟੇ ਨਾ, ਇੱਕ ਇੱਕ ਚੀਜ਼ਾਂ ਕਿਵੇਂ ਮਿਟਾਈਆਂ ਜਾ ਰਹੀਆਂ ਨੇ। ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਪਹਿਲੀ ਜਿਹੜੀ ਮੂਲ ਮੰਤਰ ਆ ਉਹ ਉਚਾਰਿਆ, ਜੇ ਉਹ ਥਾਵਾਂ ਦੇ ਉੱਤੋਂ ਹਾਈਵੇ ਨਿਕਲ ਗਏ ਜਾਂ ਸਾਰੀਆਂ ਜਗ੍ਹਾ ਜਿਹੜੀਆਂ ਉਹ ਕਾਰਪੋਰੇਟਾਂ ਦੇ ਕਬਜ਼ੇ 'ਚ ਆ ਗਈਆਂ, ਤੁਹਾਨੂੰ ਕੀ ਲੱਗਦਾ ਕਿ ਮੁੜ ਕੇ ਉਹ ਚੀਜ਼ਾਂ ਤੁਹਾਡੇ ਕੋਲੇ ਰਹਿ ਜਾਣਗੀਆਂ? ਉਹ ਨਹੀਂ ਰਹਿਣਗੀਆਂ। ਇਹਨਾਂ ਚੀਜ਼ਾਂ ਦੇ ਇੰਪੈਕਟ ਜਿਹੜੇ ਨੇ ਉਹ ਬੜੇ ਵੱਡੇ ਨੇ। ਅੱਜ ਵੀ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਬਹੁਤ ਸੀਰੀਅਸਲੀ ਹਰ ਚੀਜ਼ ਨੂੰ ਜਿਹੜਾ ਸੋਚਣ ਦੀ ਲੋੜ ਆ ਕਿ ਕਿਸਾਨ ਅੰਦੋਲਨ 3 ਖੇਤੀ ਕਾਨੂੰਨਾਂ ਦੇ ਵਿਰੋਧ ਵਾਲਾ ਅੰਦੋਲਨ ਨਹੀਂਗਾ, ਬਲਕਿ ਇਹ ਕਿਸਾਨ ਦੀ ਹੋਂਦ ਦਾ ਸਵਾਲ ਹੈ। ਔਰ ਭਾਰਤ ਦੀ ਨਿਗਾਰ ਵੱਲ ਜਾ ਰਹੀ ਰਾਜਨੀਤੀ ਜਿਹੜੀ ਹੈ ਨਾ, ਉਹਨੂੰ ਕਿਤੇ ਨਾ ਕਿਤੇ ਉਹਦਾ ਇੱਕ ਵੱਡਾ ਆਪਰੇਸ਼ਨ ਜਿਹੜਾ ਹੋ ਰਿਹਾ ਚੀਰ ਫਾੜਦਾ, ਇਹ ਉਹਦਾ ਅੰਦੋਲਨ ਹੈ। ਅਵਤਾਰ ਸਿੰਘ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਪਹਿਲਾ ਸਵਾਲ ਤਾਂ ਇਹ ਹੈ ਜੀ ਕਿ ਅਡਵਾਨੀ ਦੇ ਕਹਿਣ ਤੇ ਬਾਦਲ ਸਾਹਿਬ ਨੇ ਦਰਸ਼ਨ ਜੋੜੀ ਦੇ ਦਰਵਾਜ਼ੇ ਲਵਾ ਕੇ ਤੇ ਉਹਨਾਂ ਨੂੰ ਭੇਜਣ ਦੀ ਤਿਆਰੀ ਕੀਤੀ ਸੀ ਰੌਲਾ ਪੈਣ ਤੇ, ਫਿਰ ਉਹ ਆਖਿਆ ਵੀ ਨਹੀਂ ਇਹ ਰਿਪੇਅਰ ਕਰਨ ਲਈ ਲਾਏ ਨੇ। ਉਹਦੇ ਬਾਰੇ ਦੱਸਿਓ ਵੀ ਉਹ ਹੁਣ ਅਜੇ ਤੱਕ ਲੱਗੇ ਨਹੀਂ ਗਏ, ਉਹ ਕਿੱਥੇ ਨੇ? ਦੂਸਰਾ ਮੇਰਾ ਸਵਾਲ ਇਹ ਹੈ ਵੀ ਸਿੱਧੂ ਸਾਹਿਬ ਦਾ ਕਹਿਣ ਤੋਂ ਸ਼ਾਇਦ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਕਿ ਕੈਪਟਨ ਸਾਹਿਬ ਤੇ ਬਾਦਲ ਕਿਆ ਨਾਲ ਰਲੇ ਹੋਏ ਨੇ, ਤੇ ਉਹਨਾਂ ਦਾ ਕਹਿਣ ਦਾ ਮਤਲਬ ਕਿਤੇ ਇਹ ਤੇ ਨਹੀਂ ਵੀ ਹੁਣ ਕੈਪਟਨ ਨੇ ਤਾਂ ਕੁਝ ਕਰਨਾ ਨਹੀਂ ਗਾ ਤੇ ਤੁਸੀਂ ਵੋਟਾਂ ਪਾ ਕੇ ਮੇਰੀ ਸਰਕਾਰ ਬਣਾਓ, ਮੈਂ ਚੀਫ ਮਿਨਿਸਟਰ ਬਣੂੰਗਾ ਤੇ ਫਿਰ ਮੈਂ ਤੁਹਾਡੇ ਇਹ ਸਾਰੇ ਕੰਮ ਕਰੂੰਗਾ। ਇਹਦੇ ਬਾਰੇ ਦੱਸਿਓ। ਥੈਂਕ ਯੂ। ਤੋ ਇਹੀ ਤਾਂ ਗੱਲ ਹੈ ਜਿਹੜੀ ਤੁਸੀਂ ਕਹਿ ਦਿੱਤੀ। ਦੂਜੀ ਗੱਲ ਹੈ, ਇਹਨੂੰ ਕਹਿੰਦੇ ਆ ਕਿ ਜਿਹੜੀ ਜਾਣਕਾਰੀ ਉਹ ਹੌਲੀ ਹੌਲੀ ਕਰਦੇ ਆ ਬਦਲ ਜਾਣੀ। ਅਡਵਾਨੀ ਨੇ ਕੋਈ ਚਿੱਠੀ ਨਹੀਂ ਲਿਖੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ, ਜਿਹੜੀ ਚਿੱਠੀ ਸੀ ਮੁਰਾਰਜੀ ਦੇਸਾਈ ਨੇ ਲਿਖੀ ਸੀ। ਹੁਣ ਤੁਸੀਂ ਪਤਾ ਨਹੀਂ ਦੋ ਚੌਂ ਨੂੰ ਸੁਣਾਤੀ ਤੇ ਉਹਨਾਂ ਨੇ ਸਮਝ ਲੈਣਾ ਅੱਛਾ ਹਾਂ ਅਡਵਾਨੀ ਨੇ ਲਿਖੀ ਹੋਣੀ। ਇਹ ਬਹੁਤ ਪੁਰਾਣੀ ਗੱਲ ਹੈ। ਉਦੋਂ ਇਹ ਸੋਮਨਾਥ ਦੇ ਮੰਦਿਰ ਦੇ ਦਰਵਾਜ਼ਿਆਂ ਦੀ ਜਿਹੜੀ ਆ ਉਹ ਗੱਲ ਚੱਲੀ ਸੀਗੀ, ਮੁਰਾਰਜੀ ਦੇਸਾਈ ਨੇ ਲਿਖੀ ਸੀ, ਨਾ ਕਿ ਅਡਵਾਨੀ ਨੇ। ਔਰ ਉਹ ਬੂਹੇ ਜਿਹੜੇ ਸੀਗੇ ਉਹ ਕਿੱਥੇ ਗਏ, ਇਹ ਸਵਾਲ ਮੈਂ ਇੱਕ ਵਾਰੀ ਕੁਝ ਸਾਲ ਪਹਿਲਾਂ ਉਠਾਇਆ ਸੀਗਾ। ਔਰ ਮੈਨੂੰ ਇਹ ਕਹਿਣ 'ਚ ਕੋਈ ਹਿਚਕਚਾਹਟ ਨਹੀਂ, ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਬੈਠੇ ਲੋਕ ਸਭ ਤੋਂ ਵੱਧ ਮੇਰੇ ਵਿਰੋਧ ਦੇ ਵਿੱਚ ਇਹ ਲੋਕ ਬੋਲੇ ਸੀਗੇ ਵੀ ਇਹ ਝੂਠ ਬੋਲਦਾ ਇਸ ਮਾਮਲੇ ਤੇ। ਅੱਜ ਵੀ ਉਹ ਗੱਲ ਸੱਚ ਹੈ। ਹੋਇਆ ਕੀ ਸੀਗਾ, ਜਿਹੜੇ ਬੂਹੇ ਉੱਥੇ ਲੱਗੇ ਸੀ ਉਹ ਲਾ ਕੇ ਉੱਥੇ ਇੱਕ ਟੈਂਪਰੇਰੀ ਬੂਹੇ ਲਾਤੇ, ਔਰ ਟੈਂਪਰੇਰੀ ਬੂਹੇ ਲਾ ਕੇ ਇਹ ਗੱਲ ਕਹੀ ਗਈ ਕਿ ਨਵੇਂ ਸ਼ਾਨਦਾਰ ਜਿਹੜੇ ਬੂਹੇ ਨੇ ਉਹ ਤਿਆਰ ਹੋ ਰਹੇ ਆ। ਤਿਆਰ ਹੁੰਦਿਆਂ ਦੀ ਸੇਵਾ ਵੀ ਦਿਖਾਈ ਗਈ।
ਤਿਆਰ ਕਰਕੇ ਉਹ ਬੂਹੇ ਲਾਤੇ, ਜਿਹੜੇ ਟੈਂਪਰੇਰੀ ਬੂਹੇ ਸੀ ਉਹ ਲਾ ਕੇ ਰੱਖ ਦਿੱਤੇ। ਇਹ ਆਖਿਆ ਕਿ ਪੁਰਾਣੇ ਜਿਹੜੇ ਬੂਹੇ ਆ ਪਏ ਆ, ਜਦੋਂ ਕਿ ਜਿਹੜੇ ਪਹਿਲਾਂ ਲਾ ਕੇ ਜਿਨ੍ਹਾਂ ਦੀ ਜਗ੍ਹਾ ਦੇ ਉੱਤੇ ਟੈਂਪਰੇਰੀ ਬੂਹੇ ਲਾਏ ਗਏ ਸੀ ਉਹ ਕਿੱਥੇ ਆ, ਅੱਜ ਤੱਕ ਕਿਸੇ ਨੂੰ ਨਹੀਂ ਜਿਹੜਾ ਜੀ ਉਹ ਪਤਾ। ਸਾਨੂੰ ਭੁੱਲਣ ਦੀਆਂ ਬਿਮਾਰੀਆਂ ਨੇ, ਬਹੁਤ ਵੱਡੀਆਂ ਬਿਮਾਰੀਆਂ ਨੇ। ਨਾ ਅਸੀਂ ਆਪ ਕੁਝ ਕਰਨਾ ਹੁੰਦਾ, ਨਾ ਅਸੀਂ ਕਿਸੇ ਨੂੰ ਕਰਨ ਦੇਣਾ ਹੁੰਦਾ, ਨਾ ਆਪ ਬੋਲਣਾ, ਨਾ ਅਸੀਂ ਕਿਸੇ ਨੂੰ ਬੋਲਣ ਦੇਣਾ। ਜੀ ਜੋਗਿੰਦਰ ਸਿੰਘ ਜੀ। ਹਾਂ ਬੇਟਾ, ਮੈਂ ਉਹ ਗੱਲ ਪੁੱਛਣਾ ਭਾਈ ਸਾਹਿਬ ਬੱਟੀ ਬੇਟੇ ਤੋਂ, ਮੈਂ ਹਰਿਮੰਦਰ ਸਾਹਿਬ। ਹਾਂਜੀ ਹਾਂ, ਪੁੱਛ ਲਓ, ਸਵਾਲ ਕੀ ਹੈ। ਓਕੇ ਬੇਟਾ, ਮੈਂ ਤੁਹਾਨੂੰ ਬਹੁਤ ਬਹੁਤ ਇਮਾਨਦਾਰ ਪੁੱਤਰ ਸੁਣਾ, ਸਤਿ ਸ੍ਰੀ ਅਕਾਲ ਤੁਹਾਡੇ ਬੇਟਾ ਜੀ। ਇਹ ਮੇਰਾ ਇੱਕ ਰਿਕੁਐਸਟ ਹੈ ਬੇਟਾ, ਸਿਰਫ ਹਰਿਮੰਦਰ ਸਾਹਿਬ ਹੀ ਦੇਖੀਏ ਨਾ, ਤੇ ਉੱਥੇ ਤਕਰੀਬਨ 715 ਸੁਨਾਲ ਦੀ ਫਾਲਤੂ ਜਾਂਦੇ ਆ ਹਰਿਮੰਦਰ ਸਾਹਿਬ ਜਾਣ। ਚਲੋ ਉੱਥੇ ਜਿਹੜਾ ਬਾਬਾ ਜੀ ਦੇ ਅੰਦਰ ਜਿਸ ਦਰਬਾਰ ਸਾਹਿਬ ਹੈ ਨਾ, ਉੱਥੇ ਕੋਈ ਵੀਡੀਓ ਫਿਲਮ ਬਣਾ ਸਕਦਾ, ਠੀਕ ਹੈ ਜੀ। ਪਰ ਮੈਂ ਦੇਖਿਆ ਉੱਥੇ ਬਦਮਾਸ਼ ਖੜੇ ਉੱਤੇ, ਉਹ ਫਿਲਮਾਂ ਬਣਾਉਂਦੇ ਹੈਗੇ ਆ। ਜੋ ਉੱਥੇ ਫਿਲਮ ਬਣਾ ਸਕਦੇ ਹੋ ਤਾਂ ਬੰਬ ਵੀ ਰੱਖ ਸਕਦੇ ਹੋ। ਤੇ ਮੈਂ ਇੱਕ ਰਿਕੁਐਸਟ ਕਰ ਰਿਹਾ, ਤੁਸੀਂ ਬਹੁਤ ਇਮਾਨਦਾਰ ਆਦਮੀ ਜਾਣਦੇ ਹੋ, ਕਾਹਨ ਸਿੰਪਲ ਨੂੰ ਜਾਣਦੇ ਆ, ਜਿਹੜਾ ਕਿ ਅਵਤਾਰ ਦੇ ਨਾਲ ਗੱਲਬਾਤ ਕਰਦਾ ਸੀਗਾ, ਕਿ ਤੁਸੀਂ ਰਿਕੁਐਸਟ ਕਰਕੇ ਉੱਥੇ ਦੱਸ ਦਿਓ ਕਿ CID ਵਧਾਈ ਜਾਵੇ ਉੱਥੇ, ਤਾਂ ਕੋਈ ਚੀਜ਼ ਆ ਰੱਖਿਆ ਨਾ ਜਾਵੇ ਉੱਥੇ। ਥੈਂਕ ਯੂ। ਤੁਸੀਂ ਬਹੁਤ ਇਮਾਨਦਾਰ ਆਦਮੀ ਹੋ ਬੇਟਾ, ਆਹ ਗੱਲ ਹੈ ਮੇਰੀ। ਥੈਂਕ ਯੂ। ਦੇਖੋ, ਆਮ ਬੰਦਾ ਤਾਂ ਉੱਥੇ ਕੈਮਰਾ ਨਹੀਂ ਲਿਜਾ ਸਕਦਾ, ਪਰ ਜਿਹੜਾ ਸਿਆਸੀ ਪਰਿਵਾਰ ਕਾਬਜ ਹੈ ਉਹਦੇ ਚੈਨਲ ਦੇ ਕੈਮਰੇ ਤਾਂ ਲੱਗੇ ਹੋਏ ਆ, ਉਹ ਫਿਰ ਕਿਵੇਂ ਜਿਹੜਾ ਦੀ ਉਹ ਲੱਗੇ ਹੋਏ ਆ ਉੱਥੇ। ਇਦਾਂ ਜਿਹੜੀਆਂ ਏਜੰਸੀਆਂ ਦੀ ਅੰਦਰ ਡਾਇਰੈਕਟ ਇਨਵੋਲਵਮੈਂਟ ਨਹੀਂ ਨਾ ਹੋ ਸਕਦੀ, ਉੱਥੇ ਉਹਨਾਂ ਦੀ ਆਪਣੀ ਟਾਸਕ ਫੋਰਸ ਜਿਹੜੀ ਉਹ ਹੈਗੀ ਹੈ। CCTV ਕੈਮਰੇ ਤਾਂ ਜਿਹੜੇ ਆ ਉਹ ਪ੍ਰਕਰਮਾਂ ਦੇ ਵਿੱਚ ਤਾਂ ਸਾਰੇ ਲੱਗੇ ਹੋਏ ਆ, ਅੰਦਰ ਨਹੀਂ ਲੱਗੇ ਹੋਏ। ਸ਼ਾਇਦ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਕਿਸੇ ਨੂੰ ਫੋਟੋਗ੍ਰਾਫੀ ਕਰਨ ਦੀ ਮਨਾਹੀ ਹੈ, ਪਰ ਉੱਥੇ ਹੁਣ ਸਵਾਲ ਇਹ ਆ ਕਿ ਚੈਨਲ ਵਾਲਿਆਂ ਦੇ ਜਿਹੜੇ ਕੈਮਰੇ ਲੱਗੇ ਆ, ਮੈਨੂੰ ਨਹੀਂ ਲੱਗਦਾ ਕਿ ਐਡੀ ਜਿਹੜੀ ਗੱਲ ਹੈ ਉਹ ਕੋਈ ਹੋ ਸਕਦੀ ਹੈ ਕਿ ਉੱਥੇ ਕੋਈ ਬੰਬ ਜਿਹੜਾ ਜੀ ਉਹ ਰੱਖ ਜਾਊਗਾ। ਸ਼ਰਾਰਤੀ ਬੰਦਾ ਕਰਨ ਨੂੰ ਤਾਂ ਕੁਝ ਵੀ ਕਰ ਸਕਦਾ। ਤੁਹਾਡੀ ਫਿਕਰਮੰਦੀ ਜਾਇਜ਼ ਆ, ਮੈਂ ਉਹਨੂੰ ਉਸ ਫਿਕਰਮੰਦੀ ਨੂੰ ਤਾਂ ਨਹੀਂ ਕੁਝ ਜਿਹੜਾ ਜੀ ਉਹ ਕਹਿੰਦਾ, ਪਰ ਪ੍ਰੋਬਲਮ ਜਿਹੜੀ ਹੈ ਨਾ ਉਹ ਇਹ ਆ ਜੀ ਕਿ ਸਾਰਾ ਕੁਝ ਹੀ ਸਹੀ ਹੋ ਸਕਦਾ ਜੇ ਉੱਥੇ ਜਿਹੜੇ ਲੋਕ ਇਹਨੂੰ ਚਲਾ ਰਹੇ ਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਹੌਲੀ ਹੌਲੀ ਉਹਨੂੰ ਸ਼੍ਰੋਮਣੀ ਗੁਰਦੁਆਰਾ ਦੀ ਜਗ੍ਹਾ ਦੇ ਉੱਤੇ ਗੋਲਕ ਪ੍ਰਬੰਧਕ ਕਮੇਟੀ ਜਿਹੜੀ ਉਹ ਬਣ ਗਈ। ਉੱਥੋਂ ਜਿਹੜਾ ਜੀ ਇਹ ਸਾਰਾ ਕੁਝ ਦਾ ਨਿਗਾਰ ਆਉਣਾ ਸ਼ੁਰੂ ਹੋਇਆ। ਮੇਰੀ ਚਾਚੇ ਇਹ ਜਿਹੜਾ ਇੱਕ ਪੁਆਇੰਟ ਉਠਾ ਦੇਣ ਦੇ ਨਾਲ ਇਹਦਾ ਕੁਝ ਨਹੀਂ ਹੁੰਦਾ। ਤੁਹਾਨੂੰ ਚੇਂਜਸ ਜਿਹੜੀਆਂ ਨੇ ਨਾ ਵੱਡੀਆਂ, ਉਹ ਉੱਥੇ ਪ੍ਰਬੰਧਨ ਦੇ ਵਿੱਚ ਕਰਨੀਆਂ ਪੈਣਗੀਆਂ। ਕੀ ਪ੍ਰਬੰਧਨ ਚ ਕਦੀ ਬਦਲਾਅ ਹੋ ਸਕੂਗਾ, ਇਹ ਅਜੇ ਤਾਂ ਜਿਹੜਾ ਜੀ ਉਹ ਵੱਡਾ ਸਵਾਲ ਹੈ। ਹਾਂ, ਅਵੇਅਰਨੈਸ ਜਿਹੜੀ ਆ ਉਹ ਬਹੁਤ ਕੁਝ ਕਰ ਸਕਦੀ ਹੈ। ਆ ਜਿਹੜੇ ਗੁਰੂ ਰਾਮਦਾਸ ਸਰਾਂ ਦੀ ਗੱਲ ਕੀਤੀ ਹੈ, ਅਵੇਅਰਨੈਸ ਆਈ, ਰੌਲਾ ਪਿਆ। ਭਾਈ ਰਣਜੀਤ ਸਿੰਘ ਹੋਰਾਂ ਨੇ ਬਹੁਤ ਉਹ ਬੋਲੇ, ਲਗਾਤਾਰ ਬੋਲੇ। ਬਲਦੇਵ ਸਿੰਘ ਵਡਾਲਾ ਹੋਰੀ ਬੋਲੇ, ਜਿਹੜੇ ਵੀ ਬੋਲੇ। ਪੰਜਾਬੀ ਰੇਡੀਓ USA ਦੇ ਉੱਤੇ ਲਗਾਤਾਰ ਉੱਤੇ ਟਾਕ ਸ਼ੋ ਹੋਏ, ਤੁਸੀਂ ਬੋਲੇ। ਆਫਟਰ ਆਲ ਪ੍ਰੈਸ਼ਰ ਤਾਂ ਪਿਆ ਨਾ, ਲਿਖਤੀ ਰੂਪ ਦੇ ਵਿੱਚ ਉਹਨਾਂ ਨੂੰ ਕਹਿਣਾ ਪਿਆ। ਮੇਰੀ ਚਾਚੇ ਹਰੇਕ ਜਿਹੜਾ ਭਾਈਚਾਰੇ ਦੇ ਵਿੱਚੋਂ ਹਰ ਮੈਂਬਰ ਹੈ ਨਾ, ਉਹਨੂੰ ਸੁਚੇਤ ਹੋਣਾ ਪਊਗਾ ਕਿ ਮੇਰੀ ਡਿਊਟੀ ਹੈ, ਮੈਂ ਆਪਣੀ ਡਿਊਟੀ ਕਿਸੇ ਦੇ ਉੱਤੇ ਨਾ ਛੱਡਾਂ। ਜੇ ਛੋਟੀ ਛੋਟੀ ਚੀਜ਼ ਦੇ ਉੱਤੇ ਡਿਊਟੀਆਂ ਪਹਿਲਾਂ ਤੋਂ ਦਿੱਤੀਆਂ ਹੁੰਦੀਆਂ, ਹੁਣ ਕਿੰਨੇ ਲੋਕ ਜਾਂਦੇ ਨੇ ਹਜ਼ੂਰ ਸਾਹਿਬ, ਉਹਨਾਂ ਨੇ ਦੇਖਿਆ ਕਿ ਉਹਦੇ 6 ਜਿਹੜੇ ਪ੍ਰਕਰਮਾਂ ਦੇ ਬੂਹੇ ਨੇ ਉਹ ਕਿਉਂ ਹੋ ਗਏ, 6 ਗੇਟ ਕਿਉਂ ਹੋ ਗਏ, ਜਦੋਂ ਕਿ ਜਿਹੜਾ 4 ਵਰਨਾਂ ਦੀ ਗੱਲ ਹੈ, 4 ਦਰਵਾਜ਼ੇ ਦਰਬਾਰ ਸਾਹਿਬ ਦੇ ਨੇ, ਉਹ ਕਿਉਂ ਨੇ 4? ਉਪਦੇਸ਼ 4 ਵਰਨ ਕੋ ਸਾਂਝਾ, ਉਹ 4 ਵਰਨ ਹੈ, 6 ਥੋੜੀ ਹੋ ਗਏ ਵਰਨ। ਜਦੋਂ ਹੌਲੀ ਹੌਲੀ ਕਿਤੇ ਟਾਈਮ ਕੋਈ ਇਤਿਹਾਸ ਅਗਲੇ ਕਹਿਣਗੇ ਅੱਛਾ 6ਾਂ ਦੀ ਗੱਲ ਕੀਤੀ ਸੀ, ਇਹਨੇ 4 ਦੀ ਥੋੜੀ ਕੀਤੀ ਸੀ। ਉਹਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦਾ ਜਿਹੜਾ ਇਤਿਹਾਸ ਹੈ, ਜਾਂ ਸਾਡੇ ਏਦਾਂ ਦੇ ਬਹੁਤ ਅਮੀਰ ਵਿਰਸਾ ਜਿਹੜਾ ਉਹਨੂੰ ਕਿਉਂ ਗਾਇਬ ਜਿਹੜਾ ਜੀ ਉਹ ਕੀਤਾ ਜਾ ਰਿਹਾ? ਉਹਦੇ ਲਈ ਕਿਉਂ ਨਹੀਂ ਬੋਲਦਾ ਕੋਈ? ਉਹਦੀ ਗੱਲ ਕਿਉਂ ਨਹੀਂ ਇੰਨੀ ਜਿਹੜੀ ਜੀ ਉਹ ਹੁੰਦੀ? ਅਵੇਅਰਨੈਸ ਦੀ ਜਿਹੜੀ ਉਹ ਘਾਟ ਹੈ। ਇਹ ਤਾਂ ਤੁਸੀਂ ਬਹੁਤ ਛੋਟੀ ਗੱਲ ਜਿਹੜੀ ਜੀ ਉਹ ਕਹਿ ਰਹੇ ਹੋ, ਤਾਂ ਬਹੁਤ ਕੁਝ ਜਿਹੜਾ ਉਹ ਗਾਇਬ ਕਰ ਦਿੱਤਾ ਗਿਆ, ਤਕਰੀਬਨ ਕਰ ਦਿੱਤਾ ਗਿਆ ਜੀ। ਉਹ 328 ਸਰੂਪ ਅੱਜ ਵੀ ਨਹੀਂ ਲੱਭੇ। ਜਿਹੜੇ ਸਾਕਾ ਨੀਲਾ ਤਾਰਾ ਦੇ ਵੇਲੇ ਚੁੱਕਿਆ ਗਿਆ ਸਮਾਨ, ਉਹ ਅੱਜ ਵੀ ਨਹੀਂ ਮਿਲਿਆ। ਉਹ ਕਿਹਦੇ ਕੋਲੇ ਆ? ਉਹ ਕਿਹਨੇ ਰਿਸੀਵ ਕੀਤਾ? ਉਹ ਵੱਡੇ ਸਵਾਲ ਨੇ ਜੀ। ਜੋਗਾ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਬੇਨਤੀ ਸਵਾਲ ਇਹ ਹੈ ਜੀ ਵੀ ਕਰਨ ਦਾ ਮਤਲਬ ਜਿਹੜੀ ਇਲੈਕਸ਼ਨ ਦੇ ਵਿੱਚ ਸਾਡਾ ਇੱਕ ਬੇਤੁਕਾ ਤਾਰਾ ਖਰਚ ਹੁੰਦਾ ਜੀ, ਜਿਹੜਾ ਆਪਣਾ ਸੈਸ਼ਨ ਸੱਦਿਆ ਜਾਂਦਾ ਉਹ 2 ਦਿਨ ਦਾ ਜਾਂ 4 ਦਾ, ਜੇ ਅਧਿਕਾਰ ਸਾਰੇ ਚੀਫ ਮਿਨਿਸਟਰ ਹੁੰਦਾ ਚਾਹੇ ਸਪੀਕਰ ਹੁੰਦੇ ਆ ਜੀ। ਇਹ ਵਧਾਇਆ ਨਹੀਂ ਜਾ ਸਕਦਾ ਜੀ ਕਿ ਹਰੇਕ ਬੰਦੇ ਬੋਲਣ ਦਾ ਮੌਕਾ ਚਾਂਸ ਮਿਲਣਾ ਚਾਹੀਦਾ ਜੀ ਪਰ ਅਸੈਂਬਲੀ ਦੇ ਵਿੱਚ? ਆਹੀ ਸਵਾਲ, ਮਿਹਰਬਾਨੀ ਜੀ। ਥੈਂਕ ਯੂ। ਸਪੀਕਰ ਸੱਤਾਧਾਰੀ ਧਿਰ ਦਾ ਹੁੰਦਾ, ਜੋ ਸੱਤਾਧਾਰੀ ਧਿਰ ਨੇ ਕਹਿਣਾ ਹੁੰਦਾ ਉਸੇ ਤਰੀਕੇ ਨਾਲ ਹੀ ਹੁੰਦਾ ਜੀ। ਸਪੀਕਰ ਕੋਲੇ ਅਧਿਕਾਰ ਨੇ, ਉਹ ਵਿਰੋਧੀ ਧਿਰ ਦਾ ਕਦੀ ਹੁੰਦਾ ਹੀ ਨਹੀਂ। ਬਹੁਤ ਧੰਨਵਾਦ ਬਲਤੇਜ ਪੰਨੂ ਜੀ।
ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਦਰ ਜੋ ਸਾਡੇ ਨੇ ਜੁੜਦੇ ਨੇ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।